ਕਹਿੰਦੇ ਹਨ ਦੰਦ ਗਏ ਤੇ ਸਵਾਦ ਗਿਆ ਤੇ ਅੱਖਾਂ ਗਈਆਂ ਜਹਾਨ ਗਿਆ। ਅੱਜ ਇਸ ਵਕਤ ਜਿੰਨੇ ਸਰਵੇ ਹੋ ਰਹੇ ਨੇ ਉਹਨਾਂ ਦੇ ਵਿੱਚ ਮੰਨਿਆ ਜਾ ਰਿਹਾ ਕਿ 99% ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਚਸ਼ਮੇ ਲੱਗਣੇ ਨੇ। ਤੇ ਇਸ ਪੋਡਕਾਸਟ ਦੇ ਵਿੱਚ ਅਸੀਂ ਇਹੀ ਸਾਰੀਆਂ ਗੱਲਾਂ ਕਰਨੀਆਂ ਨੇ। ਐਨਕ ਕਿਵੇਂ ਛੁੱਟ ਸਕਦੀ ਹੈ ਤੇ ਅੱਖਾਂ ਦੀ ਰੋਸ਼ਨੀ ਦਾ ਆਪਣੀ ਡਾਈਟ ਦੇ ਨਾਲ ਕੀ ਸੰਬੰਧ ਹੈ ਤੇ ਐਲਨ ਮਸਕ ਦੀ ਨਿਊਰੋਲਿੰਕ ਟੈਕਨੀਕ ਹੈ ਕੀ। ਇਹਨਾਂ ਸਾਰੇ ਟੌਪਿਕਸ ਦੇ ਗੱਲ ਅਸੀਂ ਇਸ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ। ਤੇ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਜੁੜੇ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ। ਭਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪੋਡਕਾਸਟ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਲਵੀ ਤੇਰਾ। ਅੱਜ ਦਾ ਜਿਹੜਾ ਟੌਪਿਕ ਹੈ ਬੜਾ ਇੰਟਰਸਟਿੰਗ ਟੌਪਿਕ ਹੈ, ਜਿਹੜਾ ਕਿ ਤੁਸੀਂ ਆਪਣੀ ਅੱਖਾਂ ਦੇ ਉੱਤੇ ਲਗਾਇਆ ਵੀ ਹੋਇਆ ਕਿ ਇਹਦੇ ਬਾਰੇ ਵੀ ਦੱਸੋ ਕਿ ਤੁਸੀਂ। ਅਸੀਂ ਆਪਾਂ ਜਿਹੜੀ ਅੱਜ ਗੱਲ ਕਰਨੀ ਹੈ ਉਹ ਗੱਲ ਕਰਨੀ ਹੈ ਆਪਾਂ ਕਿ ਚਸ਼ਮੇ ਦੇ ਉੱਤੇ, ਕਿ ਜਿਹੜੀ ਸਾਡੀ ਨਿਗਾਹ ਘਟ ਰਹੀ ਹੈ ਲਗਾਤਾਰ ਆਉਣ ਵਾਲੇ, ਮਤਲਬ ਕੋਈ ਵੀ ਬੰਦਾ ਜਿਹੜਾ 30 ਸਾਲ ਜਾਂ ਕਹਿ ਦਿਓ 25 ਸਾਲ ਦੀ ਉਮਰ ਦੇ ਵਿੱਚ, ਵੈਸੇ ਤਾਂ ਮੈਨੂੰ ਲੱਗਦਾ ਕਿ ਬਹੁਤ ਛੋਟੀ ਛੋਟੀ ਏਜ ਦੇ ਵਿੱਚ ਵੀ ਅੱਜ ਕੱਲ੍ਹ ਘਟਦੀ ਹੈ ਕਿਉਂਕਿ ਇੰਨਾ ਜ਼ਿਆਦਾ ਸਕਰੀਨ ਟਾਈਮ ਹੋ ਰਿਹਾ ਆ। ਅਤੇ ਜਿਹੜਾ ਤੁਸੀਂ ਲਗਾਇਆ, ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਵੀ ਜੇ ਸਾਡੇ ਦਰਸ਼ਕ ਅੱਗੇ ਹਜੇ ਆਪਾਂ ਪੋਡਕਾਸਟ ਤੋਰਨਾ ਆ ਕਿ ਵੀ ਜਿਹੜਾ ਤੁਸੀਂ ਲਗਾਇਆ ਇਹ ਚਸ਼ਮਾ ਇਹ ਕੀ ਹੈ, ਇਹਨੂੰ ਤੁਸੀਂ ਕਾਹਤੋਂ ਲਗਾਇਆ ਹੋਇਆ ਅਤੇ ਕੀ ਕਾਰਨ ਹੈ ਇਹਦੇ। ਲਵੀ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਚਸ਼ਮੇ ਦਾ ਦੱਸ ਦੇਵਾਂ ਮੈਂ। ਹਾਂਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਵਿਸ਼ਾ ਆ, ਵੈਸੇ ਤਾਂ ਤੁਹਾਨੂੰ ਕੋਈ ਜਿੱਦਾਂ ਕੋਈ ਆਈ ਸਰਜਨ ਬੈਠਾ ਹੋਵੇ, ਹਾਂਜੀ, ਜਾਂ ਕੋਈ ਸਪੈਸ਼ਲਿਸਟ ਬੈਠਾ ਹੋਵੇ, ਉਹ ਸਾਰੀਆਂ ਚੀਜ਼ਾਂ ਦੱਸ ਸਕਦਾ ਆ। ਹਾਂਜੀ। ਮੈਂ ਦਰਸ਼ਕਾਂ ਨੂੰ ਇਹ ਦੱਸਦਾ ਕਿ ਦੇਖੋ, ਆਪਾਂ ਕੋਈ ਆਈ ਸਰਜਨ ਨਹੀਂ ਹੈਗੇ, ਲੇਕਿਨ ਬਤੌਰ ਪੱਤਰਕਾਰ ਆਰਟੀਕਲਸ ਜਾਂ ਜਿਹੜੀਆਂ ਮੈਡੀਕਲ ਰਿਸਰਚ ਦੀਆਂ ਡਾਟਾਬੇਸ ਆਉਂਦੀਆਂ, ਪੇਪਰਸ ਆਉਂਦੇ ਆ, ਉਹਨਾਂ ਦੇ ਉੱਪਰ ਝਾਤ ਮਾਰਦੀ ਜਾਂ ਉਹਦੇ ਵਿੱਚ ਕੋਈ ਖਬਰ ਵਗੈਰਾ ਕੱਢਣੀ ਹੁੰਦੀ ਆ। ਹਾਂਜੀ। ਉਹ ਮੈਨੂੰ ਇਸ ਵਿਸ਼ੇ ਵਿੱਚ ਵੀ ਕਾਫੀ ਕੁਛ ਪੜ੍ਹਨ ਨੂੰ ਮਿਲਿਆ। ਸੋ ਉਹ ਜਿਹੜਾ ਪੜ੍ਹਿਆ ਆ ਉਹਦੇ ਵਿੱਚੋਂ ਜਿੰਨਾ ਕੁ ਮੈਨੂੰ ਸਮਝ ਲੱਗੀ ਆ, ਮੈਂ ਕੋਸ਼ਿਸ਼ ਕਰੂੰਗਾ ਕਿ ਉਹਨੂੰ ਸ਼ੁੱਧ ਪੰਜਾਬੀ ਦੇ ਵਿੱਚ ਵਿਗਿਆਨਕ ਢੰਗ ਨੂੰ ਸੌਖੇ ਤਰੀਕੇ ਦੇ ਨਾਲ ਇੱਥੇ ਦੱਸਾਂ। ਰਹੀ ਗੱਲ ਮੇਰੀ ਐਨਕਾਂ ਦੀ, ਦੇਖੋ ਸ਼ਕੀਨੀ ਵਾਲੀਆਂ ਤਾਂ ਹੈ ਨਹੀਂ ਗੀਆਂ, ਹਾਂਜੀ, ਠੀਕ ਹੈ ਜੀ। ਅਤੇ ਵੈਸੇ ਇਹ ਨਿਗਾਹ ਵਾਲੀਆਂ ਵੀ ਹੈ ਨਹੀਂ ਗੀਆਂ। ਹੁਣ ਤੁਸੀਂ ਕਹਿਣਾ ਜੇ ਸ਼ਕੀਨੀ ਵਾਲੀ ਨਹੀਂ ਹੈਗੀ, ਨਿਗਾਹ ਵਾਲੀਆਂ ਨਹੀਂ ਹੈਗੀਆਂ, ਤਾਂ ਫਿਰ ਐਨਕਾਂ ਕਾਹਦੀਆਂ ਹੋਈਆਂ, ਤਾਂ ਮਤਲਬ ਸ਼ੀਸ਼ਾ ਹੈ ਨਹੀਂ, ਉਂਗਲ ਪਾਓ। ਠੀਕ ਹੈ ਜੀ। ਤਾਂ ਇੱਕ ਹੁੰਦਾ ਰੀਡਿੰਗ ਗਲਾਸਿਸ ਹੁੰਦੀਆਂ ਆ, ਉਹ ਵੀ ਜਿੱਦਾਂ ਸਮਾਂ ਮਿਲੂਗਾ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਇੱਕ ਤਾਂ ਹੁੰਦਾ ਵੀ ਕਿਸੇ ਦਾ ਮਾਈਨਸ ਨੰਬਰ ਲੱਗ ਗਿਆ, ਕਿਸੇ ਦਾ ਪਲੱਸ ਨੰਬਰ ਲੱਗ ਗਿਆ। ਇੱਕ ਹੁੰਦਾ ਵੀ ਤੁਹਾਡੀਆਂ ਰੀਡਿੰਗ ਗਲਾਸਿਸ ਹੁੰਦੀਆਂ ਜਿਹੜੀਆਂ ਤੁਹਾਨੂੰ ਜਾਣੀ ਥੋੜ੍ਹਾ ਸਮੂਥਨੈਸ ਪ੍ਰੋਵਾਈਡ ਕਰਦੀਆਂ, ਕਿ ਤੁਸੀਂ ਅਗਰ ਉਹ ਲਗਾ ਲਓ ਤਾਂ ਤੁਹਾਡੇ ਜਿਹੜਾ ਕਹਿ ਲਓ ਕਿ ਕਾਰਨੀਆਂ ਦੇ ਉੱਪਰ, ਪੁਤਲੀ ਦੇ ਉੱਪਰ ਜਿਹੜਾ ਬੋਝ ਪੈਣਾ ਹੁੰਦਾ ਉਮਰ ਦੇ ਨਾਲ ਥੋੜ੍ਹਾ ਜਿਹਾ, ਹਾਂਜੀ, ਉਹ ਥੋੜ੍ਹਾ ਘੱਟ ਜਾਂਦਾ ਆ। ਅਤੇ ਫਿਰ ਮੁੜ ਕੇ ਅੱਖਾਂ ਦੀਆਂ ਥੋੜ੍ਹੀਆਂ ਤਕਲੀਫਾਂ ਵੀ ਘਟਣੀਆਂ ਸ਼ੁਰੂ ਹੋ ਜਾਂਦੀਆਂ। ਭਾਅ ਜੀ, ਜਦੋਂ ਆਪਾਂ ਪੁਰਾਣੀਆਂ ਫਿਲਮਾਂ ਦੇਖਦੇ ਹਾਂ, ਪੁਰਾਣੀ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਇੱਕ ਚਸ਼ਮਾ ਸਿਰਫ ਇੱਕ ਲਾਲੇ ਦੇ ਲਾਇਆ ਹੁੰਦਾ ਸੀ, ਜਿਹੜਾ ਬਈ ਉਹ ਕਰਦਾ ਹੁੰਦਾ ਖਾਤੇ, ਬਈ ਖਾਤੇ ਦੇਖਦਾ ਹੁੰਦਾ ਸੀਗਾ, ਸਿਰਫ ਉਹਦਾ ਹੀ ਚਸ਼ਮਾ ਲੱਗਿਆ ਹੋਇਆ ਦੇਖਦੇ ਸੀਗੇ। ਅਤੇ ਬਾਕੀ ਮੈਨੂੰ ਲੱਗਦਾ ਕਿਸੇ ਵੀ ਜੱਟ ਜਾਂ ਕਿਸੇ ਹੀਰੋ ਜਾਂ ਕਿਸੇ ਆਸ ਪਾਸ ਮੈਂ ਕਦੇ ਚਸ਼ਮਾ ਨਹੀਂ ਲੱਗਿਆ ਦੇਖਿਆ, ਜਾਂ ਕਿਸੇ ਬਜ਼ੁਰਗ ਦੇ ਲਾਇਆ, ਉਹ ਵੀ ਮੈਨੂੰ ਲੱਗਦਾ ਘੱਟ ਹੀ ਦੇਖਿਆ ਮੈਂ ਪੰਜਾਬੀ ਫਿਲਮਾਂ ਦੇ ਵਿੱਚ ਵੀ। ਪਰ ਇਹ ਅੱਜ ਕੱਲ੍ਹ ਇੱਕ ਇੱਦਾਂ ਦਾ ਦੌਰ ਚੱਲ ਪਿਆ ਆ ਕਿ ਵੀ ਜਿੱਥੇ ਨੋਰਮਲ ਇੱਕ ਆਮ ਜਿਹੀ ਗੱਲ ਹੋ ਗਈ ਹੈ ਕਿ ਚਸ਼ਮਾ ਲੱਗਣਾ। ਵੀ ਇਹ ਕਿਉਂ ਹੋ ਰਿਹਾ, ਕੀ ਕਾਰਨ ਹੈ ਤੁਹਾਨੂੰ ਇਹਦੇ ਬਾਰੇ ਜੇ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਰੀਏ। ਦੇਖ ਲਓ ਵੀ ਜੇ ਆਪਾਂ 300 ਸਾਲ ਪਿੱਛੇ ਜਾਈਏ, ਹਾਂਜੀ, 300 ਸਾਲ ਕੋਈ ਬਹੁਤ ਵੱਡਾ ਪੀਰੀਅਡ ਤਾਂ ਹੈ ਨਹੀਂ ਗਾ, ਚਲੋ ਆਪਾਂ ਦੇਖਿਆ ਤਾਂ ਹੈ ਨਹੀਂ ਗਾ, ਲੇਕਿਨ ਤਾਜ਼ਾ ਇਤਿਹਾਸ ਆ, ਕਿਤਾਬਾਂ ਚੱਕ ਸਕਦੇ ਆ, ਪੜ੍ਹ ਸਕਦੇ ਹਾਂ। ਉਹਦੇ ਵਿੱਚ ਤੁਸੀਂ ਜਰਾ ਗੌਰ ਕਰਿਓ, ਚਸ਼ਮੇ ਦੀ ਗੱਲ ਨਹੀਂ ਹੁੰਦੀ ਸੀਗੀ। ਚਸ਼ਮੇ ਦੀ ਗੱਲ ਇਸ ਕਰਕੇ ਨਹੀਂ ਹੁੰਦੀ ਸੀ ਕਿਉਂਕਿ ਕਿਸੇ ਨੂੰ ਐਨਕ ਲੱਗਦੀ ਨਹੀਂ ਸੀਗੀ, ਕੋਈ ਐਨਕ ਹੈ ਹੀ ਨਹੀਂ ਸੀਗਾ। ਬਿਲਕੁਲ। ਹੁਣ ਦਾ ਇਹੋ ਜਿਹਾ ਦੌਰ ਸ਼ੁਰੂ ਹੋ ਗਿਆ ਵੀ ਇਹਦੇ ਵਿੱਚ ਤਾਂ ਸਰਵੇ ਇਹ ਕਹਿਤਾ ਆ ਵੀ ਜਿਹੜੀ ਇਹਨਾਂ ਦੀ ਅੱਖਾਂ ਨਾਲ ਸੰਬੰਧਿਤ ਮੈਡੀਕਲ ਰਿਸਰਚ ਨਵੀਂ ਡਾਟਾਬੇਸ ਆਈ ਆ, ਪੇਪਰਸ ਆਏ ਨੇ, ਉਹ ਕਹਿੰਦੇ ਆ ਵੀ ਤੁਸੀਂ ਥੋੜ੍ਹਾ ਜਿਹਾ ਹੋਰ ਅਟਕੋ, ਦੇਖਿਓ 99% ਬੰਦੇ ਐਨਕ ਹੀ ਤੁਰੇ ਫਿਰਨੇ ਇੱਥੇ। ਹਾਂਜੀ। ਹੁਣ ਮੈਂ ਥੋੜ੍ਹਾ ਜਿਹਾ ਹੋਰ ਖੋਲ੍ਹ ਦਿੰਦਾ ਆ। ਦੇਖੋ, ਕੋਵਿਡ ਤੋਂ ਬਾਅਦ ਜੇ ਆਪਾਂ ਕਹੀਏ ਨਾ ਵੀ ਅੱਜ ਦਾ ਵਿਸ਼ਵ ਵਿਆਪੀ ਮਹਾਂਮਾਰੀ ਕਿਹੜੀ ਜਾਣੀ ਹੈਗੀ ਆ, ਸਾਨੂੰ ਅਸਲ 'ਚ ਉਹਦੇ ਬਾਰੇ ਹਜੇ ਇੰਨਾ ਗਿਆਨ ਨਹੀਂ ਹੈਗਾ, ਜਾਂ ਡਾਟਾਬੇਸ ਘੱਟ ਰਿਲੀਜ਼ ਹੁੰਦੇ ਆ। ਉਹ ਇਹੀ ਆ ਵੀ ਜਿਹੜਾ ਇਹ ਐਨਕਾਂ ਦਾ ਜਿਹੜਾ ਮਹਾਂਮਾਰੀ ਦੌਰ ਆਇਆ ਹੋਇਆ ਨਾ, ਇਹਨੇ ਸਾਨੂੰ ਘੇਰਿਆ ਹੋਇਆ ਆ, ਪਰ ਅਸੀਂ ਅਵੇਅਰ ਨਹੀਂ ਹੈਗੇ ਇਹਦੇ ਬਾਰੇ। ਪਰ ਜੇ ਥੋੜ੍ਹਾ ਆਪਾਂ ਬਰੀਕੀ ਜਾਵਾਂਗੇ, ਸਾਨੂੰ ਸਮਝ ਲੱਗੂ ਵੀ ਇਹ ਤਾਂ ਆਉਣ ਵਾਲੇ ਸਮੇਂ ਦੀ ਇੱਕ ਬਹੁਤ ਵੱਡੀ ਵਿਸ਼ਵ ਵਿਆਪੀ ਮਹਾਂਮਾਰੀ ਬਣੂਗੀ। ਠੀਕ ਆ, ਉਹ ਇੱਕ ਵਾਇਰਸ ਦੀ ਬਿਮਾਰੀ ਆ। ਇੱਥੇ ਚਲੋ ਵਾਇਰਸ ਤਾਂ ਨਹੀਂ ਹੈਗਾ, ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹਦੇ ਵਿੱਚ ਵਾਇਰਸ ਨਹੀਂ ਹੁੰਦਾ, ਕਿਸੇ ਹੱਦ ਤੱਕ ਵਾਇਰਸ ਵੀ ਇਹਦੇ ਵਿੱਚ ਆਉਂਦੇ ਆ, ਪਰ ਉਹ ਚਲੋ ਅੱਖ ਨਾਲ ਸੰਬੰਧਿਤ ਹੁੰਦੇ ਆ। ਪਰ ਇਹ ਬਹੁਤ ਜ਼ਿਆਦਾ ਵੱਡਾ ਫਿਰ ਗੰਭੀਰ ਬਣ ਜਾਏਗਾ। ਹਾਂਜੀ। ਮੰਨਿਆ ਇਹ ਜਾ ਰਿਹਾ ਕਿ 2050 ਤੱਕ ਸੰਸਾਰ ਦੇ 50% ਯਾਨੀ ਕਿ 50% ਆਬਾਦੀ ਐਨਕੂ ਹੋ ਜਾਣੀ ਆ। ਪੰਜਾਬੀ ਐਨਕੂ ਹੀ ਕਹਿੰਦੇ ਆ ਵੀ ਜਿਹੜਾ ਜਦੋਂ ਵੀ ਬੈਠਿਆ ਉੱਠਿਆ ਬਸ ਇੱਕ ਸੌਣ ਲੱਗੇ ਐਨਕ ਲਾਉਣੀ ਆ, ਜਿੱਦਾਂ ਹੀ ਉੱਠਿਆ ਆ ਉੱਦਾਂ ਚੱਕ ਉਹਨੇ ਐਨਕ ਲਾ ਲੈਣੀ ਆ। ਬਿਲਕੁਲ। ਅਤੇ ਜੇ ਮੈਂ ਕਹਾਂ ਕਿ ਉਹ ਕਹਿੰਦੇ 2050 ਤੱਕ 50% ਵਾਧੂ ਐਨਕੂ ਹੋ ਜਾਣੀ ਆ, ਮੈਨੂੰ ਤਾਂ ਐਂ ਲੱਗਦਾ ਵੀ ਡਾਟਾਬੇਸ ਇਹ ਕਹਿ ਰਿਹਾ ਕਿ ਮੈਂ ਡਾਟਾਬੇਸ ਦੇ ਵਿੱਚੋਂ ਸਾਰਾ ਕੁਛ ਬੋਲਾਂਗਾ, ਮੇਰਾ ਆਪਣਾ ਤਾਂ ਇਹਦੇ ਵਿੱਚ ਕੁਛ ਨਹੀਂ ਹੈਗਾ। ਹਾਂਜੀ। ਡਾਟਾਬੇਸ ਨਾਲ ਇਹ ਵੀ ਕਹੀ ਜਾਂਦਾ ਕਿ 2050 ਨੂੰ ਛੱਡੋ, ਤੁਸੀਂ ਮੰਨ ਕੇ ਚੱਲੋ ਕਿ ਅਸੀਂ ਐਨਕੂ ਹੋ ਚੁੱਕੇ ਹਾਂ। ਠੀਕ ਹੈ ਜੀ। ਤੋ ਦੇਖੋ ਲਵੀ, ਇੱਕ ਸੌਖੀ ਜਿਹੀ ਗੱਲ ਸਮਝਦੇ ਆਪਾਂ,
ਕੁੱਤਾ ਹੋ ਗਿਆ, ਬਿੱਲਾ ਹੋ ਗਿਆ, ਬਾਂਦਰ ਸ਼ਾਂਦਰ ਜੋ ਵੀ ਲੈ ਲਓ, ਹਾਂਜੀ ਠੀਕ ਹੈ ਜੀ। ਅੱਖਾਂ ਉਹਨਾਂ ਦੇ ਵੀ ਹੈਗੀਆਂ, ਅੱਖਾਂ ਸਾਡੇ ਵੀ ਹੈਗੀਆਂ ਹਿਊਮਨ ਦੇ। ਕਦੀ ਇਹਨਾਂ ਕੁੱਤਿਆਂ ਬਿੱਲੇ ਦੇ ਐਨਕਾਂ ਲੱਗੀਆਂ ਦੇਖੀਆਂ ਅੱਜ ਤੋਂ 300 ਸਾਲ ਪਹਿਲਾਂ ਜਾਂ ਅੱਜ ਵੀ? ਪਹਿਲਾਂ ਇਹਨਾਂ ਦੇ ਵੀ ਨਹੀਂ ਲੱਗਦੀਆਂ ਸੀਗੀਆਂ, ਇਹਨਾਂ ਦੇ ਹੁਣ ਵੀ ਨਹੀਂ ਲੱਗਦੀਆਂ, ਸਾਡੇ ਪਹਿਲਾਂ ਲੱਗਦੀਆਂ ਨਹੀਂ ਸੀਗੀਆਂ, ਹੁਣ ਸਾਡੇ ਲੱਗਣ ਲੱਗ ਪਈਆਂ। ਇਹਦਾ ਮਤਲਬ ਇਹ ਵਰਤਾਰਾ ਬਹੁਤ ਵੱਡਾ ਵੱਧ ਰਿਹਾ ਆ। ਸੋ ਇੱਥੇ ਸਾਨੂੰ ਹੁਣ ਦੇਖਣਾ ਪਊਗਾ ਕਿ ਜਿਹੜਾ ਇਹ ਕਹਿ ਲਓ ਕਿ ਐਨਕਾਂ ਨਾਲ ਸੰਬੰਧਿਤ ਜਿਹੜੀ ਇਹ ਮਹਾਮਾਰੀ ਨੇ ਸਾਨੂੰ ਘੇਰਿਆ ਹੋਇਆ, ਆਪਾਂ ਮੰਨ ਕੇ ਨਹੀਂ ਚੱਲਦੇ ਹੈਗੇ ਕਿ ਆਪਾਂ ਅਵੇਅਰ ਨਹੀਂ ਹੈਗੇ। ਇਹਦੀਆਂ ਜਿਹੜੇ ਰਿਸਰਚ ਪੇਪਰਸ ਨੇ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਬਹੁਤ ਕਾਰਨ ਬਣਦੇ ਨੇ, ਜੈਨੇਟਿਕ ਕਾਰਨ ਵੀ ਹੋ ਸਕਦੇ ਆ। ਹਾਂਜੀ, ਜੈਨੇਟਿਕ ਕਾਰਨ ਹਰੇਕ ਨੂੰ ਸਮਝ ਲੱਗਦੇ ਆ ਕਿ ਖਾਨਦਾਨੀ ਕੋਈ ਸਮੱਸਿਆ ਆ ਰਹੀ ਸੀਗੀ ਅਤੇ ਉਹ ਖਾਨਦਾਨ ਦੇ ਵਿੱਚ ਚੱਲਦੀ ਰਹਿੰਦੀ ਆ। ਉਹ ਤਾਂ ਜਿੰਨਾ ਕੁ ਤੁਸੀਂ ਉਸ ਟਾਈਮ ਜੋੜ ਤੋੜ ਕਰ ਸਕਦੇ ਉਹਨਾਂ ਕੁ ਪਾ ਕਰੀ ਜਾਓ, ਉਹ ਤਾਂ ਚੱਲੀ ਜਾਣੀ ਆ, ਠੀਕ ਆ, ਪਰ ਇਹ ਇੰਨੀ ਜ਼ਿਆਦਾ ਨਹੀਂ ਹੁੰਦੀ ਹੈਗੀ। ਹਾਂਜੀ, ਦੂਸਰਾ ਤੁਹਾਡਾ ਜਿਹੜਾ ਖਾਣ ਪੀਣ ਦੀਆਂ ਆਦਤਾਂ ਆ, ਜਾਂ ਤੁਹਾਡਾ ਜਿਹੜਾ ਅੱਜ ਦਾ ਮਾਡਰਨ ਲਾਈਫ ਸਟਾਈਲ ਆ, ਇਹ ਇਸ ਆਉਣ ਵਾਲੇ ਸਮੇਂ ਦੀ ਜਿਹੜੀ ਵਿਸ਼ਵ ਵਿਆਪੀ ਇਹਨੂੰ ਮਹਾਮਾਰੀ ਕਹਿੰਦੇ ਆ ਕਿ ਐਨਕੂ ਬਣ ਜਾਣੇ ਆ, ਇਹਦੇ ਕਾਰਨ ਆ ਸਾਰੇ। ਅਤੇ ਇਹ ਜੇ ਇਹਨੂੰ ਮਤਲਬ ਕਿ ਆਪਾਂ ਸਾਇੰਟੀਫਿਕ ਟਰਮ ਕੋਈ ਲਿੱਤੀ ਜਾਵੇ ਜਾਂ ਸਾਇੰਟੀਫਿਕ ਤਰੀਕੇ ਨਾਲ ਜੇ ਇਹਨੂੰ ਸਮਝਾਇਆ ਜਾਵੇ ਤਾਂ ਉਹ ਕੀ ਹੋਏਗਾ? ਉਹ ਕਿਸ ਤਰੀਕੇ ਨਾਲ ਆਪਾਂ ਸਮਝਾ ਸਕਦੇ ਹਾਂ, ਕਿਵੇਂ ਆਪਾਂ ਦੱਸ ਸਕਦੇ ਹਾਂ ਲੋਕਾਂ ਨੂੰ ਥੋੜ੍ਹਾ ਜਿਹਾ ਸਾਇੰਟੀਫਿਕ ਤਰੀਕੇ ਨਾਲ? ਵੀ ਇਹ ਤਾਂ ਕਿ ਨੋਰਮਲ ਜਿਹੀ ਗੱਲ ਹੋ ਗਈ, ਪਰ ਲੇਕਿਨ ਸਾਇੰਟੀਫਿਕ ਤਰੀਕੇ ਨਾਲ ਆਪਾਂ ਕਿੱਦਾਂ ਗੱਲ ਕਰ ਸਕਦੇ ਹਾਂ ਇਹਦੇ ਬਾਰੇ? ਦੇਖੋ ਲਓ ਵੀ ਇਹਦੇ ਵਿੱਚ ਜੇ ਆਪਾਂ ਥੋੜ੍ਹਾ ਸੌਖੇ ਤਰੀਕੇ ਨਾਲ ਸਮਝਣਾ ਕਿ ਜਿਹੜੀ ਬੈਟਰਾਈਜ਼ ਸਾਇੰਸ ਆ, ਹਾਂਜੀ, ਉਹਨੂੰ ਇੱਕ ਸਹਿਜ ਦੇ ਹਿਸਾਬ ਨਾਲ ਆਪਾਂ ਜੇ ਸਮਝਣਾ ਹੋਵੇ ਵੀ ਇਹ ਸਾਰਾ ਤਾਣਾ ਬਾਣਾ ਕੀ ਚੱਲ ਰਿਹਾ, ਮਨੁੱਖ ਪਹਿਲਾਂ ਕਿੱਦਾਂ ਸੀਗਾ ਅਤੇ ਹੁਣ ਕਿੱਦਾਂ ਆ, ਥੋੜ੍ਹਾ ਜਿਹਾ ਇਹਨੂੰ ਮੈਂ ਹੁਣ ਫਿਰ ਦੁਬਾਰਾ ਰਿਸਰਚ ਪੇਪਰ 'ਤੇ ਲੈ ਕੇ ਚੱਲਦਾ। ਰਿਸਰਚ ਪੇਪਰ ਇਹ ਕਹਿੰਦਾ ਆ ਵੀ ਚਾਈਨਾ, ਕੋਰੀਆ, ਸਿੰਗਾਪੁਰ, ਜਾਪਾਨ ਅਤੇ ਤਾਈਵਾਨ, ਹੁਣ ਦੇਖੋ ਉਹ ਇਕੱਠਾ ਜਿਹਾ ਹੀ ਆ ਉਹ ਸਾਰੇ ਇਹ ਕੰਟਰੀ। ਹਾਂਜੀ, ਔਰ ਇਹੀ ਉਹ ਕੰਟਰੀ ਆ ਜਿੱਥੇ ਸਭ ਤੋਂ ਜ਼ਿਆਦਾ ਮਾਡਰਨ ਟੈਕਨੋਲੋਜੀ ਵਰਤੀ ਜਾਂਦੀ ਆ। ਹਾਂਜੀ, ਜਦੋਂ ਇਹਨਾਂ ਕੰਟਰੀਆਂ ਦਾ ਨਿਸ਼ਾਨ ਆਉਂਦਾ ਆਪਣੇ ਦਿਮਾਗ 'ਚ ਆਉਂਦਾ ਵੀ ਇਹ ਤਾਂ ਵੀ ਟੈਕਨੋਲੋਜੀ ਦੇ ਵਿੱਚ ਵੀ ਬਸ ਮਹਾਂਸ਼ਕਤੀਆਂ ਬਣੀਆਂ ਹੋਈਆਂ ਆ। ਪਰ ਇਹਨਾਂ ਤਰੱਕੀਆਂ ਦੇ ਨਾਲ ਆਹ ਹਾਈ ਵੀ ਇੱਕ ਵੱਡੀ ਅਲਾਮਤ ਲੈ ਕੇ ਬੈਠੇ ਆ। ਸਰਵੇ ਇਹ ਕਹਿੰਦਾ ਕਿ 90% ਪਾਪੂਲੇਸ਼ਨ ਇਹਨਾਂ ਮੁਲਕਾਂ ਦੀ ਮਾਇਓਪੀਆ ਦੇ ਨਾਲ ਗ੍ਰਸਤ ਆ, ਜਾਣੀ ਕਿ ਇਹਨਾਂ ਦੇ ਮਾਈਨਸ ਦਾ ਚਸ਼ਮਾ ਲੱਗਾ ਹੋਇਆ। ਚਸ਼ਮਾ ਵੀ ਦੋ ਤਰ੍ਹਾਂ ਦਾ ਹੁੰਦਾ ਨਾ, ਇੱਕ ਮਾਈਨਸ ਪੋਜ਼ਿਟਿਵ। ਹਾਂਜੀ, ਮੈਂ ਤੁਹਾਡੇ ਕੋਲ ਮੇਰਾ ਇਹ ਵੀ ਸਵਾਲ ਹੋਏਗਾ, ਉਹ ਅੱਗੇ ਆਪਾਂ ਜਾ ਕੇ ਥੋੜ੍ਹਾ ਐਕਸਪਲੇਨ ਕਰਦੇ ਹਾਂ। ਸੋ ਇਹਦਾ ਮਤਲਬ ਇਹ ਹੋਇਆ ਕਿ ਸੰਸਾਰ ਦੇ ਵਿੱਚ ਜਿਹੜਾ ਚਸ਼ਮਾ ਲੱਗਦਾ ਆ, ਪਲੱਸ ਵਾਲੇ ਚਸ਼ਮੇ ਵਾਲੇ ਤਾਂ ਬਹੁਤ ਘੱਟ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਵੀ ਵੱਧ ਜਾਣ, ਫਿਰ ਤਾਂ ਸਿਆਪਾ ਹੀ ਪੈ ਜਾਏਗਾ। ਮਾਈਨਸ ਵਾਲੇ ਜ਼ਿਆਦਾ ਆ। ਸੋ ਇਹਨਾਂ ਮੁਲਕਾਂ ਦੀ 90% ਪਾਪੂਲੇਸ਼ਨ ਐਨਕੂ ਆ, ਉਹ ਵੀ ਮਾਈਨਸ ਦੇ ਨਾਲ। ਆਪਾਂ ਨੂੰ ਅੱਗੇ ਜਾ ਕੇ ਫਿਰ ਇਹਦੇ ਵਿੱਚ ਡਿਫਰੈਂਸ਼ੀਏਟ ਕਰਨਾ ਪੈਣਾ ਵੀ ਭਾਈ ਮਾਈਨਸ ਵਾਲਾ ਖਤਰੇ ਵਾਲਾ ਹੁੰਦਾ ਕਿ ਪਲੱਸ ਵਾਲਾ ਖਤਰੇ ਦਾ ਹੁੰਦਾ। ਮਾਈਨਸ ਵਾਲਾ ਦੂਰ ਦੀ ਨਿਗਾਹ ਨਾਲ ਨੇੜੇ ਹੁੰਦਾ ਆ ਕਿ ਨੇੜੇ ਦੀ ਨਿਗਾਹ ਨਾਲ ਹੁੰਦਾ, ਉਹ ਫਿਰ ਆਪਾਂ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਾਂਗੇ। ਅਤੇ ਇਹਦੇ ਵਿੱਚ ਭਾਜੀ ਵੈਸੇ ਇੱਕ ਚਲੋ ਇਹ ਬੜਾ ਕਾਮਨ ਜਿਹਾ ਸਵਾਲ ਹੁੰਦਾ ਆ ਕਿ ਵੀ ਜਦੋਂ ਕਿਸੇ ਦੇ ਐਨਕਾਂ ਲੱਗੀ ਦੇਖਦੇ ਆ ਜਾਂ ਕਿਸੇ ਨੂੰ ਪੁੱਛਦੇ ਵੀ ਆ ਕਿ ਕਈ ਵਾਰ ਮਤਲਬ ਇੱਦਾਂ ਦਾ ਹੁੰਦਾ ਕਿ ਸਾਨੂੰ ਨਹੀਂ ਪਤਾ ਹੁੰਦਾ, ਬੰਦੇ ਦੀ ਦੇਖਦੇ ਕਿ ਯਾਰ ਵੀ ਉਹ ਜਿਹਦੀ ਨਿਗਾਹ ਨਹੀਂ ਘੱਟ, ਉਹ ਇੱਕਦਮ ਦੇਖ ਕੇ ਹੈਰਾਨ ਹੁੰਦਾ ਵੀ ਬੜੀ ਇੱਕਦਮ ਅੱਖਾਂ 'ਚ ਪੈਂਦੀ ਹੈ, ਚੁਭਨ ਜਿਹੀ ਪੈਂਦੀ ਹੈ। ਅਤੇ ਫਿਰ ਬੰਦਾ ਦੱਸਦਾ ਕਿ ਯਾਰ ਮੇਰੀ ਤਾਂ -2 ਹੈ, ਮੇਰੀ ਪਲੱਸ ਇੱਕ ਅੱਖ ਦੀ ਮੇਰੀ ਪਲੱਸ ਹੈ, ਇੱਕ ਦੀ ਅੱਖ ਦੀ ਮਾਈਨਸ, ਜਾਂ ਇਹੋ ਜਿਹੀਆਂ ਕੋਈ ਗੱਲਾਂ ਹੁੰਦੀਆਂ ਨੇ। ਤਾਂ ਇਹ ਪਲੱਸ ਮਾਈਨਸ ਦਾ ਕੀ ਚੱਕਰ ਹੁੰਦਾ ਵੀ ਕਿ ਪਲੱਸ ਵਾਲੇ ਨੂੰ ਕੀ ਨਿਗਾਹ ਦੂਰੋਂ ਦਿਖਦੀ ਹੈ ਜਾਂ ਘੱਟ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਪਲੱਸ ਮਾਈਨਸ ਨੂੰ ਸਮਝਣ ਲਈ ਆਪਾਂ ਨੂੰ ਥੋੜ੍ਹੀ ਐਗਜ਼ਾਮਪਲ ਨਾਲ ਚੱਲਣਾ ਪਊਗਾ। ਹਾਂਜੀ, ਮੈਂ ਫਿਰ ਦੁਬਾਰਾ ਤੋਂ ਪਿੱਛੇ ਉਹਨੂੰ ਤੋੜਦਾ, ਥੋੜ੍ਹੀ ਲੜੀ ਬਣਾ ਦਿੰਦਾ ਤਾਂ ਕਿ ਸਾਡੇ ਦਰਸ਼ਕਾਂ ਨੂੰ ਹੋਰ ਥੋੜ੍ਹਾ ਕਲੀਅਰ ਹੋ ਜਾਵੇ ਵੀ ਇਹ ਵਾਲਾ ਜਿਹੜਾ ਸੰਤਾਪ ਆ ਅਸੀਂ ਝੱਲ ਵੀ ਰਹੇ ਹਾਂ ਅਤੇ ਬਹੁਤ ਵੱਡਾ ਅੱਗੇ ਬਣਨੇ ਵਾਲਾ ਆ। ਵੀ ਤੁਹਾਨੂੰ ਅਵੇਅਰ ਹੋਣ ਦੀ ਲੋੜ ਆ, ਨੌਲੇਜ ਦੀ ਲੋੜ ਆ। ਹਾਂਜੀ, ਲੋਕਾਂ ਦੇ ਵਿੱਚ ਆਲਰੇਡੀ ਚਸ਼ਮੇ ਬਹੁਤ ਲੱਗ ਚੁੱਕੇ ਆ, ਮੰਨੋ ਚਾਹੇ ਨਾ ਮੰਨੋ, ਬਹੁਤ ਲੱਗ ਚੁੱਕੇ ਆ। ਘਰ ਘਰ ਦੀ ਕਹਾਣੀ ਹੋ ਗਈ ਆ। ਮੈਂ ਮੰਨਦਾ ਕਈ ਵਾਰ ਘਰ ਦੇ ਵਿੱਚ 4 ਜਾਂ 5 ਜੀ ਆ ਨਾ, ਉਹਦੇ ਵਿੱਚੋਂ 90% ਮੀਨ ਕਿ 4 ਜੀ ਨੂੰ ਚਸ਼ਮਾ ਲੱਗਾ ਹੋਇਆ ਆ। ਬਿਲਕੁਲ ਹੀ। ਕੋਈ ਸਿਰਫ ਆਪਣੇ ਆਪ ਨੂੰ ਛਲਾਵਾ ਦੇਈ ਜਾ ਰਿਹਾ, ਮੈਂ ਤਾਂ ਕਾਂਟੈਕਟ ਲੈਂਸ ਹੀ ਪਾਉਣਾ, ਮੇਰੇ ਕਿਹੜਾ ਚਸ਼ਮਾ ਲੱਗਾ ਹੋਇਆ। ਕੋਈ ਕਹਿੰਦਾ ਮੈਂ ਤਾਂ ਬਾਹਰੋਂ ਪਾਉਂਦੇ ਨਹੀਂ, ਮੈਂ ਤਾਂ ਅੰਦਰੇ ਪਵਾਏ ਹੋਏ ਆ। ਹੈਗਾ ਤਾਂ ਚਸ਼ਮਾ ਟਾਈਪ ਹੀ ਆ। ਬਿਲਕੁਲ ਬਿਲਕੁਲ, ਠੀਕ ਹੈ ਨਾ। ਸੋ ਇਹ ਸਾਰਾ ਜਿਹੜੀ ਅਲਾਮਤ ਇਹ ਬਣੀ ਹੈ ਨਾ, ਸਾਡੇ ਮਾਡਰਨ ਲਾਈਫ ਸਟਾਈਲ ਦੇ ਨਾਲ ਹੀ ਬਣੀ ਹੋਈ ਆ। ਇਹ ਸਾਨੂੰ ਸਾਰਾ ਪੰਗੇ 'ਚ ਪਾਉਂਦਾ ਆ। ਜੇ ਆਪਾਂ 90 ਦੀ ਗੱਲ ਕਰ ਲਈਏ, 1990 ਦੇ ਟਾਈਮ ਦੀ ਗੱਲ ਕਰ ਲਈਏ, ਉਦੋਂ 2 ਜਾਂ 4% ਚਸ਼ਮੇ ਵਾਲੇ ਹੁੰਦੇ ਸੀ। ਉਦੋਂ ਵੀ ਕਿਸੇ ਨੇ ਚਸ਼ਮਾ ਲਾਉਣਾ ਹੁੰਦਾ ਸੀ ਨਾ, ਲੁਕੋ ਕੇ ਬਸ ਲਾ ਕੇ ਬਾਅਦ ਲੁਕੋ ਲੈਂਦੇ ਹੁੰਦੇ ਸੀਗੇ ਕਿ ਕੋਈ ਦੇਖ ਨਾ ਲਵੇ। ਹੁਣ ਕਹਿੰਦੇ ਹੁੰਦੇ ਸੀਗੇ ਨਾ ਵੀ ਉਹ ਆ ਗਈ ਸ਼ਿਕਲੀ ਜਿਹੀ ਲਾਈ ਹੋਈ ਆ ਫਲਾਨਾ ਢਿੰਗਣਾ, ਮਤਲਬ ਕਿ ਅਜੀਬ ਲੱਗਦਾ ਹੁੰਦਾ। ਬੈਟਰੀ ਬੂਟਰੀ ਇਹੋ ਜਿਹੇ ਸ਼ਬਦ ਬੜੇ। ਹਾਂਜੀ, ਅਤੇ ਹੁਣ ਦੇ ਸਮੇਂ ਦੇ ਵਿੱਚ ਕਹਿ ਲਓ ਵੀ ਹੁਣ 25-30 ਸਾਲ ਲਾ ਲਿਓ, ਹੁਣ 50% ਲੋਕ ਇਹਨਾਂ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕੇ ਆ। ਹਾਂਜੀ, ਹੁਣ ਚਸ਼ਮੇ ਨੂੰ ਮਾਡਰਨ ਲਾਈਫ ਸਟਾਈਲ ਦਾ ਇੱਕ ਹਿੱਸਾ ਬਣਾ ਲਿਆ ਆ ਅਤੇ ਇਹਨੂੰ ਇੱਕ ਫੈਸ਼ਨ ਦਾ, ਇੱਕ ਪੈਸ਼ਨ ਦਾ ਵੀ ਇੱਕ ਜ਼ਰੀਆ ਬਣਾ ਲਿਆ ਆ। ਪਰ ਇਹਦੇ ਪਿੱਛੇ ਗੰਭੀਰਤਾ ਤਾਂ ਇਹ ਦੇਖਣ ਵਾਲੀ ਆ ਕਿ ਤੁਹਾਡੀ ਨਿਗਾਹ ਘਟੀ ਹੋਈ ਆ,
ਤੁਸੀਂ ਉਹਨੂੰ ਕਿਉਂ ਨਹੀਂ ਗੰਭੀਰ ਲੈਂਦੇ ਹੈਗੇ। ਤੇ ਫਿਊਚਰ ਦੇ ਵਿੱਚ ਤਾਂ ਕਹਿੰਦੇ ਆ ਵੀ ਜੇ ਤੁਹਾਡਾ ਆਹੀ ਹਾਲ ਰਿਹਾ, ਸਰਵੇ ਕਹਿੰਦਾ ਵੀ 99 ਤੇ 100 'ਚ ਕੀ ਫਰਕ ਰਹਿ ਗਿਆ, ਸਾਰੇ ਐਨਕ ਹੀ ਹੋਣੇ ਆ। ਹਾਂਜੀ, ਤੇ ਬਸ ਐਨਕਾਂ ਚੱਕੀ ਫਿਰੂਗੇ ਜਾਂ ਆਪਣੇ ਲੈਂਸਿਸ ਵਗੈਰਾ ਪਵਾਉਣਗੇ। ਲਓ ਤੁਹਾਡੇ ਹੁਣ ਆਪਾਂ ਸਵਾਲ 'ਤੇ ਵੀ ਆਉਂਦੇ ਆ। ਥੋੜ੍ਹਾ ਜਿਹਾ ਆਪਾਂ ਇੰਡੀਆ ਦੇ ਪਹਿਲਾਂ ਚੱਲੀਏ। ਹਾਂਜੀ, ਕਿ ਇੰਡੀਆ ਦਾ ਇਸ ਟਾਈਮ ਕੀ ਹਾਲ ਆ। ਜੇ ਉੱਧਰ 90% ਪਾਪੂਲੇਸ਼ਨ ਆ ਚਾਈਨਾ, ਕੋਰੀਆ, ਸਿੰਗਾਪੁਰ, ਜਾਪਾਨ ਤੇ ਤਾਈਵਾਨ ਦੀ ਆ, ਤਾਂ ਇੰਡੀਆ ਵੀ ਬਸ ਪਿੱਛੇ ਇਹਨਾਂ ਦੇ ਤੁਰਿਆ ਆਉਂਦਾ ਆ। ਇੰਡੀਆ ਦੇ ਵਿੱਚ ਇਸ ਟਾਈਮ 60% ਲੋਕਾਂ ਦੇ ਉੱਪਰ ਚਸ਼ਮਾ ਚੜ੍ਹ ਚੁੱਕਾ ਆ। ਇਹ ਹੁਣ ਤੁਸੀਂ ਆਪਣੇ ਘਰਾਂ 'ਚ ਨਿਗਾਹ ਮਾਰ ਕੇ ਦੇਖੋ ਕਿ ਸੱਚੀ ਚੜ੍ਹ ਗਿਆ ਆ। ਹਾਂਜੀ, ਹੁਣ ਇਹ ਨਹੀਂ ਕਿ ਬਾਕੀ ਮੁਲਕ ਬਚੇ ਹੋਏ, ਉੱਧਰ USA ਲੈ ਲਓ ਜਾਂ ਯੂਰਪ ਲੈ ਲਓ, ਉਹ ਵੀ 50% ਤੱਕ ਪਹੁੰਚੇ ਹੋਏ ਆ। ਸੋ ਇਹਦਾ ਮਤਲਬ ਜਿਹੜਾ ਟੈਕਨੋਲੋਜੀ ਐਡਵਾਂਸਮੈਂਟ ਆਪਾਂ ਕਹਿੰਦੇ ਆ, ਜਾਂ ਸਾਡਾ ਮਾਡਰਨ ਲਾਈਫ ਸਟਾਈਲ ਹੈ, ਸਾਡੇ ਹੱਥਾਂ 'ਚ ਮੋਬਾਈਲ ਆ ਗਏ ਆ, ਸਾਡੇ ਹੱਥਾਂ 'ਚ ਟੈਬਲੇਟ ਆ ਗਏ ਆ, ਕੰਪਿਊਟਰਸ ਆ ਗਏ ਆ। ਹੁਣ ਤਾਂ ਆਪਾਂ ਕੰਪਿਊਟਰ ਵੀ ਚੁਣ ਲੱਗੇ, ਕਹਿੰਦੇ ਟੱਚ ਸਕਰੀਨ ਲੈ ਲਓ। ਬਿਲਕੁਲ। ਸੋ ਉਦੋਂ ਸ਼ੌਂਕ ਜ਼ਰੂਰ ਜਾਗਦਾ, ਬੱਚਿਆਂ 'ਚ ਬੜਾ ਸ਼ੌਂਕ ਹੁੰਦਾ, ਲੈ ਵੀ ਹੱਥ ਨਾਲ ਸਾਰਾ ਕਰੀ ਜਾਣਾ, ਪਰ ਕਦੀ ਇਹ ਨਹੀਂ ਵਿਚਾਰ ਕੀਤਾ ਟੱਚ ਸਕਰੀਨ ਨੇ ਤੁਹਾਨੂੰ ਸਦਾ ਲਈ ਆਪਣੇ ਨਾਲ ਬੰਨ੍ਹ ਕੇ ਰੱਖਣਾ। ਤੁਸੀਂ ਕਿੰਨੀ ਕੁ ਦੂਰ ਜਾ ਸਕਦੇ, ਫੁੱਟ ਵੀ ਨਹੀਂ ਤੋਂ ਦੂਰ ਜਾ ਸਕਦੇ ਹੈਗੇ। ਹਾਂਜੀ, ਉਹਨਾਂ ਦਾ ਚੰਗਾ ਇਹੀ ਹੈ ਕਿ ਤੁਸੀਂ ਵਿਦਆਊਟ ਟੱਚ ਸਕਰੀਨ ਵਾਲਾ ਲੈ ਲਓ। ਜੇ ਟੱਚ ਸਕਰੀਨ ਵਾਲਾ ਹੈਗਾ ਵੀ, ਫਿਰ ਵੀ ਤੁਸੀਂ ਮਾਊਸ ਲਾ ਕੇ ਘੱਟ ਤੋਂ ਘੱਟ 4 ਫੁੱਟ ਪਿੱਛੇ ਦਾ ਬੈਠ ਸਕਦੇ ਆ, ਸਕਰੀਨ ਥੋੜ੍ਹਾ ਮੋਟਾ ਵੱਡਾ ਕਰ ਲਓ। ਹਾਂਜੀ, ਸੋ ਇਹ ਸਾਰੀਆਂ ਅਲਾਮਤਾਂ ਨੇ ਸਾਨੂੰ ਤਕਰੀਬਨ ਇਹਦੇ ਵਿੱਚ ਬੰਨ੍ਹ ਕੇ ਰੱਖ ਦਿੱਤਾ ਆ। ਸੋ ਕਹਿਣ ਦਾ ਮਤਲਬ ਕੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ 100% ਮਾਈਨਸ ਜਿਹੜਾ ਚਸ਼ਮਾ ਤੁਹਾਡੀ ਐਨਕ ਆ, ਉਹ ਤਾਂ ਲੱਗਣੀ ਆ, ਕੋਈ ਹੁਣ ਚਾਹੇ ਮੰਨੇ ਚਾਹੇ ਨਾ ਮੰਨੇ। ਭਾਈ ਪਰ ਗੱਲ ਉਹੀ ਹੈ ਕਿ ਵੀ ਜਿਹੜਾ ਮਾਈਨਸ, ਇਹ ਮਾਈਨਸ ਦਾ ਚੱਕਰ ਕੀ ਹੈ ਕਿ ਵੀ ਮਾਈਨਸ ਨਿਗਾਹ ਪਲੱਸ, ਉਹਦਾ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ ਲਾ ਵੀ ਥੋੜ੍ਹਾ ਜਿਹਾ ਟੈਕਨੀਕਲ ਜਿਹਾ ਹੈਗਾ ਆ, ਪਰ ਇਹਨੂੰ ਆਪਾਂ ਆਮ ਸ਼ਬਦਾਂ 'ਚ ਸਮਝ ਸਕਦੇ ਹਾਂ। ਜਦੋਂ ਵੀ ਆਪਾਂ ਨੂੰ ਕੋਈ ਅੱਖ ਦੀ ਨਿਗਾਹ ਦੀ ਕੋਈ ਵੀ ਸਮੱਸਿਆ ਆਉਂਦੀ ਆ, ਤਾਂ ਡਾਕਟਰ ਜਿਹੜਾ ਵੀ ਉਹਨੂੰ ਡਾਇਗਨੋਸ ਕਰਦਾ, ਉਹ ਸੁਜੈਸਟ ਕਰਦਾ ਵੀ ਤੈਨੂੰ ਮਾਈਨਸ ਨੰਬਰ ਲੱਗਣਾ ਜਾਂ ਪਲੱਸ ਨੰਬਰ ਲੱਗਣਾ ਆ। ਹਾਂਜੀ, ਰਿਸਰਚ ਨੇ ਤਾਂ ਪਹਿਲਾਂ ਇਹ ਦੱਸੇ ਦਿੱਤਾ ਕਿ 90% ਤਾਂ ਜਿੰਨੇ ਵੀ ਹੈਗੇ ਆ ਇਹਦੀ ਰਿਸਰਚ ਦੇ ਵਿੱਚ ਆਉਂਦੇ, ਉਹ ਕਹਿੰਦੇ ਵੀ ਇਹਨਾਂ ਨੂੰ ਮਾਈਨਸ ਦੀਆਂ ਐਨਕਾਂ ਨੰਬਰ ਲੱਗ ਰਹੇ ਆ। ਹਾਂਜੀ, ਠੀਕ ਹੈ ਜੀ, ਪਰ ਆਪਾਂ ਇੱਥੇ ਪਲੱਸ ਤੇ ਮਾਈਨਸ ਦੀ ਇਹ ਗੱਲ ਕਰਦੇ ਹਾਂ। ਦੇਖੋ ਪਹਿਲਾਂ ਥੋੜ੍ਹਾ ਇਹਨਾਂ ਨੂੰ ਸਾਇੰਟੀਫਿਕਲੀ ਸਮਝਣਾ ਪਊਗਾ ਵੀ ਨਿਗਾਹ ਘੱਟ ਕਿਉਂ ਰਹੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਆਪਾਂ ਪਲੱਸ ਮਾਈਨਸ 'ਤੇ ਚੱਲਦੇ ਹਾਂ। ਦੇਖੋ ਜਿਹੜੀ ਹਿਊਮਨ ਆਈ ਸੀਗੀ ਨਾ, ਜੇ ਆਪਾਂ ਕਹਿੰਦੇ ਵੀ 300 ਸਾਲ ਪਹਿਲਾਂ ਮਨੁੱਖਾਂ ਦੇ ਐਨਕਾਂ ਹੀ ਲੱਗਦੀਆਂ ਸੀਗੀਆਂ, ਜੇ ਆਪਾਂ ਉਹ ਤੋਂ ਪਿੱਛੇ ਚਲੀਏ। ਹਾਂਜੀ, ਠੀਕ ਹੈ, ਜਦੋਂ ਮਨੁੱਖ ਨੇ ਸ਼ੁਰੂਆਤ ਕੀਤੀ ਆ ਕਿ ਸ਼ਿਕਾਰ ਕਰਨਾ ਸ਼ੁਰੂ ਕੀਤਾ, ਜਿਹੜਾ ਅੰਨ ਵਗੈਰਾ ਖੇਤੀਬਾੜੀ ਕੀਤੀ, ਉਹ ਤੋਂ ਬਹੁਤ ਲੇਟ ਕੀਤੀ ਉਹਨੇ। ਜੇ ਉਸ ਸਮੇਂ ਨੂੰ ਆਪਾਂ ਦੇਖੀਏ, ਕਿਉਂਕਿ ਜਿਹੜਾ ਸ਼ਿਕਾਰ ਕਰਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣਾ ਜਿਸ ਚੀਜ਼ ਨੂੰ ਸ਼ਿਕਾਰ ਬਣਾਉਣਾ ਹੈ, ਉਹਨੂੰ ਬੜੀ ਦੂਰ ਤੋਂ ਤੱਕ ਰਹੇ ਹੁੰਦੇ ਆ। ਠੀਕ ਆ, ਆਪਣੀ ਆਈ ਸਾਈਟ ਤੋਂ ਲਗਾਉਂਦੇ ਆ, ਉਹ ਹੁੰਦੀ ਹੈ ਦੂਰ ਦੀ ਨਿਗਾਹ, ਕਿ ਦੂਰ ਤੋਂ ਕਿਸੇ ਚੀਜ਼ ਨੂੰ ਤੁਸੀਂ ਤੱਕ ਰਹੇ ਆ ਤੇ ਉਹਦੇ ਤੱਕ ਫਿਰ ਉਹਨੂੰ ਮਾਰ ਕਰਨ ਲਈ ਜਾਂਦੇ ਆ। ਹਾਂਜੀ, ਅਸਲ ਦੇ ਵਿੱਚ ਨੇਚਰ ਨੇ, ਕੁਦਰਤ ਨੇ ਸਾਡੀ ਜਿਹੜੀਆਂ ਅੱਖਾਂ ਬਣਾਈ ਸੀ, ਦੂਰ ਦੀਆਂ ਚੀਜ਼ਾਂ ਦੇਖਣ ਲਈ ਬਣਾਈ ਸੀ। ਓਕੇ, ਬਾਈ ਨੈਚੁਰਲ। ਠੀਕ ਆ, ਪਰ ਇਹਦਾ ਮਤਲਬ ਇਹ ਵੀ ਹੈ ਨੀਗਾ ਕਿ ਕੁਦਰਤ ਨੇ, ਜਾਂ ਆਪਾਂ ਲੋਕੀ ਕਹਿੰਦੇ ਰੱਬ ਨੇ ਜਾਂ ਕੁਦਰਤ ਨੇ ਜਾਂ ਗੋਡ ਨੇ, ਚਲੋ ਆਪਾਂ ਕੁਦਰਤ ਸ਼ਬਦ ਇੱਥੇ ਲਾਉਂਦੇ ਆ, ਕਿ ਸਾਰੇ ਜਿਹੜੇ ਬੋਡੀ ਪਾਰਟਸ ਇਹਦੇ ਵਿੱਚ ਅੱਖਾਂ ਵੀ ਆਉਂਦੀਆਂ ਵੀ ਬਿਲਕੁਲ ਪਰਫੈਕਟਲੀ ਬਣਾਏ ਹੋਣਗੇ। ਪਰ ਜਿੰਨਾ ਕਿ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਜਿਹੜੀ ਅੱਖ ਆ ਨਾ, ਨੇਚਰ ਨੇ ਪੂਰੀ ਪਰਫੈਕਟ ਨਹੀਂ ਬਣਾਈ ਹੈਗੀ। ਅੱਛਾ, ਕਿਉਂ ਨਹੀਂ ਬਣਾਈ, ਡਿਟੇਲ 'ਚ ਇਹਤੇ ਵੀ ਜਾਊਂਗਾ। ਅੱਖ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਜਿਹੜੀ ਮਨੁੱਖੀ ਅੱਖ ਆ, ਉਹ 6x6 ਦੀ ਸਮਰੱਥਾ ਰੱਖਦੀ ਆ ਦੇਖਣ ਦੀ। ਠੀਕ ਆ, ਅੱਗੇ ਆਪਾਂ ਡਿਸਕਸ ਕਰਾਂਗੇ 6x6 ਕੀ ਹੁੰਦਾ ਆ। ਦਰਅਸਲ ਇੱਕ ਮਨੁੱਖ 6x6 ਤੋਂ ਵੀ ਗਾਂਹ ਜਾ ਕੇ ਦੇਖ ਸਕਦਾ, 6x5, 4, 3 ਦੇ ਲਾਈਨ ਦੇ ਉੱਪਰ ਵੀ ਆ ਸਕਦਾ। ਦੇਖਿਆ ਹੋਣਾ ਨਾ, ਜਦੋਂ ਨਿਗਾਹ ਚੈੱਕ ਕਰਦੇ ਇੱਕ ਚਾਰਟ ਲਾਇਆ ਹੁੰਦਾ। ਹਾਂਜੀ, ਤੇ ਇੱਕ ਉਹਨਾਂ ਨੇ 6x6 ਦੀ ਇੱਕ ਲਾਈਨ ਲਿਖੀ ਹੁੰਦੀ ਆ, ਚਾਰਟ ਦੇ ਵਿੱਚ ਅੱਖਰਾਂ ਦਾ ਸਾਈਜ਼ ਹੁੰਦਾ ਆ। ਹਾਂਜੀ, ਬਿਲਕੁਲ ਨਿੱਕਾ। ਜਦੋਂ ਕੋਈ ਇਨਸਾਨ ਉਹਨੂੰ ਪੜ੍ਹ ਜਾਂਦਾ ਆ ਤਾਂ ਉਹਨੂੰ ਕਹਿੰਦਾ ਨਹੀਂ ਤੇਰੀ ਨਿਗਾਹ ਠੀਕ ਆ। ਹਾਂਜੀ, ਜੇ ਉੱਥੇ ਜਾ ਕੇ ਉਹ ਮਾਰ ਖਾ ਗਿਆ, ਫਿਰ ਉਹਨਾਂ ਨੇ ਮਹਿਸੂਸ ਕਰ ਲੈਣਾ ਕਿ ਨਹੀਂ, ਇਹਦੀ ਵੀ ਨਿਗਾਹ 'ਚ ਕੋਈ ਪ੍ਰੋਬਲਮ ਆ। ਸਾਡੀ ਅੱਖ ਨੂੰ ਹਜੇ ਤੱਕ ਇਹ ਮੰਨਿਆ ਗਿਆ ਵੀ 6x6 ਤੱਕ ਜਾਂਦੀ ਆ। ਪਰ ਜਿਹੜੀਆਂ ਹੁਣ ਨਵੀਆਂ ਰਿਸਰਚਿਸ ਆ ਗਈਆਂ, ਜਾਂ ਨਵੀਆਂ ਜਿਹੜਾ ਸਾਡੇ ਕੋਲ ਇਕਵਿਪਮੈਂਟ ਆ ਗਿਆ, ਟੈਕਨੀਕਸ ਆ ਗਈਆਂ, ਉਹ ਮਨੁੱਖ ਨੂੰ 6x6 ਤੋਂ ਘੱਟ ਕਰਕੇ 6x3 'ਤੇ ਲੈ ਕੇ ਜਾਣ 'ਚ ਸਫਲ ਹੋਈਆਂ ਆ। ਕਿ ਇੱਕ ਬੰਦਾ ਐਨਕ ਦੇ ਨਾਲ ਗਰਸਿਆ ਹੋਇਆ ਸੀ, ਉਹਨੂੰ ਐਨਕ ਲੱਗੀ ਹੋਈ ਸੀ, ਉਹਦੀ ਐਨਕ ਵੀ ਛੁੱਟੇਗੀ ਔਰ ਉਹ 6x6 ਤੋਂ ਵੀ ਪਰਫੈਕਟ ਹੋਵੇ, 6x3 'ਤੇ ਚੱਲ ਜਾਏਗਾ। ਮਤਲਬ ਕਿ ਉਹਦੀ ਨਿਗਾਹ ਆਮ ਇਨਸਾਨ ਨਾਲੋਂ ਵੀ ਦੁੱਗਣੀ, 6x3 'ਤੇ ਅਗਰ ਆ ਗਈ ਨਾ ਤੁਹਾਡੀ, ਤਾਂ ਇੱਕ ਆਮ ਇਨਸਾਨ ਨਾਲ ਤੁਹਾਡੀ ਨਿਗਾਹ ਦੁੱਗਣੀ ਬਣ ਜਾਣੀ ਆ। ਓਕੇ, ਠੀਕ ਆ, ਵਾਪਸ ਆਉਣਾ ਮੈਂ ਤੁਹਾਡੇ ਸਵਾਲ ਦੇ ਉੱਪਰ। ਨੇਚਰ ਨੇ ਜਿਹੜੀ ਸਾਡੀ ਅੱਖ ਬਣਾਈ ਆ, ਉਹਦੇ ਵਿੱਚ ਨਾ ਕੁਛ ਤਰੁੱਟੀਆਂ ਛੱਡੀਆਂ ਹੋਈਆਂ ਆ। ਇਹਦੇ ਕਰਕੇ ਅਸੀਂ ਥੋੜ੍ਹੇ ਜਿਹਾ ਨਾ ਉਹਦੀ ਆਊਟਪੁੱਟ ਯੂਟੀਲਾਈਜ਼ ਪ੍ਰੋਪਰ 100% ਨਹੀਂ ਕਰ ਰਿਹਾ। ਪਰ ਜਿਹੜੀਆਂ ਨਵੀਆਂ ਟੈਕਨੀਕਸ ਆ ਗਈਆਂ, ਉਹ ਜਿਹੜੀਆਂ ਦੁਸ਼ਵਾਰੀਆਂ ਵਿੱਚ ਹੈਗੀਆਂ, ਉਹਨਾਂ ਨੂੰ ਕਵਰ ਅਪ ਕਰਨੀ ਆ। ਸੋ ਇਹਦਾ ਮਤਲਬ ਕਿ ਉਹ ਰੈਂਕ ਥੱਲੇ ਤੱਕ ਲਿਆਉਂਦਾ ਹੋਣਾ ਕਿ ਅਸੀਂ ਹੋਰ ਵੀ ਉਹਨੂੰ ਯੂਟੀਲਾਈਜ਼ ਕਰ ਸਕਦੇ, ਸਾਡੀ ਨਿਗਾਹ ਹੋਰ ਵੀ ਤੇਜ਼ ਹੋ ਸਕਦੀ ਆ। ਹੁਣ
ਨੇਚਰ ਨੇ ਤਾਂ ਸਾਨੂੰ ਅੱਖਾਂ ਦਿੱਤੀਆਂ ਸੀਗੀਆਂ ਵੀ ਦੂਰ ਤੋਂ ਨਿਗਾਹ ਟਿਕਾ ਕੇ ਤੇ ਤੁਸੀਂ ਉਹਦਾ ਸ਼ਿਕਾਰ ਕਰਨਾ ਹੈ। ਤੁਸੀਂ ਆਪ ਵੀ ਕਦੀ ਅਨੁਭਵ ਕਰਕੇ ਦੇਖਿਓ, ਜਦੋਂ ਤੁਸੀਂ ਦੂਰ ਤੇ ਨਿਗਾਹ ਟਿਕਾਉਂਦੇ ਹੋ ਹਾਂਜੀ ਤੁਹਾਨੂੰ 'ਚ ਆਨੰਦ ਆਉਂਦਾ, ਹੂੰ ਥੋੜੇ ਸਟ੍ਰੈਸ ਨਹੀਂ ਪੈਂਦੀ। ਜਦੋਂ ਨੇਚਰ ਨੂੰ ਜਦੋਂ ਜਾ ਕੇ ਅਸੀਂ ਪਹਾੜਾਂ ਦੇ ਵਿੱਚ ਦੇਖਦੇ ਪਹਾੜ ਦਾ ਮਤਲਬ ਕੀ ਹੈ ਕਿ ਦੂਰ ਹੁੰਦਾ ਆ, ਹਾਂਜੀ ਅਸੀਂ ਹੋਰ ਉਹਨੂੰ ਦੇਖਣ ਦੀ ਤਾਂ ਕੋਸ਼ਿਸ਼ ਕਰਦੇ ਹਾਂ। ਹਾਂ ਵੈਸੇ ਤਾਂ ਜਿਹੜੇ ਜਿੰਨੇ ਅੱਖਾਂ ਨੂੰ ਰਿਲੈਕਸੇਸ਼ਨ ਵਧੀਆ ਤੋਂ ਵਧੀਆ ਜੇ ਆਪਾਂ ਕੈਮਰਾ ਵੀ ਦੁਨੀਆ ਦਾ ਚੱਕ ਲਈਏ, ਉਹ ਸਾਡੀ ਅੱਖ ਦੇ ਮੈਗਾਪਿਕਸਲ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਕੈਮਰੇ ਵੱਧ ਤੋਂ ਵੱਧ 60-70 ਮੈਗਾਪਿਕਸਲ ਦੇ ਹੋਣਗੇ, ਅੱਖ ਤਾਂ 500 ਤੋਂ ਸਮਥਿੰਗ ਉੱਪਰ ਜਾਂਦੀ ਹੈ। ਹਾਂਜੀ ਪਰ ਅਸੀਂ ਉਹਨੂੰ ਵਰਤ ਨਹੀਂ ਪੂਰਾ ਰਹੇ, ਉਹ ਬਣਾਵਟੀ ਕੁਛ ਇੱਦਾਂ ਦੀ ਆ ਜਾਂ ਹਜੇ ਅਸੀਂ ਉਹਨੂੰ ਸਮਝ ਨਹੀਂ ਪੂਰਾ ਸਕੇ ਹੈਗੇ। ਹੁਣ ਸਮੱਸਿਆ ਕਿੱਥੇ ਆ ਗਈ ਆ, ਐਨਕ ਕਿਉਂ ਲੱਗਦੀ ਆ, ਇਹ ਨੰਬਰ ਸਾਨੂੰ ਕਿਉਂ ਲੱਗਦੇ ਆ? ਜਿੱਦਾਂ ਜਿੱਦਾਂ ਲਾਈਫ ਸਟਾਈਲ ਸਾਡਾ ਮਾਡਰਨ ਹੁੰਦਾ ਗਿਆ ਨਾ, ਸਾਡੇ ਗੈਜਟਸ ਆਉਣੇ ਸ਼ੁਰੂ ਹੋ ਗਏ। ਸਾਡੀ ਇਹ ਵਾਲਾ ਜਿਹੜਾ ਅੰਗ ਸੀਗਾ, ਇਹ ਤਾਂ ਸੀਗਾ ਦੂਰ ਦਾ ਨਜ਼ਾਰਾ ਲੈਣ ਦੇ ਲਈ, ਠੀਕ ਆ। ਇਹ ਨਹੀਂ ਕਿ ਉਦੋਂ ਲਾਗੇ ਵਾਲੇ ਕੰਮ ਨਹੀਂ ਕਰਦੇ ਸੀਗੇ, ਲਾਗੇ ਵਾਲੇ ਕੰਮ ਸੀਗੇ ਜਿਹਨਾਂ ਨੂੰ ਆਪਾਂ ਕੰਮੇ ਹੀ ਕਹਿ ਦਿੰਦੇ ਹਾਂ। ਅੱਜ ਅਸੀਂ ਕੀ ਕਰ ਲਿਆ ਆ, ਅੱਜ ਅਸੀਂ ਜੇ ਮੋਬਾਈਲ ਹੱਥ 'ਚ ਫੜ ਲਿਆ, ਸਮਾਰਟਫੋਨ ਫੜ ਲਿਆ, ਟੈਬਲੇਟ ਫੜ ਲਿਆ, ਮੂਹਰੇ ਕੰਪਿਊਟਰ ਖੋਲ੍ਹੇ ਆ, ਕੰਮ ਥੋੜ੍ਹਾ ਅਸੀਂ ਕਰਦੇ ਹਾਂ, ਅਸੀਂ ਉੱਥੇ ਇੰਟਰਟੇਨਮੈਂਟ ਕਰਨ ਡਏ ਹਾਂ। ਉੱਪਰੋਂ ਸੋਸ਼ਲ ਮੀਡੀਆ ਨੇ ਆ ਕੇ ਪੂਰੀ ਬੇੜੀ ਬਿਠਾਤੀ ਆ। ਸੋਸ਼ਲ ਮੀਡੀਆ ਜਦੋਂ ਖੋਲ੍ਹਦੇ ਆ ਉਹ ਸਾਰਾ ਇੰਟਰਟੇਨਮੈਂਟ ਹੀ ਆ, ਹੋਰ ਉਹਦੇ ਵਿੱਚ ਕੰਮ ਕਿਹੜਾ ਹੋਇਆ? ਕੋਈ ਵੀ ਨਹੀਂ ਹੋਇਆ। ਸੋ ਅਸੀਂ ਅੱਖਾਂ ਨੂੰ ਜ਼ਬਰਦਸਤੀ ਇਹ ਸਮਝਾਉਣ 'ਚ ਲੱਗੇ ਹੋਏ ਆ ਕਿ ਤੂੰ ਨੇੜੇ ਦੇ ਜਿਹੜੇ ਵਿਜ਼ੂਅਲਸ ਕਿਰਨਾਂ ਨਿਕਲਦੀਆਂ, ਰੇਜ਼ਸ ਨਿਕਲਣੀਆਂ, ਉਹਨਾਂ ਨੂੰ ਵਿਜ਼ੂਅਲਾਈਜ਼ ਕਰ। ਅੱਖਾਂ ਨੂੰ ਤਾਂ ਆਦਤ ਦੂਰ ਦੀ ਪਈ ਹੋ ਸੀਗੀ, ਧੱਕੇ ਦੇ ਨਾਲ ਉਹਨੂੰ ਅਸੀਂ ਸਕਰੀਨਾਂ ਦਿਖਾ ਰਹੇ ਹਾਂ। ਉਹਨਾਂ ਕੀ ਹੁੰਦਾ ਆ, ਉਹ ਜਦੋਂ ਵਿਜ਼ੂਅਲਾਈਜ਼ ਕਰਦਾ ਆ ਉਹਨੂੰ ਜ਼ਿਆਦਾ ਅੰਦਰ ਪਾਵਰ ਕ੍ਰੀਏਟ ਕਰਨੀ ਪੈਂਦੀ ਆ। ਕਿਰਨਾਂ ਨੂੰ ਢੰਗ ਦੇ ਨਾਲ ਉਹਨੂੰ ਵਿਜ਼ੂਅਲਾਈਜ਼ ਕਰਨਾ ਪੈਂਦਾ, ਉਹਨੂੰ ਐਫਰਟ ਕਰਨੀ ਪੈਂਦੀ ਆ। ਉਹਦੇ ਨਾਲ ਤੁਹਾਡੀ ਫਿਰ ਅੱਖਾਂ ਦੀ ਪਾਵਰ ਘਟਣੀ ਸ਼ੁਰੂ ਹੋ ਜਾਂਦੀ ਆ। ਸ਼ੁਰੂ ਤੁਹਾਨੂੰ ਪਤਾ ਨਹੀਂ ਲੱਗਦਾ, ਉਹ ਜਿੱਦਾਂ ਜਿੱਦਾਂ ਤੁਸੀਂ ਬਾਰ-ਬਾਰ ਕਰਦੇ ਆ, ਅੰਦਰ ਤੁਹਾਡਾ ਫਿਰ ਜਿਹੜਾ ਉਹ ਲੈਂਸ ਆ ਉਹ ਕਦੀ ਮੋਟਾ ਹੁੰਦਾ, ਕਦੀ ਪਤਲਾ ਹੁੰਦਾ। ਜਦੋਂ ਤੁਹਾਨੂੰ ਜ਼ਿਆਦਾ ਪਾਵਰ ਦੀ ਲੋੜ ਪੈਂਦੀ ਆ, ਕਿਉਂਕਿ ਚੀਜ਼ ਬਹੁਤ ਕਲੋਜ਼ ਆ, ਸਾਡੀ ਉਦੋਂ ਬੋਡੀ ਨੂੰ ਆਦਤ ਨਹੀਂ ਪਈ ਸੀਗੀ, ਲੈਂਸ ਨੇ ਮੋਟਾ ਹੋਣਾ। ਉਹ ਮੋਟਾ ਹੋਣ ਦੇ ਨਾਲ ਕਿ ਉਹਨੂੰ ਜ਼ਿਆਦਾ ਉਹਨੂੰ ਵਿਜ਼ੂਅਲਾਈਜ਼ ਕੋਸ਼ਿਸ਼ ਕਰਨੀ ਆ ਕਰਨ ਦੀ। ਉਹ ਬਾਰ-ਬਾਰ ਰੋਜ਼ ਤੁਸੀਂ ਸਕਰੀਨ ਟਾਈਮ ਤੁਹਾਡਾ ਰਾਤ ਨੂੰ ਵੀ ਚੱਲਦਾ ਰਹਿੰਦਾ, ਦਿਨੇ ਵੀ ਚੱਲਦਾ ਰਹਿੰਦਾ, 4-4 5-5 ਘੰਟੇ ਲਗਾਈ ਜਾ ਰਹੇ ਆ, ਅਤੇ ਹੌਲੀ ਉਹ ਫਿਰ ਕਹਿ ਲਓ ਕਿ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ। ਜਦੋਂ ਕਮਜ਼ੋਰ ਪੈਣਾ ਸ਼ੁਰੂ ਹੁੰਦਾ ਤਾਂ ਇਹ ਤੁਹਾਡਾ ਪਹਿਲਾ ਲੱਛਣ ਬਣਦਾ ਕਿ ਤੁਹਾਨੂੰ ਹੁਣ ਜਿਹੜਾ ਚਸ਼ਮਾ ਲੱਗਣਾ ਆ, ਕਿਉਂਕਿ ਤੁਹਾਨੂੰ ਧੁੰਦਲਾ ਦਿਸਣ ਲੱਗ ਪਿਆ, ਤੁਹਾਨੂੰ ਐਂ ਲੱਗਣਾ ਕਿ ਨਹੀਂ ਇਹ ਜਾਲਾ ਜਿਹਾ ਕਿਉਂ ਆਈ ਜਾਂਦਾ, ਕਾਲਾ ਜਿਹਾ ਕਿਉਂ ਮਹਿਸੂਸ ਹੋਈ ਜਾਂਦਾ ਆ। ਹਾਂਜੀ, ਅਸਲ 'ਚ ਉਹਦਾ ਜ਼ੋਰ ਲੱਗ ਗਿਆ ਤੁਹਾਡੇ ਮਸਲਸ ਦਾ ਅੰਦਰ, ਠੀਕ ਹੈ। ਉਹ ਹੁਣ ਫੋਕਸ ਨਹੀਂ ਕਰ ਰਿਹਾ ਹੈਗਾ ਪ੍ਰੋਪਰ ਢੰਗ ਨੂੰ। ਮੀਨ ਟਾਈਮ ਤੁਸੀਂ 1 ਸੈਕਿੰਡ ਦੇ ਵਿੱਚ ਦੂਰ ਤੇ ਆਪਣੀ ਨਿਗਾਹ ਟਿਕਾ ਕੇ ਦੇਖੋਗੇ, ਤੁਸੀਂ ਕਹਿੰਦੇ ਸਭ ਕੁਝ ਵਧੀਆ ਲੱਗਦਾ। ਆਹ ਬੜੀ ਪ੍ਰੋਬਲਮ ਹੈ ਅੱਜ ਸਾਰਿਆਂ ਨੂੰ। ਦੂਰ ਦਾ ਸਭ ਨੂੰ ਠੀਕ ਦਿਸੀ ਜਾਂਦਾ, ਨੇੜੇ ਦੀ ਪ੍ਰੋਬਲਮ ਆ ਗਈ ਆ, ਵਿੱਚ ਤੁਹਾਡੀਆਂ ਰੀਡਿੰਗ ਗਲਾਸਿਸ ਆ ਕੇ ਫਸ ਗਈਆਂ ਆ। ਠੀਕ ਹੈ। ਇਹ ਸਿਰਫ ਕੀ ਆ ਕਿ ਅਸੀਂ ਹਿਊਮਨ ਬੋਡੀ ਨੂੰ ਧੱਕੇ ਦੇ ਨਾਲ ਇਸ ਸਟੇਜ 'ਤੇ ਆ ਕੇ ਬਿਠਾ ਦਿੱਤਾ ਆ, ਅਤੇ ਬਿਠਾਇਆ ਸਾਡੇ ਇਸ ਮਾਡਰਨ ਲਾਈਫ ਸਟਾਈਲ ਨੇ, ਉਹਦੇ ਵਿੱਚ ਸੋਸ਼ਲ ਮੀਡੀਆ ਨੇ ਸਾਡੀ ਬੇੜੀ ਕਰਕੇ। ਤੁਸੀਂ ਵੈਸੇ ਇਹੀ ਗੱਲ ਕਹਿ ਰਹੇ ਹੋ ਕਿ ਵੀ ਜਿਹੜਾ ਮਤਲਬ ਮੇਰਾ ਤਾਂ ਇਹੀ ਇੱਕ ਸਵਾਲ ਵਿੱਚ ਸੀਗਾ ਵੀ ਕਿ ਵੀ ਜਿਹੜਾ ਅਸੀਂ ਨੇੜੇ ਦਾ ਕੰਮ ਪਹਿਲਾਂ ਵੀ ਆਪਾਂ ਬਹੁਤ ਬਰੀਕੀ ਦੀ ਮਤਲਬ ਆਪਾਂ ਕਲਾਕਾਰੀ ਦੇਖਦੇ ਹਾਂ, ਕੰਮ ਸੀਗਾ, ਕੰਮ ਕਰਕੇ ਅਸੀਂ ਉਹਨੂੰ ਪਰੇ ਕਰ ਦਿੰਦੇ ਸੀਗੇ। ਹਾਂ, ਆਪਾਂ ਮਤਲਬ ਕਿ ਇੱਕ ਕਲਾਕਾਰੀ, ਚਾਹੇ ਪੇਂਟਿੰਗ ਹੈ, ਚਾਹੇ ਕਿਸੇ ਨੇ ਕੁਛ ਵੀ ਕਰਿਆ ਹੋਵੇ ਜਾਂ ਅਸੀਂ ਉਦੋਂ ਸ਼ਿਕਾਰੀ ਕਿਸਮ ਦੇ ਸੀਗੇ, ਜਾਂ ਸਾਡਾ ਸੁਭਾਅ ਇਹੋ ਜਿਹਾ ਬਣਿਆ ਸੀਗਾ, ਅਸੀਂ ਦੂਰ ਦਾ ਜ਼ਿਆਦਾ ਨਜ਼ਾਰਾ ਤੱਕਦੇ ਸੀਗੇ। ਜਦੋਂ ਦੂਰ ਦਾ ਆਪਾਂ ਜ਼ਿਆਦਾ ਨਜ਼ਾਰਾ ਚੱਕਦੇ ਆ, ਇਹ ਜਿਹੜੇ ਮਸਲਸ ਹੁੰਦੇ ਆ ਇਹ ਬਿਲਕੁਲ ਰਿਲੈਕਸ ਮਹਿਸੂਸ ਕਰਦੇ ਆ, ਸਾਨੂੰ ਉਹ ਬੜਾ ਪਾਣੀ ਵੀ ਅੰਦਰ ਅੱਖਾਂ 'ਚ ਆਉਂਦਾ ਆ, ਉਹ ਸਾਰੀ ਕਲੀਅਰੈਂਸ ਹੁੰਦੀ ਆ। ਜਦੋਂ ਨੇੜੇ ਨੂੰ ਜ਼ਬਰਦਸਤੀ ਆਪਾਂ ਕਰਵਾਉਂਦੇ ਆ, ਸਾਡੇ ਤਾਂ ਹੰਝੂ ਆਉਣੇ ਬੰਦ ਹੋ ਜਾਂਦੇ ਆ, ਪਾਣੀ ਸੁੱਕਣ ਲੱਗ ਪੈਂਦਾ, ਡਰਾਈਨੈਸ ਹੋ ਜਾਂਦੀ ਆ। ਅਤੇ ਇਸੇ ਕਰਕੇ ਭਾਜੀ ਮਤਲਬ ਜਿਹੜੀ ਇੱਕ ਬੜੀ ਕਹਿ ਦੋ ਵੀ ਨੋਰਮਲ ਜੀ ਗੱਲ ਮੰਨੀ ਜਾਂਦੀ ਹੈ ਇੱਕ ਬਲਿਊ ਲਾਈਟ ਬਲੋਕਿੰਗ ਵਾਲੀ ਕੁਛ ਗਲਾਸਿਸ ਦਾ, ਅਤੇ ਉਹਦਾ ਕੀ ਕਰਦੀਆਂ ਨੇ ਉਹ, ਕੀ ਸਾਡੀ ਅੱਖਾਂ ਦੇ ਨਾਲ ਉਹਦਾ ਕੀ ਸੰਬੰਧ ਹੁੰਦਾ ਜਾਂ ਕੀ ਰੋਕਦੀਆਂ ਨੇ ਬਲਿਊ ਲਾਈਟਸ, ਉਹ ਕੀ ਚੀਜ਼ ਹੈ ਜੀ? ਬਲੂ ਲਾਈਟਸ ਦਾ ਵੀ ਅੱਜ ਲਵੀ ਕਨਸੈਪਟ ਮੈਂ ਕਲੀਅਰ ਕਰ ਹੀ ਦਿੰਦਾ ਆ, ਕਿਉਂਕਿ ਇੱਥੇ ਮੈਂ ਪੂਰੀ ਸਟੱਡੀ ਕਰਕੇ ਆਇਆ ਸੀਗਾ। ਹਾਂਜੀ, ਪਲੱਸ ਮਾਈਨਸ ਤੁਹਾਡਾ ਥੋੜ੍ਹਾ ਜਿਹਾ ਰਹਿ ਗਿਆ। ਹਾਂਜੀ, ਸਮਝਾ ਦਈਏ ਕਿ ਪਲੱਸ ਮਾਈਨਸ ਗਾਂਹ ਜਾ ਕੇ ਕੰਮ ਕਿੱਦਾਂ ਕਰਦਾ। ਅੱਖਾਂ ਦਾ ਸਾਈਜ਼ ਨੋਰਮਲ ਨਾਲੋਂ ਲੰਬਾ ਹੋ ਗਿਆ। ਹਾਂਜੀ, ਮਾਈਨਸ ਐਨਕ ਲੱਗਣੀ ਆ, ਮਾਈਨਸ ਨੰਬਰ ਲੱਗਣਾ ਆ। ਮਤਲਬ ਜੇ ਕੋਈ ਚੀਜ਼ ਸਾਨੂੰ ਦੂਰ ਦੀ, ਮੈਂ ਦੱਸਦਾ, ਮੈਂ ਕੱਲੀ ਲਾਈਨ ਬਣਾਉਣਾ। ਹਾਂਜੀ, ਜਦੋਂ ਅਸੀਂ ਅੱਖਾਂ ਦੀ ਨੈਚੁਰਲ ਆਦਤ ਤੋਂ ਬਗੈਰ ਉਹਨੂੰ ਨੇੜਿਓਂ ਇੰਟਰਟੇਨਮੈਂਟ ਥਿੰਗਸ ਦਿਖਾਈ ਜਾ ਰਹੇ ਹਾਂ ਵੀ ਸਕਰੀਨਾਂ ਦੇ ਉੱਪਰ, ਹੁੰਦਾ ਕੀ ਆ ਜੇ ਸੌਖੇ ਸ਼ਬਦਾਂ ਸਮਝਾਉਣਾ ਹੋਵੇ, ਜਿਹੜੀ ਸਾਡੀ ਪੁਤਲੀ ਆ, ਜਿਹਨੇ ਚੀਜ਼ ਦਾ ਫੋਕਸ ਕਰਨਾ ਅੰਦਰ, ਜਿਹੜੀਆਂ ਉੱਥੋਂ ਰੇਜ਼ਸ ਆ ਰਹੀਆਂ ਆ, ਉਹਦਾ ਆਕਾਰ ਵੱਡਾ ਹੋ ਜਾਂਦਾ। ਓਕੇ, ਉਹ ਜ਼ਿਆਦਾ ਕਿਉਂਕਿ ਉਹਨੂੰ ਪਾਵਰ ਜ਼ਿਆਦਾ ਲੈਣੀ ਪੈਂਦੀ ਨਾ, ਉਹ ਆਕਾਰ ਜਦੋਂ ਵੱਡਾ ਹੋ ਜਾਂਦਾ ਆ ਤਾਂ ਇਹਦਾ ਮਤਲਬ ਹੋ ਗਿਆ ਉਹ ਨੋਰਮਲ ਆਕਾਰ ਤੋਂ ਵੱਡਾ ਹੋ ਗਿਆ। ਇਹਦਾ ਮਤਲਬ ਉਹਦੀ ਫੋਕਸਿੰਗ ਖਰਾਬ ਹੋਣੀ ਸ਼ੁਰੂ ਹੋ ਗਈ। ਸ਼ੁਰੂ 'ਚ ਤੁਹਾਨੂੰ ਠੀਕ ਲੱਗਣਾ, ਪਰ ਬਾਅਦ ਵਿੱਚ ਤੁਹਾਨੂੰ ਲੱਗਣਾ ਕਿ ਨਹੀਂ ਹੁਣ ਧੁੰਦਲਾ ਜਿਹਾ ਹੋਣ ਲੱਗ ਪਿਆ।
ਉਹ ਫਿਰ ਤੁਸੀਂ ਐਨਕ ਲਗਾ ਲੈਂਦੇ ਜਾਂ ਲੈਂਸ ਬਣਾ ਲੈਂਦੇ ਉਹ ਤੁਹਾਡੇ ਫੋਕਸਿੰਗ ਨੂੰ ਵੀ ਠੀਕ ਕਰਦਾ ਹੈ ਵੀ ਚਲ ਸੈਂਟਰ 'ਚ ਆ ਜਾ, ਉਹ ਪੁਤਲੀ ਦੇ ਵਿਚਾਲੇ ਫੋਕਸ ਬਣਨਾ ਸ਼ੁਰੂ ਹੋ ਜਾਵੇ। ਸੋ ਜਦੋਂ ਅੱਖਾਂ ਦਾ ਸਾਈਜ਼ ਨਾਰਮਲ ਤੋਂ ਲੰਬਾ ਹੋ ਗਿਆ, ਯਾਨੀ ਕਿ ਪੁਤਲੀ ਵੱਡੀ ਹੋ ਗਈ, ਅੱਖ ਨਹੀਂ ਵੱਧਦੀ ਹੁੰਦੀ, ਅੰਦਰ ਪੁਤਲੀ ਦਾ ਸਾਈਜ਼ ਵੱਧ ਜਾਂਦਾ। ਉੱਦਾਂ ਤਾਂ ਚਲੋ ਨਹੀਂ ਸਾਨੂੰ ਪਤਾ ਲੱਗਣਾ, ਪਰ ਮਸ਼ੀਨਾਂ ਮਿਲ ਲੈਣੀਆਂ ਵੀ ਕਿੰਨਾ ਵਧਿਆ ਆ, ਉੱਥੇ ਮਾਈਨਸ ਨੰਬਰ ਲੱਗਣਾ। ਓਕੇ, ਠੀਕ ਹੈ ਜੀ। ਜੇ ਮਾਈਨਸ ਨੰਬਰ ਲੱਗਣਾ ਆ ਤਾਂ ਇਹਦਾ ਮਤਲਬ ਕੀ ਆ, ਨਜ਼ਦੀਕ ਜਿਹੜਾ ਆ ਉਹ ਬਿਲਕੁਲ ਹੁਣ ਸਾਫ਼ ਆ। ਠੀਕ ਹੈ ਜੀ। ਤੇ ਜਿਹੜਾ ਤੁਹਾਡਾ ਦੂਰ ਸੀਗਾ ਉਹ ਸਾਫ਼ ਨਹੀਂ ਹੈਗਾ, ਬਲੋਰ ਹੋ ਗਿਆ। ਓਕੇ, ਉਹ ਜਿਹੜੀ ਚੀਜ਼ ਮਤਲਬ ਇੱਕ ਮੈਂ ਥੋੜ੍ਹਾ ਜਿਹਾ ਇੱਥੇ ਰੁਕਦਾ ਜੀ ਕਿ ਵੀ ਜੇ ਤੁਹਾਡਾ ਅੱਖਾਂ ਦਾ ਸਾਈਜ਼ ਵੱਡਾ ਹੋ ਰਿਹਾ, ਕਿਉਂਕਿ ਤੁਸੀਂ ਕੰਪਿਊਟਰ ਦੇ ਉੱਤੇ ਲੱਗੇ ਹੋਏ ਹੋ, ਤੁਹਾਡਾ ਅੱਖਾਂ ਦਾ ਸਾਈਜ਼ ਅੰਦਰ ਪੁਤਲੀ ਦਾ ਸਾਈਜ਼ ਵੱਡਾ ਹੋ ਗਿਆ, ਤੁਹਾਨੂੰ ਧੁੰਦਲਾ ਦਿਖਦਾ ਆ, ਤੇ ਫਿਰ ਤੁਸੀਂ ਐਨਕ ਲਾ ਕੇ ਆਪਣੇ ਆਪ ਨੂੰ ਠੀਕ ਕਰਦੇ ਹੋ। ਉਹ ਜਿਹੜੀ ਐਨਕ ਲੱਗੀ ਹੈ ਉਹ ਮਾਈਨਸ ਸਾਈਜ਼ ਦੀ ਹੋਊਗੀ, ਜਿਹੜੀ ਤੁਹਾਨੂੰ ਨੇੜੇ ਦੀ ਚੀਜ਼ ਬਿਲਕੁਲ ਸਹੀ ਦਿਖਾਊਗੀ, ਪਰ ਦੂਰ ਦੀ ਚੀਜ਼ ਉਹਨੇ ਤਾਂ ਪ੍ਰੋਬਲਮ ਪਾਣੀ ਉਦੋਂ ਤਾਂ ਤੁਹਾਨੂੰ ਕਿਉਂਕਿ ਤੁਹਾਡੇ ਲਈ ਪਰਫੈਕਟ ਹੋ ਗਿਆ ਜਿਹੜਾ ਤੁਸੀਂ ਨੇੜੇ ਇੰਨਾ ਟਾਈਮ ਬੈਠੇ ਸੀਗੇ। ਇਸੇ ਕਰਕੇ ਕਈਆਂ ਨੂੰ ਦੂਰ ਤੇ ਨੇੜੇ ਦੀ ਇਕੱਠੀ ਵੀ ਬਣਾਉਣੀ ਪੈ ਜਾਂਦੀ ਆ। ਉਹ ਬੜਾ ਕੰਪਲੀਕੇਟਡ ਥਿੰਗ ਹੁੰਦਾ। ਕਈਆਂ ਦੀਆਂ ਦੋਨਾਂ ਅੱਖਾਂ ਦੇ ਵਿੱਚ ਹੀ ਨੰਬਰਾਂ ਦਾ ਡਿਫਰੈਂਸ ਪੈ ਜਾਂਦਾ, ਉਹ ਹੋਰ ਵੀ ਜ਼ਿਆਦਾ ਕੰਪਲੀਕੇਟਡ ਹੁੰਦਾ। ਮੇਰੇ ਡੈਡ ਦੇ ਸੀ ਇਹ ਚੀਜ਼ ਜੀ। ਤੇ ਮੰਨ ਲਓ ਅੱਖ ਦਾ ਸਾਈਜ਼ ਨਾਰਮਲ ਤੋਂ ਛੋਟਾ ਹੋ ਗਿਆ, ਪੁਤਲੀ ਦਾ ਸਾਈਜ਼ ਛੋਟਾ ਹੋ ਗਿਆ, ਉਹਦੇ ਪਲੱਸ ਨੰਬਰ ਨੂੰ ਲੱਗਣਾ ਹੈ। ਉਹਦਾ ਕੀ ਕਾਰਨ ਹੁੰਦਾ ਭਾਜੀ ਵੀ ਜਿਹੜਾ ਛੋਟਾ ਹੋ ਜਾਂਦਾ? ਦੇਖੋ ਇਹ ਜਿਹੜੀ ਡੈਫੀਸ਼ੀਐਂਸੀ ਹੈ ਹਜੇ ਤਾਂ ਘੱਟ ਆ ਰਹੀ ਆ, ਲੇਕਿਨ ਜਿੱਦਾਂ ਜਿੱਦਾਂ ਆਪਾਂ ਬਲੂ ਲਾਈਟਸ ਡਿਸਕਸ ਕਰਾਂਗੇ ਜਾਂ ਇਹਦੀਆਂ ਟੈਕਨੀਕਸ ਕਰਾਂਗੇ ਨਾ, ਉੱਥੇ ਇਹ ਵਾਲਾ ਪੁਆਇੰਟ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਤੇ ਜੇ ਫਿਰ ਕਿਸੇ ਦਾ ਪਲੱਸ ਨੰਬਰ ਆ ਤਾਂ ਇਹਦਾ ਮਤਲਬ ਕੀ ਆ, ਨਜ਼ਦੀਕ ਦਾ ਉਹਨੂੰ ਬਲਰ ਦਿਸਦਾ। ਠੀਕ ਹੈ ਜੀ। ਤੇ ਦੂਰ ਦਾ ਉਹਨੂੰ ਸਾਫ਼ ਦਿਸਦਾ ਆ। ਮਤਲਬ ਕਹਿਣ ਦਾ ਭਾਵ ਭਾਈ ਮਤਲਬ ਕਿ ਇਹ ਪਲੱਸ ਤੇ ਮਾਈਨਸ ਇਹ ਦੋ ਨੰਬਰ ਨੇ ਜਿਹਦੇ ਨਾਲ ਨਿਗਾਹ ਨੂੰ ਆਪਾਂ ਮਾਪਦੇ ਹਾਂ ਕਿ ਵੀ ਇਹ ਨੇੜੇ ਦੀ ਘੱਟ ਹੈ ਜਾਂ ਦੂਰ ਦੀ ਘੱਟ ਹੈ। ਇਹੀ ਦੋ ਹੁੰਦੇ ਆ। ਵੀ ਦੋ ਨੰਬਰ ਤਾਂ ਹੈ, ਪਰ ਇਹਦੇ ਵਿੱਚ ਨਾ ਇੱਕ ਹੋਰ ਨੰਬਰ ਵੀ ਹੈਗਾ ਆ। ਉਹ ਨੰਬਰ ਹੈਗਾ ਆ ਸਾਡੀ ਉਮਰ ਦੇ ਨਾਲ ਸੰਬੰਧ ਕਰਦਾ। ਜਿੱਦਾਂ ਮਤਲਬ ਕਿ ਜਦੋਂ ਤੱਕ ਆਪਾਂ 35-40 ਤੱਕ ਦੇ ਹੈਗੇ ਆ, ਬੋਡੀ ਸਟਰੋਂਗ ਹੁੰਦੀ ਆ, ਮਸਲ ਸਾਡੇ ਜ਼ਿਆਦਾ ਜ਼ੋਰ ਨਾਲ ਕੰਮ ਕਰਦੇ ਆ, ਸਾਰਾ ਕੁਝ ਠੀਕ ਹੀ ਹੁੰਦਾ ਆ, ਉਦੋਂ ਉਹ ਵਾਲੀ ਅਲਾਮਤ ਸ਼ੁਰੂ ਨਹੀਂ ਹੁੰਦੀ। ਜਦੋਂ ਤੁਸੀਂ 40 ਟੱਪ ਜਾਂਦੇ ਜਾਂ 45 ਚੱਕ ਲੈਂਦੇ ਹੋ ਤਾਂ ਕਈ ਵਾਰ ਕਹਿੰਦੇ ਹੁੰਦੇ ਆ ਵੀ ਤੁਸੀਂ ਨਾ ਰੀਡਿੰਗ ਗਲਾਸਿਸ ਲਾ ਲਿਆ ਕਰੋ। ਹੁਣ ਰੀਡਿੰਗ ਗਲਾਸਿਸ ਦੀ ਜਦੋਂ ਗੱਲ ਕਰਦੇ ਉਹਦੇ ਵਿੱਚ ਪਲੱਸ ਮਾਈਨਸ ਦੇ ਉੱਪਰ ਜ਼ਿਆਦਾ ਨਹੀਂ ਉਹ ਟਾਕ ਕਰਦੇ ਹੈਗੇ, ਜ਼ਿਆਦਾ ਡਿਸਕਸ਼ਨ ਨਹੀਂ ਕਰਦੇ, ਵਰੀ ਵੀ ਨਹੀਂ ਕਰਦੇ ਹੈਗੇ। ਹੁੰਦਾ ਉਹਦੇ ਵਿੱਚ ਕੁਛ ਨਾ ਕੁਛ ਪਲੱਸ ਜਾਂ ਮਾਈਨਸ ਹੀ ਆ, ਓਬਵੀਅਸਲੀ ਮਾਈਨਸ ਹੀ ਹੋਏਗਾ। ਪਰ ਉਹ ਸਿਰਫ ਉਹਨੂੰ ਐਜ਼ ਅ ਰੀਡਿੰਗ ਗਲਾਸਿਸ ਕਹਿੰਦੇ ਵੀ ਚਲੋ ਜਦੋਂ ਤੁਸੀਂ ਕਿਤੇ ਪੜ੍ਹਨਾ ਹੁੰਦਾ ਉਦੋਂ ਕਰ ਲਿਆ ਕਰੋ। ਉਹ ਕੀ ਹੁੰਦਾ ਆ, ਜਦੋਂ ਤੁਹਾਡੀ ਏਜ ਵੱਧ ਰਹੀ ਆ, ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਖਾਸ ਕਰ ਨੇੜੇ ਦੀਆਂ ਚੀਜ਼ਾਂ ਨੂੰ ਦੇਖਦੇ ਹਾਂ, ਜਿਹੜਾ ਅੱਖ ਦਾ ਲੈਂਜ ਆ ਉਹਨੇ ਮੋਟਾ ਜਾਂ ਪਤਲਾ ਹੋਣਾ ਹੁੰਦਾ। ਹੁਣ ਇੱਥੇ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਜਦੋਂ ਕਿਸੇ ਚੀਜ਼ ਨੂੰ ਆਪਾਂ ਦੇਖਿਆ, ਜੇ ਲੈਂਜ ਤੁਹਾਡਾ ਮੋਟਾ ਹੋਇਆ ਤਾਂ ਉਹਦਾ ਕੀ ਮਤਲਬ ਹੈ, ਤੇ ਪਤਲਾ ਹੋਇਆ ਉਹਦਾ ਕੀ ਮਤਲਬ ਆ। ਵੀ ਜਿੱਦਾਂ ਜਿੱਦਾਂ ਇਨਸਾਨ ਦੀ ਏਜ ਵੱਧਦੀ ਆ, ਖਾਸ ਕਰਕੇ 40 ਤੋਂ 45 ਤੋਂ ਬਾਅਦ ਦੀ ਜਿਹੜੀ ਏਜ ਆ, ਉਹਦੇ ਵਿੱਚ ਕੀ ਹੁੰਦਾ ਆ, ਇੱਕ ਜਿਹੜਾ ਨੌਜਵਾਨ ਮਨੁੱਖ ਦੀ ਅੱਖ ਆ, ਉਹਦਾ ਜਿਹੜਾ ਲੈਂਜ ਆ ਨਾ, ਉਹ ਜਦੋਂ ਕਿਸੇ ਚੀਜ਼ ਨੂੰ ਅਬਜ਼ਰਵ ਕਰਦਾ ਆ ਤਾਂ ਬੜੀ ਜਲਦੀ ਦੇ ਨਾਲ ਉਹਦਾ ਲੈਂਜ ਮੋਟਾ ਜਾਂ ਪਤਲਾ ਹੁੰਦਾ ਆ। ਠੀਕ ਹੈ। ਉਹਦੇ ਹਿਸਾਬ ਦੇ ਨਾਲ ਉਹ ਫੋਕਸ ਫਟਾਫਟ ਰੈਟੀਨਾ ਦੇ ਉੱਪਰ ਬੜਾ ਵਧੀਆ ਢੰਗ ਨਾਲ ਬਣਾ ਸਕਦਾ। ਏਜ ਵਧਣ ਦੇ ਨਾਲ ਕੀ ਆ ਕਿ ਇਹ ਮਸਲਸ ਕਮਜ਼ੋਰ ਹੋਏ ਹੁੰਦੇ ਆ, ਤੇ ਮਸਲਸ ਕਮਜ਼ੋਰ ਹੋਣ ਦੇ ਨਾਲ ਕਈ ਵਾਰ ਜਿਹੜਾ ਉਹਨੇ ਮੋਟਾ ਜਾਂ ਪਤਲਾ ਹੋਣਾ ਆ, ਸਾਡੇ ਲੈਂਸ ਨੇ, ਉਹ ਫਿਰ ਇੰਨੀ ਸ਼ਕਤੀ ਦੇ ਨਾਲ ਨਹੀਂ ਹੋ ਪਾਉਂਦਾ ਹੈਗਾ। ਉਦੋਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਲੱਗਦਾ ਹੁੰਦਾ ਵੀ ਥੋੜ੍ਹਾ ਜਿਹਾ ਆਪਾਂ ਨੂੰ ਵਧੀਆ ਨਹੀਂ ਦਿਸ ਰਿਹਾ ਹੈਗਾ। ਤਾਂ ਉਹ ਕਹਿੰਦੇ ਵੀ ਇਸ ਉਮਰ ਦੇ ਵਿੱਚ ਜਾ ਕੇ ਰੀਡਿੰਗ ਗਲਾਸਿਸ ਲਗਾ ਲਓ ਕਿ ਉਨਾ ਕੁ ਜਿਹੜਾ ਉਹ ਉੱਥੇ ਡਿਫਰੈਂਸਿਸ ਆ ਰਹੇ ਆ ਜਾਂ ਡੈਫੀਨੇਸ਼ਨ ਤੁਹਾਨੂੰ ਪੈ ਰਹੀ ਆ, ਉਹ ਕਵਰ ਕਰਦਾ ਹੈਗੀ। ਬੇਸਿਕਲੀ ਇਹ ਹੈਗਾ ਆ ਵੀ ਇਹ ਲੈਂਸ ਦੀ ਜਿਹੜੀ ਇਲਾਸਟੀਸਿਟੀ ਆ, ਲਚਕੀਲਾਪਣ ਆ, ਜਦੋਂ 40 ਤੋਂ ਥੱਲੇ ਆਪਾਂ ਹੈਗੇ ਉਦੋਂ ਤਾਂ ਬਹੁਤ ਜ਼ਿਆਦਾ ਹੁੰਦਾ ਆ, ਸਾਨੂੰ ਮਹਿਸੂਸ ਨਹੀਂ ਹੁੰਦਾ। ਏਜ ਵਧਣ ਦੇ ਨਾਲ ਨਾ ਇਹਦੀ ਲੈਂਸ ਦੀ ਇਲਾਸਟੀਸਿਟੀ, ਲਚਕੀਲਾਪਣ ਘੱਟ ਜਾਂਦਾ ਆ। ਤੇ ਜਦੋਂ ਲਚਕੀਲਾਪਣ ਘੱਟ ਜਾਏਗਾ, ਇਹਦਾ ਮਤਲਬ ਤੁਹਾਨੂੰ ਆਬਜ਼ਰਵੇਸ਼ਨ ਖਰਾਬ ਹੋਣੀ ਸ਼ੁਰੂ ਹੋ ਜਾਏਗੀ। ਤਾਂ ਮੋਸਟਲੀ ਫਿਰ ਉਹਦੇ ਵਿੱਚ ਮਾਈਨਸ ਨੰਬਰ ਜ਼ਿਆਦਾ ਨਿਕਲ ਕੇ ਆਉਂਦੇ, ਪਲੱਸ ਤਾਂ ਬਹੁਤ ਘੱਟ ਨਿਕਲ ਕੇ ਆਉਂਦੇ ਆ। ਤੇ ਇਹਦੇ ਵਿੱਚ ਜਿੱਦਾਂ ਭਾਈ ਮਤਲਬ ਜਦੋਂ ਬੰਦੇ ਬਜ਼ੁਰਗ ਹੁੰਦੇ ਆ, ਜਦੋਂ ਮੰਨ ਲਓ ਤਾਂ ਮੈਨੂੰ ਲੱਗਦਾ ਵੀ ਬੰਦਾ ਕੋਈ 45 ਪਲੱਸ ਹੋ ਜਾਂਦਾ ਆ, ਤਾਂ ਇੱਕ ਦੇਸੀ ਨੁਸਖੇ ਬੜੇ ਆਪਾਂ ਵਰਤਦੇ ਹਾਂ। ਕੋਈ ਵੀ ਕਹਿ ਦਿੰਦਾ ਅਦਰਕ ਖਾ ਲਓ, ਕੋਈ ਕਹਿੰਦਾ ਗਾਜਰ ਖਾਓ, ਇਹਦਾ ਜੂਸ ਪੀਓ, ਉਹਦਾ ਜੂਸ ਪੀਓ, ਤੁਹਾਡੀ ਨਿਗਾਹ ਵੱਧ ਜੂਗੀ। ਤਾਂ ਇੱਦਾਂ ਦਾ ਵੀ ਕੋਈ ਫੂਡ ਵੀ ਹੈਗੇ ਨੇ ਕਿ ਜਿਹਦੇ ਨਾਲ ਕਿ ਬੰਦਾ ਆਰਾਮ ਨਾਲ ਕੋਈ ਫੂਡ ਇਨਟੇਕ ਕਰਨ ਲੱਗ ਜਾਵੇ ਅਤੇ ਜਿਹੜੀ ਐਨਕ ਲੱਗੀ ਹੈ ਜਾਂ ਐਨਕ ਲੱਗਣ ਦੇ ਜਿਹੜੇ ਚਾਂਸਿਸ ਆ ਉਹ ਘੱਟ ਜਾਣ। ਵੀ ਤੁਸੀਂ ਮੈਜੀਕਲ ਫੂਡ ਦੀ ਗੱਲ ਕੀਤੀ ਆ। ਤੁਸੀਂ ਜੇ ਸੋਸ਼ਲ ਮੀਡੀਆ ਚੱਕ ਲਓ ਤਾਂ ਉਹਦੇ ਵਿੱਚ ਬੜੀਆਂ ਰੀਲਾਂ ਰੂਲਾਂ ਅੱਜ ਕੱਲ੍ਹ ਪੈਂਦੀਆਂ ਆ, ਬਹੁਤ ਜ਼ਿਆਦਾ ਜੀ। ਮੋਟਾਪੇ ਨਾਲ ਸੰਬੰਧਿਤ ਤਾਂ ਵਾਲੀਆਂ ਪੈਂਦੀਆਂ, ਅੱਖਾਂ ਨਾਲ ਸੰਬੰਧਿਤ ਵੀ ਪੈਣ ਲੱਗ ਪਈਆਂ ਵੀ ਤੁਹਾਡੇ ਅੱਖਾਂ ਦੀ ਰੋਸ਼ਨੀ ਵੱਧ ਜੂਗੀ, ਇਹ ਦੂਰ ਦੀਆਂ ਚੀਜ਼ਾਂ ਨੂੰ ਐਨ ਚੀਰ ਫਾੜ ਕਰਕੇ ਦੇਖ ਲੂਗਾ, ਜੇ ਉਹ ਕੁਛ ਨਾ ਕੁਛ ਵੀ ਤੁਹਾਨੂੰ ਕਹਿੰਦੇ ਵੀ ਰਹਿੰਦੇ, ਆਹ ਖਾ ਲਓ, ਆਹ ਪੀ ਲਓ, ਫਲਾਨਾ ਕਰ ਲਓ, ਧਮਕੜਾ ਕਰ ਲਓ। ਦੇਖੋ ਜੇ ਆਪਾਂ ਇਹ ਕਹੀਏ ਵੀ ਡਾਇਟ ਦਾ ਕੋਈ ਰੋਲ ਨਹੀਂ ਹੈਗਾ, ਦੇਖੋ ਇਹ ਇੱਦਾਂ ਨਹੀਂ ਹੈਗਾ, ਡਾਇਟ ਦਾ ਰੋਲ ਤਾਂ ਹੁੰਦਾ ਆ। ਠੀਕ ਆ। ਪਰ
ਇਹਦੇ ਵਿੱਚ ਜੇ ਆਪਾਂ ਕਹਿ ਦੋ ਵੀ ਕੋਈ ਜਾਦੂਈ ਕੋਈ ਭੋਜਨ ਹੈਗਾ ਜਾਂ ਮੈਜੀਕਲ ਫੂਡ ਹੈਗਾ, ਐਦਾਂ ਦਾ ਕੋਈ ਕਨਸੈਪਟ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਂ ਆਹ ਜੇ ਫੂਡ ਲੈਂਦਾ ਰਿਹਾ ਜਾਂ ਮੈਂ ਲੈ ਲੂੰਗਾ ਤਾਂ ਇਹ ਮੈਨੂੰ ਅਲਾਮਤ ਨਹੀਂ ਆਏਗੀ, ਜਾਂ ਮੈਨੂੰ ਆਈ ਹੋਈ ਹੈ ਤਾਂ ਇਹ ਰੁਕ ਜਾਏਗੀ। ਇੱਥੇ ਮੈਂ ਥੋੜ੍ਹਾ ਜਿਹਾ ਬਖਰੇਵਾਂ ਪਾਊਂਗਾ ਕਿ ਇੱਦਾਂ ਨਹੀਂ ਹੁੰਦਾ ਹੈਗਾ। ਮੋਸਟਲੀ ਕੀ ਕਰਦੇ ਹੁੰਦੇ ਵੀ ਗਾਜਰ ਖਾਓ ਜੀ, ਪਪੀਤਾ ਖਾਓ। ਦੇਖੋ ਜਿਹੜੀਆਂ ਅੱਖਾਂ ਦੀ ਆਪਾਂ ਤੰਦਰੁਸਤੀ ਰੱਖਣੀ ਆ, ਅੱਖਾਂ ਦੇ ਲਈ ਜਿੰਨੇ ਵੀ ਆਪਾਂ ਨੂੰ ਵਿਟਾਮਿਨਸ ਚਾਹੀਦੇ ਨੇ, ਗਾਜਰ ਆਪਾਂ ਕਿਉਂ ਖਾਂਦੇ ਆ? ਆਪਾਂ ਨੇ ਵਿਟਾਮਿਨ ਏ ਉਹਦੇ ਵਿੱਚੋਂ ਲੈਣਾ ਹੁੰਦਾ ਆ, ਠੀਕ ਆ। ਵਿਟਾਮਿਨ ਏ ਕਰਦਾ ਕੀ ਆ? ਵਿਟਾਮਿਨ ਏ ਦਾ ਕੰਮ ਕੀ ਹੁੰਦਾ ਕਿ ਜਿਹੜਾ ਤੁਹਾਡਾ ਅੰਦਰ ਲਚਕੀਲਾ ਪਾਉਣਾ, ਲੈਂਸ ਨੇ ਜਿਹੜਾ ਮੋਟਾ ਪਤਲਾ ਹੋਣਾ ਆ, ਜਾਂ ਉਹਦੀ ਪਾਵਰ ਆ, ਉਹਨੂੰ ਯਾਨੀ ਕਿ ਬਲ ਬਖਸ਼ਦਾ ਆ। ਓਕੇ, ਠੀਕ ਆ। ਚਲੋ ਤੁਸੀਂ ਤਾਂ ਵਿਟਾਮਿਨ ਏ ਲੈਂਦੇ ਰਹੇ ਸੀ, ਹੋਰ ਵੀ ਕਈ ਕਾਰਨ ਹੋ ਸਕਦੇ, ਜੈਨੇਟਿਕ ਕਾਰਨ ਹੋ ਸਕਦੇ, ਜਾਂ ਕੋਈ ਹੋਰ ਕੋਈ ਦੋਦਾ ਵੀ ਆ ਸਕਦੀ ਜਿੰਨਾ ਅੱਖ ਦੇ ਉੱਪਰ ਕੋਈ ਨਾ ਕੋਈ ਪ੍ਰੋਬਲਮ ਆ ਗਈ। ਅਤੇ ਜੇ ਤੁਸੀਂ ਫਿਰ ਇਹ ਕਹੀ ਜਾਓ ਕਿ ਕੋਈ ਮੈਜੀਕਲ ਡਾਇਟ ਆ ਜੀ ਉਹਨਾਂ ਸਾਰਾ ਕੁਝ ਹੋ ਜਾਣਾ ਆ, ਉਹ ਫਿਰ ਉੱਥੇ ਇਹ ਕਨਸੈਪਟ ਰੋਂਗ ਆ। ਸਿੰਪਲ ਇਹ ਆ ਕਿ ਸਰੀਰ ਦੇ ਵਿੱਚ ਤੁਸੀਂ ਜੋ ਵੀ ਪਾਉਂਦੇ ਨਾ ਆਊਟਕਮ ਉਹਦੀ ਆਉਣੀ ਆ। ਜੇ ਅਸੀਂ ਸ਼ੁਰੂਆਤ ਦੇ ਵਿੱਚ ਜੰਕ ਪਾਵਾਂਗੇ ਨਾ ਤਾਂ ਅੱਖਾਂ ਦਾ ਵੀ ਮੁੜ ਕੇ ਫਿਰ ਜੰਕ ਹੀ ਹੋਣਾ ਆ। ਜੰਕ ਅੱਖਾਂ ਦਾ ਹੋਣ ਦਾ ਮਤਲਬ ਕੀ ਹੈ ਕਿ ਬਿਮਾਰੀਆਂ ਫਿਰ ਵਧਣੀਆਂ। ਹੁਣ ਬਿਮਾਰੀ ਸਿੱਧੀ ਅੱਖ ਨੂੰ ਨਹੀਂ ਪਹਿਲਾਂ ਵੱਧਦੀ ਹੁੰਦੀ, ਅਲਾਮਤ ਤੁਹਾਡੇ ਪਹਿਲਾਂ ਸਰੀਰ 'ਚ ਆਉਂਦੀ ਹੁੰਦੀ ਆ, ਕਿਉਂਕਿ ਅੱਖ ਦਾ ਸੰਬੰਧ ਹੈਗਾ ਤੁਹਾਡੇ ਬ੍ਰੇਨ ਦੇ ਨਾਲ, ਨਸ ਦੇ ਨਾਲ। ਓਕੇ, ਹੁਣ ਮੰਨ ਲਓ ਇੱਥੋਂ ਕੋਈ ਕਿਰਨ ਆਈ ਆ, ਠੀਕ ਆ, ਆਹ ਤੁਹਾਡਾ ਲੈਂਸ ਆ, ਕਿਰਨ ਪਹਿਲਾਂ ਇਹਦੇ ਵਿੱਚ ਗਈ ਆ, ਹਾਂਜੀ, ਇਹਨੂੰ ਕ੍ਰੋਸ ਕਰਕੇ ਫਿਰ ਤੁਹਾਡੇ ਪਰਦੇ 'ਤੇ ਆਈ ਆ। ਹਾਂਜੀ, ਹੁਣ ਜੇ ਮੰਨ ਲਓ ਇੱਥੇ ਪਰਦੇ ਦੇ ਉੱਪਰ ਉਹਦਾ ਵਿਜ਼ੂਅਲ ਹੀ ਨਹੀਂ ਬਣਿਆ, ਇਹਦਾ ਮਤਲਬ ਤੁਹਾਡੇ ਦਿਮਾਗ ਨੂੰ ਕੋਈ ਸੰਦੇਸ਼ ਹੀ ਨਹੀਂ ਜਾਣਾ। ਜੇ ਇੱਥੇ ਵਿਜ਼ੂਅਲ ਬਣਿਆ, ਠੀਕ ਹੈ ਜੀ, ਉੱਥੋਂ ਇੱਕ ਨਸ ਆ ਜਿਹੜੀ ਬ੍ਰੇਨ ਨੂੰ ਜਾਂਦੀ ਆ, ਉਹ ਵਿਜ਼ੂਅਲ ਬਣ ਕੇ ਉਸ ਨਸ ਦੇ ਨਾਲ ਉਸ ਬ੍ਰੇਨ ਦੇ ਵਿੱਚ ਜਾਂਦੀ ਆ, ਬ੍ਰੇਨ ਉਹਨੂੰ ਵਿਜ਼ੂਅਲਾਈਜ਼ ਕਰਦਾ ਆ। ਓਕੇ, ਜਦੋਂ ਇਹ ਸਾਰੀ ਪ੍ਰੋਸੈਸ ਹੋ ਜਾਂਦੀ ਆ ਤਾਂ ਇਹਦੇ ਸਾਰੀ ਪ੍ਰੋਸੈਸ ਨੂੰ ਚੰਗਾ ਕਰਨ ਦੇ ਵਿੱਚ ਕੀ ਹੈ ਕਿ ਤੁਹਾਡਾ ਸਰੀਰ ਚੰਗਾ ਹੋਣਾ ਚਾਹੀਦਾ ਆ। ਜੇ ਤੁਹਾਡਾ ਸਰੀਰ ਬਿਮਾਰੀਆਂ ਦਾ ਅਲਾਮਤਾਂ ਦੇ ਨਾਲ ਲੱਗਾ ਹੋਇਆ, ਜਿੱਦਾਂ ਹੁਣ ਅੱਜ ਕੱਲ੍ਹ ਜੰਕ ਜ਼ਿਆਦਾ ਖਾਂਦੇ ਆ ਆਪਾਂ, ਹਾਂਜੀ, ਠੀਕ ਹੈ ਜੀ, ਸਕਰੀਨ ਟਾਈਮ ਵੈਸੇ ਅਸੀਂ ਬਹੁਤ ਵਧਾਈ ਹੋਈ ਆ। ਹੁਣ ਸਾਡੇ 'ਚ ਹਾਈਪਰਟੈਂਸ਼ਨ ਦੀ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦਾ, ਡਾਇਬਟੀਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਅੱਜ ਦਾ ਜਿਹੜਾ ਮਨੁੱਖ ਸਟ੍ਰੈਸ 'ਚ ਬਹੁਤ ਰਹਿੰਦਾ ਆ। ਹਾਂਜੀ, ਇਹ ਸਾਰਾ ਕੁਝ ਮਿਲ ਕੇ ਸਾਡੀਆਂ ਜਿਹੜੀਆਂ ਮਾਡਰਨ ਲਾਈਫ ਸਟਾਈਲ ਹੈ ਨਾ, ਇਹ ਕਹਿ ਲਓ ਕਿ ਸਾਰੀਆਂ ਡਿਜ਼ੀਜ਼ਜ਼, ਕਹਿ ਲਓ ਵੀ ਡਿਜ਼ੀਜ਼ ਓਰੀਐਂਟਡ ਬਣੀਆਂ ਹੋਈਆਂ ਆ। ਇਹਦੇ ਵਿੱਚ ਤੁਸੀਂ ਮਤਲਬ ਵੀ ਡਾਇਬਟੀਜ਼ ਚੱਕ ਲਓ, ਇੰਡੀਆ ਦੇ ਵਿੱਚ ਵੀ ਬੜੀ ਪ੍ਰੋਬਲਮ ਆ ਅਤੇ ਡਿਵੈਲਪ ਕੰਟਰੀ ਦੇ ਵਿੱਚ ਵੀ ਬਹੁਤ ਪ੍ਰੋਬਲਮ ਆ। ਡਾਇਬਟੀਜ਼ ਦੇ ਵਿੱਚ ਕੀ ਆ, ਜਿਸ ਪਰਸਨ ਨੂੰ ਡਾਇਬਟੀਜ਼ ਆ ਉਹਦੀ ਜਿਹੜੀ ਆ ਅੱਖ ਦੇ ਪਰਦੇ ਦੇ ਉੱਪਰ ਇਹਦਾ ਅਸਰ ਆਉਣਾ ਹੀ ਆਉਣਾ ਆ। ਅੱਛਾ ਜੀ, ਉਹਨੇ ਅੱਖ ਦੇ ਪਰਦੇ 'ਤੇ ਅਸਰ ਪਾਉਣਾ ਹੀ ਪਾਉਣਾ ਆ। ਤੁਸੀਂ ਜਿੰਨੇ ਵੀ ਅੱਖਾਂ ਦੇ ਮਰੀਜ਼ ਦੇਖ ਲਓਗੇ ਉਹ ਡਾਇਬਟੀਜ਼ ਤੋਂ ਸਾਰੀਆਂ ਅਪ ਡਾਊਨ ਹੋਈਆਂ ਪਈਆਂ ਹੁੰਦਾ, ਜਾਣੀ ਕਿ ਡਾਇਬਟੀਜ਼ ਦਾ ਉਹ ਮਰੀਜ਼ ਆ। ਓਕੇ, ਹੁੰਦਾ ਕੀ ਆ ਡਾਇਬਟੀਜ਼ ਦੇ ਨਾਲ, ਅੱਖ ਦੇ ਪਰਦੇ 'ਚ ਸੋਜ ਆਉਂਦੀ ਆ, ਠੀਕ ਆ, ਅਸੀਂ ਤਾਂ ਚੈੱਕ ਹੀ ਨਹੀਂ ਕਰਾਉਂਦੇ। ਹਾਂਜੀ, ਚਾਹੀਦਾ ਤਾਂ ਇਹ ਹੈ ਕਿ ਜਿੱਦਾਂ ਖੂਨ ਦਾ ਟੈਸਟ ਤੁਸੀਂ ਸਾਲ 'ਚ ਇੱਕ ਵਾਰ ਕਰਾਉਂਦੇ, ਅੱਖ ਦਾ ਵੀ ਇੱਕ ਵਾਰ ਜ਼ਰੂਰ ਕਰਾ ਲਓ। ਐਵੇਂ 5-10 ਮਿੰਟ ਦਾ ਟੈਸਟ ਹੁੰਦਾ ਆ, ਕੋਈ ਤੁਹਾਡਾ ਇੰਜੈਕਸ਼ਨ ਨਹੀਂ ਲੱਗਣਾ, ਕੋਈ ਤੁਹਾਡਾ ਖੂਨ ਨਹੀਂ ਕੱਢਣਾ, ਕੋਈ ਕੁਛ ਨਹੀਂ ਕਰਨਾ, ਲੇਕਿਨ ਅਸੀਂ ਨਹੀਂ ਕਰਾਉਣਾ ਹੈਗਾ। ਅੱਖ ਦੇ ਵਿੱਚ ਸੋਜ ਆ ਜਾਂਦੀ ਹੈ, ਉਹਦੇ ਵਿੱਚ ਖੂਨ ਆ ਜਾਂਦਾ, ਜਦ ਕਿ ਅੱਖ ਦੇ ਵਿੱਚ ਨਸ ਨਹੀਂ ਕੋਈ ਹੁੰਦੀ। ਅੱਛਾ ਜੀ, ਲੇਕਿਨ ਡਾਇਬਟੀਜ਼ ਦੇ ਮਰੀਜ਼ ਨੂੰ ਜਦੋਂ ਸੋਜ ਆਉਂਦੀ ਹੈ ਤਾਂ ਇਹਦੇ ਵਿੱਚ ਖੂਨ ਉਤਰ ਆਉਂਦਾ ਕਈ ਵਾਰ, ਉਹ ਬਹੁਤ ਡੇਂਜਰਸ ਹੁੰਦਾ, ਕਈ ਵਾਰ ਤੁਹਾਡੇ ਰੂਟੀਨਾਂ ਨੂੰ ਉਹ ਤਬਾਹ ਕਰ ਦਿੰਦਾ। ਤੇ ਜਿਹੜਾ ਅੱਖ 'ਚ ਖੂਨ ਉਹਨੂੰ ਵੀ ਕਹਿੰਦੇ ਜਿੱਦਾਂ ਮਤਲਬ ਕਈ ਵਾਰ ਨਾੜਾਂ ਅੱਖਾਂ ਦੇ ਵਿੱਚ ਕੋਈ ਨਾੜ ਨਹੀਂ ਹੁੰਦੀ, ਇਹ ਸਾਡਾ ਇੱਕ ਮਿੱਥ ਬਣਾਈ ਹੋਈ ਆ। ਅੱਛਾ, ਜਿੱਦਾਂ ਕਈ ਵਾਰ ਹੁੰਦੀ ਨਹੀਂ ਲਾਲ ਲਾਲ ਜਿਹਾ ਆ ਜਾਂਦਾ ਜੀ ਅੱਖ ਦੇ ਵਿੱਚ, ਉਹ ਕਈ ਵਾਰ ਹੁੰਦਾ ਕਿ ਆਪਾਂ ਜਦੋਂ ਮਲ ਦਿੱਤਾ ਆ ਜਾਂ ਕੋਈ ਬਾਹਰੀ ਕੋਈ ਚੀਜ਼ ਪੈ ਗਈ ਆ, ਉਹ ਕੋਈ ਖੂਨ ਨਹੀਂ ਉਤਰਦਾ, ਮਤਲਬ ਉਹ ਖੂਨ ਨਹੀਂ ਆਪਾਂ ਕਹਿ ਸਕਦੇ, ਉਹ ਰਗੜ ਦੇ ਨਾਲ ਉਹ ਟਿਸ਼ੂਜ਼ ਕਹਿ ਲਓ ਕਿ ਬਰਨ ਜਿਹਾ ਹੋ ਗਿਆ, ਜਾਂ ਤੁਸੀਂ ਰਗੜਾ ਦੇ ਦਿੱਤਾ ਆ, ਉਹਦੇ ਨਾਲ ਉਹ ਥੋੜ੍ਹਾ ਤੁਹਾਨੂੰ ਸਿੰਪਟਮਸ ਦਿਸਦੇ ਆ। ਕਈ ਵਾਰ ਤਾਂ ਪਰਦਾ ਉਖੜ ਜਾਂਦਾ ਆ। ਹੁਣ ਜੇ ਕਿਸੇ ਇਨਸਾਨ ਦਾ ਪਰਦਾ ਹੀ ਉਖੜ ਗਿਆ ਤਾਂ ਮਤਲਬ ਉਹ ਅੰਨਾ ਆ। ਹਾਂਜੀ, ਠੀਕ ਆ। ਅੱਜ ਤੱਕ ਫਿਰ ਉਸ ਬੰਦੇ ਦਾ ਕਹਿ ਲਓ ਕਿ ਅੰਨੇਪਣ ਨੂੰ ਉਹਦਾ ਠੀਕ ਕਰਨਾ ਨਾਮੁਮਕਿਨ ਸੀਗਾ। ਉਹ ਠੀਕ ਹੈ ਕਿ ਹੁਣ ਐਲਨ ਮਸਕ ਦਾ ਜਿਹੜਾ ਨਿਊਰੋ ਲਿੰਕ ਟੈਕਨੀਕ ਆਈ ਆ, ਉਹਨੇ ਆਸ ਜਗਾਤੀ ਆ ਯਕੀਨਨ ਕਿ ਚਿਪ ਸਿਸਟਮ ਆ ਜਾਏਗਾ। ਇੱਕ ਅੰਨਾ ਬੰਦਾ ਜਿਹੜਾ ਅੱਜ ਤੱਕ ਡਾਕਟਰਾਂ ਕੋਲ ਇਹ ਸੁਣਦਾ ਸੀਗਾ ਕਿ ਤੂੰ ਨਹੀਂ ਦੇਖਣ ਪਾਉਣਾ ਹੈਗਾ, ਉਹ ਦੇਖ ਪਾਏਗਾ। ਸੋ ਕਹਿਣ ਦਾ ਮਤਲਬ ਕੀ ਆ ਕਿ ਜੇ ਤੁਸੀਂ ਨਾ ਅਲਾਮਤਾਂ ਤੋਂ ਸ਼ਿਕਾਰ ਹੈਗੇ, ਖਾਸ ਕਰਕੇ ਡਾਇਬਟੀਜ਼ ਤੋਂ ਸ਼ਿਕਾਰ ਹੈਗੇ, ਘੱਟ ਤੋਂ ਘੱਟ ਸਾਲ 'ਚ ਇੱਕ ਅੱਧੀ ਵਾਰ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ। ਸੋ ਮੈਜੀਕਲ ਫੂਡ ਵੈਸੇ ਤਾਂ ਕੋਈ ਹੈ ਨਹੀਂ ਗਾ। ਹਾਂ, ਆਪਣੇ ਆਪ ਨੂੰ ਥੋੜ੍ਹਾ ਜਿਹਾ ਕਹਿ ਲਓ ਕਿ ਹਲੂਣਾ ਜਿਹਾ ਦੇਣਾ, ਤਾਂ ਕਹਿ ਲਓ ਕਿ ਇੱਕ ਬੈਲੈਂਸ ਡਾਇਟ ਲੈ ਲਿਆ ਕਰੋ। ਜਿੱਦਾਂ ਮੈਂ ਕਿਹਾ ਵੀ ਵਿਟਾਮਿਨ ਏ ਆ, ਚਲੋ ਗਾਜਰ ਸ਼ਾਗਰ ਖਾ ਲਿਆ। ਤੇ ਵਿਟਾਮਿਨ ਈ ਜਿਹੜਾ ਜੀ, ਦੇਖੋ ਸਾਰੇ ਸਰੀਰ ਨੂੰ ਜੇ ਚੀਜ਼ਾਂ ਚੰਗੀਆਂ ਲੱਗ ਰਹੀਆਂ ਆ, ਹਾਂਜੀ, ਵਧੀਆ ਤੁਸੀਂ ਸਾਰਾ ਕੁਝ ਲੈ ਰਹੇ ਹੋ, ਤਾਂ ਉਹਨਾਂ ਨੇ ਅੱਖਾਂ ਦੇ ਮਸਲਸ ਨੂੰ ਵੀ ਪਾਵਰਫੁਲ ਕਰਨਾ ਹੀ ਕਰਨਾ ਆ। ਸੋ ਉਹਦੇ ਵਿੱਚ ਆਪਾਂ ਵਿਟਾਮਿਨ ਏ ਦੀ ਐਗਜ਼ਾਮਪਲ ਲਈ ਸੀਗੀ ਵੀ ਜੇ ਉਹ ਲਗਾਤਾਰ ਤੁਸੀਂ ਸਹੀ ਲੈ ਰਹੇ ਆ ਤਾਂ ਘੱਟ ਤੋਂ ਘੱਟ ਤੁਹਾਡਾ ਜਿਹੜਾ ਫਲੈਕਸੀਬਿਲਿਟੀ ਹੈ ਲੈਂਸ ਦੀ ਉਹ ਵਧੀਆ ਬਣੀ ਰਹੂਗੀ, ਤਾਂ ਮਤਲਬ ਤੁਸੀਂ
ਦੂਰ ਦੀ ਤੇ ਨੇੜੇ ਦੀ ਨਿਗਾਹ ਦੇ ਵਿੱਚ ਪਰਫੈਕਟ ਰਹੋਗੇ। ਹੁਣ ਮਸਲਾ ਕਈ ਵਾਰ ਇੱਦਾਂ ਹੁੰਦਾ ਨਾ ਵੀ ਅਸੀਂ ਤਾਂ ਫਿਰ ਕਹਿ ਦਿੰਦੇ ਹਾਂ ਫੂਡ ਤਾਂ ਮੈਂ ਬੜਾ ਵਧੀਆ ਲੈਂਦਾ ਸੀ, ਮੈਂ ਤਾਂ ਵੈਜ ਹੀ ਫੂਡ ਲੈਂਦਾ ਹੁੰਦਾ ਸੀ, ਮੇਰੇ ਵਿੱਚ ਕਮੀ ਆਉਣੀ ਨਹੀਂ ਚਾਹੀਦੀ, ਮੈਂ ਤਾਂ ਹੁਣ ਵੀ ਇਹ ਇੱਦਾਂ ਹੀ ਰੱਖੂੰਗਾ, ਆਪੇ ਠੀਕ ਹੋ ਜਾਣਾ। ਨਹੀਂ, ਇਹ ਧਾਰਨਾ ਬਿਲਕੁਲ ਗਲਤ ਆ। ਦੇਖੋ, ਜੇ ਤੁਹਾਡੇ 'ਚ ਪ੍ਰੋਬਲਮ ਆ ਗਈ ਅੱਖ ਦੇ ਵਿੱਚ, ਠੀਕ ਆ, ਫਿਰ ਤੁਸੀਂ ਐਵੇਂ ਰੀਲਾਂ ਦੇਖ ਦੇਖ ਕੇ ਆਪਣੇ ਮਨ ਧਰਾਸਾ ਦੇਈ ਜਾਓ ਕਿ ਨਹੀਂ ਜੀ ਹੁਣ ਮੈਂ ਗੱਜ ਦਾ ਜੂਸ ਚਾੜਨਾ ਸ਼ੁਰੂ ਕਰਤਾ, ਮੈਂ ਪਪੀਤਾ ਖਾਣਾ ਸ਼ੁਰੂ ਕਰਤਾ। ਦੇਖੋ, ਜਿਹੜੀ ਤੁਹਾਡੇ ਡਿਜ਼ੀਜ਼ ਵੱਧ ਗਈ ਆ, ਬਿਮਾਰੀ ਵੱਧ ਗਈ ਆ, ਉਹ ਫਿਰ ਤੁਹਾਡੇ ਫੂਡ ਨੇ ਨਹੀਂ ਕਿਸੇ ਨੇ ਸਹੀ ਕਰਨੀ ਹੈਗੀ। ਉਹਦੇ ਲਈ ਮੈਡੀਸਨ ਲੈਣੀ ਹੀ ਪੈਣੀ ਆ ਜਾਂ ਫਿਰ ਸਰਜਰੀ ਕਰਾਉਣੀ ਹੀ ਪੈਣੀ ਆ। ਅਤੇ ਜੇ ਇੰਨੀ ਗੱਲ ਫਿਰ ਇਨਸਾਨ ਅੱਜ ਹੁਣ ਸਮਝ ਲਵੇ, ਉਹ ਬੈਟਰ ਆ ਫਿਰ ਪਹਿਲਾਂ ਆਪਣੀ ਡਾਇਟ ਵੀ ਸਹੀ ਰੱਖੇ ਅਤੇ ਨਾਲੇ ਮੰਨ ਕੇ ਚੱਲੇ ਕਿ ਜੇ ਡਾਇਟ ਦੇ ਵਿੱਚ 19-21 ਹੋਈ ਆ, ਕੋਈ ਚੱਕਰ ਵੱਕਰ ਆ ਗਿਆ ਟੈਸਟਿੰਗ ਦੇ ਵਿੱਚ, ਫਿਰ ਤੁਹਾਨੂੰ ਆਪਸ਼ਨ ਲੈਣੀ ਪੈਣੀ ਆ ਮੈਡੀਸਨ ਜਾਂ ਸਰਜਰੀ। ਮੈਡੀਸਨ ਨਾਲ ਕਵਰ ਹੋਈ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਸਰਜਰੀ ਦੇ ਵਿੱਚ ਲੇਜ਼ਰ ਟੈਕਨੀਕ 'ਤੇ ਜਾਣਾ ਪਏਗਾ, ਜਾਂ ਇੱਕ ਹੈਗੀ ਆ ਇਨਪਲਾਂਟਡ ਕੰਟੈਕਟ ਲੈਂਸ ਵਗੈਰਾ ਪਾਉਣੇ ਪੈਣੇ ਆ, ਅਤੇ ਜਾਂ ਫਿਰ ਐਲਨ ਮਸਕ ਦੀ ਨਵੀਂ ਟੈਕਨੀਕ 'ਤੇ ਆਉਣਾ ਪਏਗਾ, ਉਹ ਵੀ ਛੇਤੀ ਆ ਜਾਏਗੀ। ਸੋ ਮਤਲਬ ਇਹ ਤਾਂ ਤੁਸੀਂ ਦੱਸਿਆ ਭਾਜੀ ਵੀ ਜਿਹੜੇ ਫੂਡ ਦੇ ਨਾਲ ਰਿਲੇਟਡ, ਪਰ ਜਿਨ੍ਹਾਂ ਦੇ ਆਲਰੇਡੀ ਐਨਕਾਂ ਲੱਗ ਗਈਆਂ ਨੇ ਉਹਨਾਂ ਦਾ ਕੀ ਹੱਲ ਹੋ ਸਕਦਾ ਜੀ? ਦੇਖ ਲਓ ਵੀ ਜੀ, ਅਗਰ ਕਿਸੇ ਨੂੰ ਚਸ਼ਮਾ ਲੱਗ ਗਿਆ ਆ, ਠੀਕ ਆ, ਪਹਿਲੀ ਗੱਲ ਤਾਂ ਆਪਾਂ ਨੇ ਇਹ ਕਿਹਾ ਸੀਗਾ ਵੀ ਜੇ ਤੁਸੀਂ ਬੈਲੈਂਸ ਡਾਇਟ ਰੱਖਦੇ ਹੋ ਤਾਂ ਹੋ ਸਕਦਾ ਕਿ ਤੁਸੀਂ ਇਸ ਪਰੇਸ਼ਾਨੀ ਤੋਂ ਬਚ ਜਾਓ। ਜੇ ਤੁਹਾਨੂੰ ਚਸ਼ਮਾ ਲੱਗ ਗਿਆ ਆ ਤਾਂ ਇਹ ਮੰਨ ਕੇ ਚੱਲਿਓ ਕਿ ਕੋਈ ਵੀ ਡਾਇਟ, ਹਾਂਜੀ, ਕੋਈ ਵੀ ਡਰੋਪ, ਕੋਈ ਵੀ ਵਿਟਾਮਿਨ, ਜਾਂ ਜਿੱਦਾਂ ਰੌਲਾ ਪਾਉਂਦੇ ਹੁੰਦੇ ਵੀ ਆਹ ਯੋਗਾ ਕਰ ਲਓ ਜਾਂ ਐਂ ਕਰ ਲਓ ਜਾਂ ਫਲਾਨੀ ਮਸਾਜ ਕਰ ਲਓ ਜਾਂ ਪਤਾ ਨਹੀਂ ਹੋਰ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਹੁੰਦਾ ਹੈ। ਹਾਂਜੀ, ਇਹ ਕੁਛ ਨਹੀਂ ਕਰੇਗਾ। ਅੱਛਾ, ਕਿਉਂਕਿ ਤੁਹਾਡੇ ਐਨਕ ਲੱਗ ਚੁੱਕੀ ਆ, ਤੁਹਾਡੇ ਮਸਲਸ ਦੇ ਵਿੱਚ ਉਹ ਵਾਲੀ ਪ੍ਰੋਬਲਮ ਆ ਚੁੱਕੀ ਆ। ਹੁਣ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਕੁਛ ਨਹੀਂ ਕਰਨਾ ਹੈਗਾ। ਹੁਣ ਸੋਲਿਊਸ਼ਨ ਕੀ ਹੈ ਇਹਦਾ? ਸਰਜਰੀ। ਤੁਹਾਨੂੰ ਸਰਜਰੀ 'ਤੇ ਆਉਣਾ ਪਏਗਾ। ਅੱਛਾ ਜੀ, ਮਤਲਬ ਕਿ ਜਿੰਨਾ ਇਹ ਯੋਗਾ ਦੇ ਵਿੱਚ ਜਾਂ ਬਹੁਤ ਜਿੱਦਾਂ ਕਈ ਵਾਰ ਅੱਖਾਂ ਦੇ ਉੱਤੇ ਤੇਲ ਪਾ ਕੇ ਬੜਾ ਕੁਛ ਰੱਖਦੇ ਆ, ਕਰਦੇ ਮਾਲਿਸ਼ਾਂ ਕਰਦੇ, ਇਸ ਦਾ ਮਤਲਬ ਕੋਈ ਅਸਰ ਨਹੀਂ ਹੋਏਗਾ ਜੀ? ਨਹੀਂ, ਕਿਉਂਕਿ ਇਹ ਜਿਹੜੇ ਸਾਡੇ ਮਸਲਸ ਆ ਅੱਖ ਦੇ, ਹਾਂਜੀ, ਜਦੋਂ ਇਹਨਾਂ ਦੇ ਵਿੱਚ ਇੱਕ ਵਾਰ ਵਿਗਾੜ ਆ ਗਿਆ, ਉਹ ਵਿਗਾੜ ਵਿਦਾਊਟ ਮੈਡੀਸਨ ਅਤੇ ਵਿਦਾਊਟ ਸਰਜਰੀ ਉਹ ਠੀਕ ਨਹੀਂ ਹੋਣਾ ਹੈਗਾ। ਐਵੇਂ ਹੀ ਤੁਸੀਂ ਰੀਲਾਂ ਦੇ ਚੱਕਰਾਂ ਦੇ ਵਿੱਚ ਕਹੋ ਹੁਣ ਆਹ ਡਾਇਟ ਲੈ ਲਵਾਂਗਾ ਮੈਂ 6 ਮਹੀਨੇ ਆਹ ਖਾਊਂਗਾ, ਨਹੀਂ, ਉਹ ਇਹਦੇ ਨਾਲ ਕਵਰ ਅਪ ਨਹੀਂ ਹੋਣਾ ਹੈਗਾ। ਉਹ ਇਹ ਅਲਾਮਤ ਆਉਣ ਤੋਂ ਪਹਿਲਾਂ ਸਾਰਾ ਕੁਝ ਸਟੇਬਲ ਰਹਿੰਦਾ ਤਾਂ ਠੀਕ ਸੀ, ਹੁਣ ਤਾਂ ਉਹ ਅਲਾਮਤ ਤੁਹਾਡੇ 'ਚ ਆ ਗਈ ਆ, ਸੋ ਉਹ ਬਿਮਾਰੀ ਬਣ ਚੁੱਕੀ ਆ, ਸੋ ਸਰਜਰੀ ਇਜ਼ ਮਸਟ, ਸਰਜਰੀ ਕਰਾਉਣੀ ਪਏਗੀ। ਅਤੇ ਭਾਈ ਜਿਹੜੇ ਬੰਦੇ ਐਨਕਾਂ ਤਾਂ ਚਲੋ ਲਾਉਂਦੇ ਆ, ਇੱਕ ਨਵੀਂ ਚੀਜ਼ ਹੈ ਜਿੱਦਾਂ ਮੇਰੇ ਦੋਸਤ ਨੇ ਜਾਂ ਕਿਤੇ ਪਾਰਟੀ ਦੇ ਵਿੱਚ ਕੋਈ ਬੰਦਾ ਜਾਂਦਾ ਆ ਤਾਂ ਉਹ ਲਾਉਂਦੇ ਨੇ ਕੰਟੈਕਟ ਲੈਂਸ। ਹਾਂਜੀ, ਅਤੇ ਕੰਟੈਕਟ ਲੈਂਸ ਵਰਤਦੇ ਨੇ, ਅਤੇ ਸਮਟਾਈਮ ਮੇਰੇ ਦਾ ਇੱਕ ਫਰੈਂਡ ਦੇ ਕਾਫੀ ਜ਼ਿਆਦਾ ਪ੍ਰੋਬਲਮ ਵੀ ਆ ਗਈ ਸੀਗੀ, ਅੱਖਾਂ ਬਹੁਤ ਜ਼ਿਆਦਾ ਰੈੱਡ ਹੋ ਗਈਆਂ ਸੀਗੀਆਂ ਇੱਕ ਵਾਰ, ਬੜੇ ਔਖੇ ਉਹਨੇ ਬਾਅਦ 'ਚ ਫਿਰ ਕਿੰਨੇ ਦਿਨ ਤੱਕ ਉਹਨੇ ਲੈਂਸ ਨਹੀਂ ਪਾਏ। ਇਹ ਕੰਟੈਕਟ ਲੈਂਸ ਕੀ ਭਾਜੀ, ਕੀ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ? ਇਹ ਕੀ ਉਸੇ ਐਨਕਾਂ ਦੀ ਤਰ੍ਹਾਂ ਹੀ ਕੰਮ ਕਰਦੇ ਨੇ? ਤੁਹਾਨੂੰ ਕੀ ਲੱਗਦਾ ਵੀ ਕੰਟੈਕਟ ਲੈਂਸ ਚੰਗੀ ਚੀਜ਼ ਹੈ ਕਿ ਮਾੜੀ ਚੀਜ਼ ਹੈ? ਜਿਹੜੇ ਬੰਦੇ ਨੇ ਤਾਂ ਡੇਟ ਡੂਟ 'ਤੇ ਜਾਣਾ ਹੋਵੇ, ਕਿਸੇ ਨੂੰ ਨਹੀਂ ਪ੍ਰਭਾਵਿਤ ਕਰਨਾ ਹੋਵੇ, ਤਾਂ ਐਂ ਹੋ ਜਾਂਦਾ ਵੀ ਐਨਕੂ ਜਾਂ ਨਹੀਂ ਕਹਾਉਂਦਾ ਬੰਦਾ ਤਾਂ ਕੰਟੈਕਟ ਲੈਂਸ ਲਾ ਕੇ ਵਧੀਆ ਬੰਦਾ ਰਿਲੈਕਸ ਰਹਿੰਦਾ, ਐਨਕਾਂ ਲਾਉਣ ਲੂਣ ਦੀ ਟੈਨਸ਼ਨ ਨਹੀਂ ਰਹਿੰਦੀ। ਪਰ ਉਹਦੇ ਜਿੱਥੇ ਮੈਨੂੰ ਕੌਨਸ ਵੀ ਇਹ ਲੱਗਦੇ ਆ ਕਿ ਵੀ ਗਰਮੀ ਦੇ ਵਿੱਚ ਅੱਗ ਦੇ ਕੋਲ ਨਹੀਂ ਜਾ ਸਕਦੇ, ਬੜੀਆਂ ਔਖਾ। ਤੁਸੀਂ ਕਦੇ ਕੰਟੈਕਟ ਲੈਂਸ ਲਾਉਂਦੇ ਬੰਦੇ ਨੂੰ ਪਰਸਨਲੀ ਇਹ ਪੁੱਛਿਆ ਕਿ ਤੂੰ ਇੰਨਾ ਮਤਲਬ ਕਿ ਆਰਾਮਦਾਇਕ ਰਹਿਣਾ ਕਿ ਪਰੇਸ਼ਾਨੀ 'ਚ ਰਹਿਣਾ? ਨਹੀਂ, ਇਹ ਨਹੀਂ ਮੈਂ ਕਦੇ ਪੁੱਛਿਆ ਜੀ। ਪੁੱਛਿਓ, ਜ਼ਰੂਰ ਪੁੱਛਿਓ, ਬਾਕੀ ਮੈਂ ਦੱਸ ਦਿੰਦਾ ਆ। ਉਹਨਾਂ ਨੂੰ ਪਰ ਇਹ ਹੈ ਕਿ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਰਹਿਣਾ ਪੈਂਦਾ ਸਹੀ ਤਰੀਕੇ ਨਾਲ, ਕੌਨਸ਼ੀਅਸ ਰਹਿਣਾ ਪੈਂਦਾ। ਹਾਂ, ਮਤਲਬ ਪਰੇਸ਼ਾਨੀ 'ਚ ਰਹਿੰਦੇ ਆ ਉਹ। ਹਾਂ, ਉਹਨਾਂ ਨੂੰ ਬੜਾ ਧਿਆਨ ਰੱਖਣਾ ਪੈਂਦਾ ਕਿ ਵੀ ਅਸੀਂ ਇਹਦੇ ਕੋਲ ਨਹੀਂ ਜਾਣਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਦੇਖੋ ਲਾ ਵੀ ਜਦੋਂ ਤੁਹਾਡੀ ਅੱਖ ਦੇ ਵਿੱਚ ਨੁਕਸ ਡਾਇਗਨੋਜ਼ ਹੋ ਗਿਆ, ਹਾਂਜੀ, ਡਾਕਟਰ ਨੇ ਕਹਿ ਦਿੱਤਾ ਕਿ ਸਮਥਿੰਗ ਰੋਂਗ ਆ, ਹਾਂਜੀ, ਤੁਹਾਡੇ ਫੋਕਸ ਦੇ ਵਿੱਚ ਪ੍ਰੋਬਲਮ ਆ ਗਈ ਆ, ਤੁਹਾਨੂੰ ਐਨਕ ਲੱਗਣੀ ਆ, ਹਾਂਜੀ, ਹੁਣ ਜ਼ਿਆਦਾ ਤੁਸੀਂ ਐਨਕ ਲਾ ਲਓ, ਉਹ ਹੌਲੀ ਹੌਲੀ ਉਹਨੂੰ ਕਵਰ ਅਪ ਕਰੇ। ਪਰ ਐਨਕ ਲਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੀ ਉਹ ਬਿਮਾਰੀ ਦੂਰ ਹੋ ਰਹੀ ਆ, ਨਹੀਂ, ਇੱਦਾਂ ਨਹੀਂ ਹੁੰਦੀ ਹੈਗੀ। ਐਨਕ ਨੇ ਤੁਹਾਨੂੰ ਸਿਰਫ ਸਹਾਰਾ ਦੇਣਾ ਆ ਉਸ ਚੀਜ਼ ਨੂੰ ਫੋਕਸ ਕਰਨ 'ਚ। ਹੋ ਸਕਦਾ ਕਿ ਤੁਸੀਂ ਤਾਂ ਆਪਣੀ ਆਦਤਾਂ ਤੋਂ ਹਟਦੇ ਹੀ ਨਹੀਂ, ਤੁਹਾਡਾ ਤਾਂ ਸਕਰੀਨ ਟਾਈਮ ਵੀ ਉਹੀ ਚੱਲੀ ਜਾਂਦਾ, ਖਾਣ ਪੀਣ ਪਹਿਲਾਂ ਹੀ ਤੁਹਾਡਾ ਮਾੜਾ ਆ, ਤਾਂ ਹੋ ਸਕਦਾ ਤੁਹਾਡਾ ਨੰਬਰ ਵਧਣਾ ਸ਼ੁਰੂ ਹੋ ਜਾਵੇ, ਕਿਉਂਕਿ ਮਸਲ ਤੁਸੀਂ ਫਿਰ ਵੀ ਯੂਜ਼ ਹੀ ਕਰੀ ਜਾ ਰਹੇ ਹੋ। ਥੋੜ੍ਹਾ ਜਿਹਾ ਜਿੰਨਾ ਕੁ ਨੰਬਰ ਉਸ ਟਾਈਮ ਚਾਹੀਦਾ ਸੀ ਉਨਾ ਕੁ ਡਾਕਟਰ ਨੇ ਲਵਾਤਾ, ਪਰ ਤੁਸੀਂ ਟਲਦੇ ਨਹੀਂ ਹੈਗੇ, ਨੰਬਰ ਵਧਣਾ ਪਿਆ। ਇਹੀ ਚੀਜ਼ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ ਕਿ ਵੀ ਜਿੱਦਾਂ ਕਿ ਅੱਛਾ ਤੇਰੀ ਨਿਗਾਹ ਵਧੀ ਹੋਏ, ਤੂੰ ਐਨਕ ਨਹੀਂ ਲਾ ਰਿਹਾ ਅੱਜ ਕੱਲ੍ਹ, ਅਤੇ ਵੀ ਤੇਰਾ ਨੰਬਰ ਵੱਧ ਜਾਣਾ। ਐਨਕ ਨਹੀਂ ਲਾ ਰਿਹਾ ਫਿਰ ਤਾਂ ਵਧਣ ਦੇ ਚਾਂਸ ਹੈਗੇ ਆ। ਅਸੀਂ ਐਨਕ ਲਗਵਾ ਕੇ ਵੀ ਆਪਣੇ ਨੰਬਰ ਵਧਾਈ ਜਾਂਦੇ ਹਾਂ, ਕਿਉਂਕਿ ਅਸੀਂ ਆਪਣਾ ਜਿਹੜਾ ਲਾਈਫ ਸਟਾਈਲ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ। ਅਸੀਂ ਜੜ ਨਹੀਂ ਫੜਦੇ ਹੈਗੇ, ਸਾਨੂੰ ਲੱਗਦਾ ਐਨਕ ਲੱਗ ਗਈ ਬਸ ਠੀਕ ਆ,
ਜਦੋਂ ਕਿਸੇ ਡੇਟ ਡੂਟ ਤੇ ਆਣਾ ਲਾ ਲਾ ਕੇ ਜਾਂ ਲੈਂਸ ਪਵਾ ਲਾਂਗੇ, ਲੈਂਸ ਤੇ ਆਉਣੇ ਆ। ਮੈਂ ਪਰਸਨਲੀ ਇਹ ਕਹਿੰਦਾ, ਜੋ ਡਾਟਾਬੇਸ ਇਹ ਕਹਿੰਦਾ ਹੈ, ਮੈਡੀਕਲ ਰਿਸਰਚ ਕਹਿੰਦੇ ਆ ਲੈਂਸ ਕਦੀ ਨਾ ਪਾਓ। ਓਕੇ। ਲੈਂਸ ਦੋ ਤਰ੍ਹਾਂ ਦੇ ਹੁੰਦੇ ਆ। ਹਾਂਜੀ। ਦੇਖੋ ਐਨਕ ਸਾਡੇ ਲੱਗੀ ਹੋਈ ਆ ਅੱਖ ਦੇ ਉੱਪਰ ਬਿਲਕੁਲ ਜਗ੍ਹਾ ਛੱਡ ਕੇ। ਹਾਂਜੀ। ਅਸੀਂ ਥੋੜ੍ਹਾ ਕਿਸੇ ਨੂੰ ਇੰਪ੍ਰੈਸ ਕਰਨ ਦੇ ਲਈ ਵੀ ਨਾ ਲੱਗੇ ਵੀ ਇਹਨਾਂ ਲੱਗੂਗਾ ਪਤਾ ਨਹੀਂ ਮੈਡੀਕਲੀ ਸਿੱਖ ਜਾਈ ਐਵੇਂ ਬੰਦਾ, ਅਸੀਂ ਕੰਟੈਕਟ ਲੈਂਸ ਕੀ ਆ, ਇੱਕ ਪਲਾਸਟਿਕ ਦਾ ਪੱਤਰਾ ਆ, ਉਹਨੂੰ ਅਸੀਂ ਇਸ ਉਂਗਲੀ ਦੇ ਇੱਥੇ ਬੋਟੇ ਤੇ ਰੱਖ ਕੇ ਆਪਣੀ ਜਿਹੜੀ ਪੁਤਲੀ ਆ ਰੈੱਡ ਆ ਕਾਲੀ, ਉਹਦੇ ਉੱਪਰ ਜਾ ਕੇ ਟੱਚ ਕਰਵਾਉਣਾ ਹੁੰਦਾ। ਠੀਕ ਹੈ, ਉੱਪਰ ਲਾਉਣਾ ਆ। ਉਹ ਪਾਰਦਰਸ਼ੀ ਹੋਣ ਕਰਕੇ ਦੂਸਰੇ ਨਹੀਂ ਦਿਸਦਾ ਹੈਗਾ। ਅਤੇ ਜਿਹੜਾ ਐਨਕ ਦਾ ਲੈਂਸ ਬਾਹਰੋਂ ਇੱਥੋਂ ਕਰ ਰਿਹਾ ਕੰਮ, ਸਾਡੀ ਪੁਤਲੀ ਨੂੰ ਸਹੀ ਫੋਕਸ ਕਰਵਾ ਰਿਹਾ, ਕੰਮ ਉਹਨੇ ਵੀ ਉਹੀ ਕਰਨਾ ਆ। ਓਕੇ। ਲੇਕਿਨ ਮੈਂ ਫਿਰ ਵੀ ਕਹਿ ਰਿਹਾ ਕਿ ਉਹ ਕਦੀ ਨਾ ਪਹਿਨੋ। ਹਾਂਜੀ। ਠੀਕ ਆ। ਪਹਿਲੀ ਗੱਲ ਤਾਂ ਇਹ ਆ ਵੀ ਇਹ ਹੈਗਾ ਇੱਕ ਪਲਾਸਟਿਕ ਦਾ ਇੱਕ ਪੀਸ ਹੀ ਕਹਿ ਸਕਦੇ ਹਾਂ ਆਪਾਂ। ਠੀਕ ਹੈ ਜੀ, ਜਿਹੜਾ ਅੱਖ ਦੇ ਆਪਾਂ ਬਾਹਰ ਚਿਪਕਾ ਦਿੰਦੇ ਹਾਂ। ਜਦੋਂ ਆਪਾਂ ਰੋਜ਼ ਉਸ ਪਲਾਸਟਿਕ ਦੇ ਪੀਸ ਨੂੰ ਲਾਉਂਦੇ ਹੋ, ਚਿਪਕਾਉਂਦੇ ਹੋ, ਚਿਪਕਾਉਂਦੇ ਹੋ, ਇਨਫੈਕਸ਼ਨ ਆ ਸਕਦੀ ਹੈ। ਅੱਖ ਦੀ ਇਨਫੈਕਸ਼ਨ ਸਭ ਤੋਂ ਭੈੜੀ ਇਨਫੈਕਸ਼ਨ ਹੁੰਦੀ ਹੈ। ਹਾਂਜੀ। ਜਦੋਂ ਤੱਕ ਸਾਨੂੰ ਪਤਾ ਲੱਗੂਗੀ, ਆਪਾਂ ਤੁਸੀਂ ਵੀ ਗੱਲ ਕਰ ਕਰਦੇ ਹੋ ਵੀ ਦੋਸਤ ਕਹਿੰਦਾ ਵੀ ਅੱਖਾਂ ਲਾਲ ਹੋ ਗਈਆਂ, ਵਿੱਚ ਖਾਜ ਜਿਹੀ ਲੜ ਜਾਂਦੀ ਹੈ, ਇਨਫੈਕਸ਼ਨ ਆ ਚੁੱਕੀ ਆ, ਪਰ ਅਸੀਂ ਫੇਰ ਨਹੀਂ ਟਲਦੇ ਹੈਗੇ। ਜੇ ਤਾਂ ਕਾਂਟੈਕਟ ਲੈਂਸ ਯੂਜ਼ ਕਰਨੇ ਆ, ਪਹਿਲਾਂ ਤਾਂ ਨਾ ਕਰੋ। ਜੇ ਕਰਨੇ ਆ ਤਾਂ ਡਿਸਪੋਜ਼ੇਬਲ ਕਾਂਟੈਕਟ ਲੈਂਸ ਯੂਜ਼ ਕਰੋ, ਰੋਜ਼ ਜਿਹੜਾ ਚੇਂਜ ਹੁੰਦਾ ਰਹੇ, ਤਾਂ ਕਿ ਸਾਨੂੰ ਇਹ ਤਾਂ ਲੱਗੇ ਵੀ ਇਨਫੈਕਸ਼ਨ ਨਾ ਆ ਜਾਵੇ। ਠੀਕ ਹੈ ਜੀ। ਅਤੇ ਇਹ ਫਿਰ ਜਦੋਂ ਆਪਾਂ ਪੁਤਲੀ ਦੇ ਨਾਲ ਜਦੋਂ ਉਹ ਟੱਚ ਹੁੰਦਾ ਤਾਂ ਇਹਦੇ ਨਾਲ ਜਿਹੜੀ ਸਾਡਾ ਅੰਦਰ ਹੰਝੂਆਂ ਨੇ ਵੀ ਉਹ ਜਿਹੜੀ ਸਾਨੂੰ ਥੋੜ੍ਹਾ ਜਿਹਾ ਅੰਦਰ ਰਿਲੈਕਸੀਆ ਦੇਣਾ ਹੁੰਦਾ, ਜਾਂ ਉਹਨੂੰ ਡਰਾਈ ਹੋਣ ਤੋਂ ਹਟਾਉਣਾ ਹੁੰਦਾ ਆ, ਉਹਦੇ ਵਿੱਚ ਇਹ ਰੁਕਾਵਟ ਬਣਨ ਲੱਗ ਪੈਂਦੇ ਆ। ਰੁਕਾਵਟ ਕਿਵੇਂ ਬਣਦੇ ਆ? ਦੇਖੋ, ਜਿਹੜੀ ਅੱਖ ਦੀ ਪੁਤਲੀ ਆ, ਹੁਣ ਇਹਨੂੰ ਆਕਸੀਜਨ ਚਾਹੀਦੀ ਹੁੰਦੀ ਆ। ਹਾਂਜੀ। ਠੀਕ ਹੈ ਜੀ। ਜਦੋਂ ਆਪਾਂ ਆਹ ਵਾਲੀ ਐਨਕ ਲਾਈ ਆ, ਹਵਾ ਦਾ ਗੇੜ ਚੱਲ ਰਿਹਾ, ਇਹਨੂੰ ਆਕਸੀਜਨ ਮਿਲ ਰਹੀ ਹੈ, ਇਹਦੇ ਨਾਲ ਮਤਲਬ ਕੀ ਹੈ ਕਿ ਇਹਨੂੰ ਡਰਾਈਨੈਸ ਨਹੀਂ ਹੋਏਗੀ, ਇਹ ਸਟਰੋਂਗ ਰਹਿਣਗੀਆਂ। ਜਦੋਂ ਆਪਾਂ ਉਸ ਕਾਲੀ ਪੁਤਲੀ ਦੇ ਉੱਪਰ ਉਹ ਲੈਂਸ ਲਗਾ ਦਿੱਤਾ, ਇਹਨੇ ਉਹਦੀ ਨਾ ਆਕਸੀਜਨ ਰੋਕ ਲੈਣੀ। ਸਮਝ ਗਏ? ਹਾਂਜੀ। ਜਦੋਂ ਆਕਸੀਜਨ ਰੁਕ ਜਾਣੀ ਆ ਤਾਂ ਤੁਹਾਨੂੰ ਇਰੀਟੇਸ਼ਨ ਜੀ ਮਹਿਸੂਸ ਹੋਣੀ ਆ, ਪਰ ਅਸੀਂ ਫਿਰ ਲਗਾਇਆ ਹੋਇਆ ਆ। ਉਹ ਪਹਿਲਾਂ ਤਾਂ ਉਹਨੇ ਐਡਜਸਟ ਕਰੀ ਜਾਣਾ ਕਿ ਤੁਹਾਡੇ ਉਹ ਅੱਖ 'ਚ ਪਾਣੀ ਜਿਹਾ ਭਰ ਜੂਗਾ, ਉਹਨੇ ਐਡਜਸਟ ਕਰ ਲੈਣਾ। ਲਗਾਤਾਰ ਤੁਸੀਂ ਉਹਨੂੰ ਵਰਤੀ ਜਾ ਰਹੇ ਆ, ਫਿਰ ਤੁਹਾਡਾ ਇਹ ਪਾਣੀ ਸੁੱਕਣਾ ਸ਼ੁਰੂ ਹੋ ਜਾਣਾ, ਡਰਾਈਨੈਸ ਹੋਣੀ ਸ਼ੁਰੂ ਹੋਣੀ, ਫਿਰ ਤੁਸੀਂ ਆਰਟੀਫੀਸ਼ੀਅਲ ਪਾਣੀ ਪਾਉਣਾ ਸ਼ੁਰੂ ਕਰ ਲੈਣਾ ਵਿੱਚ, ਡਰੋਪਸ ਜਿਹਨੂੰ ਕਹਿੰਦੇ ਆ। ਲੇਕਿਨ ਕਵਰਿੰਗ ਫੇਰ ਨਹੀਂ ਹੋਣੀ, ਕਿਉਂਕਿ ਜਿਹੜਾ ਨੈਚੁਰਲ ਅੰਦਰ ਬਣਦਾ ਆ ਉਹਦਾ ਮੁਕਾਬਲਾ ਨਹੀਂ ਹੈਗਾ। ਉਹ ਫਿਰ ਉਸ ਤੋਂ ਬਾਅਦ ਫਿਰ ਇਨਫੈਕਸ਼ਨ ਹੀ ਆ। ਓਕੇ। ਸੋ ਜਿਹੜੀ ਮੈਂ ਕਾਲੀ ਪੁਤਲੀ ਦੀ ਗੱਲ ਕਰਦਾ, ਉਹਨੂੰ ਆਪਾਂ ਕਾਰਨੀਆ ਕਹਿੰਦੇ ਆ, ਉਹਦੇ ਉੱਪਰ ਇਹ ਚਿਪਕਾਇਆ ਜਾਂਦਾ ਆ। ਸੋ ਕਾਰਨੀਆਂ ਦੇ ਵਿੱਚ ਆਪਾਂ ਨੂੰ ਲੱਗਦਾ ਨਾ ਵੀ ਨਾੜੀਆਂ ਨਹੀਂ ਲਾਲ ਹੋ ਗਈਆਂ, ਕਾਰਨੀਆਂ ਦੇ ਵਿੱਚ ਕੋਈ ਨਾੜੀ ਨਹੀਂ ਹੁੰਦੀ ਹੈਗੀ, ਉਹ ਇੱਦਾਂ ਬਾਹਰੋਂ ਆਕਸੀਜਨ ਸੋਕਦੀਆਂ ਹੁੰਦੀਆਂ। ਸੋ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਇਹ ਲੈਂਸਿਸ ਜਾਂ ਮੱਤ ਲਗਾਉਣੇ ਆ ਤਾਂ ਡਿਸਪੋਜ਼ੇਬਲ ਲਗਾਓ। ਅਦਰਵਾਈਜ਼ ਲੈਂਸਿਸ 'ਤੇ ਜਾਣ ਤੋਂ ਚੰਗਾ ਆ ਤੁਸੀਂ ਸਰਜਰੀ 'ਤੇ ਆਓ, ਚਾਹੇ ਲੇਜ਼ਰ ਵਾਲੀ ਸਰਜਰੀ ਕਰਾ ਲਓ ਜਾਂ ਫਿਰ IC ਕਾਂਟੈਕਟ ਲੈਂਸ ਵਾਲੀ ਸਰਜਰੀ ਕਰਵਾ ਲਓ। ਭਾਈ ਜਿੱਦਾਂ ਤੁਸੀਂ ਹੁਣ ਬੋਲਿਆ ਕਿ ਵੀ ਲੇਜ਼ਰ ਟੈਕਨੀਕ ਜਾਂ ICL ਟੈਕਨੀਕ, ਇਹ ਭਾਈ ਕੀ ਟੈਕਨੀਕਸ ਨੇ, ਕੀ ਇਹਨਾਂ ਦਾ ਅੱਖਾਂ ਨਾਲ ਮਤਲਬ ਕੀ ਚੀਜ਼ ਕਰਦੇ ਨੇ ਇਹ? ਦੇਖੋ ਲਓ ਵੀ ਜਦੋਂ ਆਪਾਂ ਕਹਿੰਦੇ ਹਾਂ ਵੀ ਅੱਖ ਦੀ ਰੋਸ਼ਨੀ ਘੱਟ ਵੱਧ ਗਈ ਆ, ਸਾਨੂੰ ਕੋਈ ਨਾ ਕੋਈ ਨੰਬਰ ਪ੍ਰੈਫਰ ਹੋ ਜਾਂਦਾ ਆ, ਇਹਦਾ ਮਤਲਬ ਐਨਕ ਲਗਾ ਲਓ। ਹਾਂਜੀ। ਅਸੀਂ ਕਹਿੰਦੇ ਐਨਕ ਨਹੀਂ ਲਗਾਉਣੀ ਹੈਗੀ, ਕਾਂਟੈਕਟ ਲੈਂਸ ਲਗਾ ਲਓ। ਕਾਂਟੈਕਟ ਲੈਂਸ ਦਾ ਮੈਂ ਦੱਸ ਦਿੱਤਾ ਕਿ ਮੱਤ ਲਗਾਓ, ਪਰੇਸ਼ਾਨੀਆਂ ਦਾ ਘਰ ਆ ਇਹ, ਫਾਇਦਾ ਕੋਈ ਨਹੀਂ ਹੈਗਾ। ਸ਼ਕੀਨੀ ਲਈ ਲਾਉਣਾ, ਕਿੰਨਾ ਕੁ ਚਿਰ ਸ਼ਕੀਨੀ ਲਾ ਲੂੰਗੇ, ਅੱਖ ਖਰਾਬ ਕਰ ਲੂੰਗੇ। ਹਾਂਜੀ। ਜੇ ਫਿਰ ਲੈਂਸ ਲਗਾਉਣਾ ਹੀ ਆ, ਫਿਰ ਅੱਖ ਦੇ ਅੰਦਰ ਵਾਲੀ ਟੈਕਨੀਕ ਜਿਹੜੀ ਅੱਖ ਦੇ ਅੰਦਰ ਜਿਹੜਾ ਲੈਂਸ ਲੱਗਦਾ ਆ, ਅੱਛਾ ਜੀ, ਉਹ ਲਵਾ ਲਓ। ਉਹ ਟੈਕਨੋਲੋਜੀ ਅੱਜ ਕੱਲ੍ਹ ਹੈ ਔਰ ਉਹ ਸੇਫ ਆ। ਸਿਰਫ ਕੀ ਆ ਕਿ ਜਦੋਂ ਤੁਹਾਨੂੰ ਡਾਇਗਨੋਜ਼ ਕੀਤਾ ਜਾਊਗਾ, ਅੱਖ ਦੇ ਵਿੱਚ ਨਾ ਸਪੇਸ ਦੇਖੀ ਜਾਂਦੀ ਆ। ਓਕੇ। ਅਗਰ ਉਹ ਸਪੇਸ ਅੱਖ ਦੇ ਵਿੱਚ ਹੈਗੀ ਆ, ਹਾਂਜੀ, ਤਾਂ ਉਹ ਵਾਲਾ ਲੈਂਸ ਸਦਾ ਲਈ ਉਹਦੇ ਵਿੱਚ ਪਾ ਦਿੱਤਾ ਜਾਂਦਾ ਔਰ ਉਹ ਲੌਂਗ ਲਾਈਫ ਹੀ ਹੁੰਦਾ ਆ ਔਰ ਕਦੀ ਪਰੇਸ਼ਾਨੀ ਨਹੀਂ ਆਏਗੀ। ਓਕੇ। ਠੀਕ ਆ। ਪਰ ਆਪਣੀ ਆਦਤਾਂ 'ਤੇ ਥੋੜ੍ਹਾ ਕੰਟਰੋਲ ਰੱਖੋ, ਸਕਰੀਨ ਟਾਈਮਿੰਗ ਘੱਟ ਰੱਖੋ ਔਰ ਠੀਕ ਢੰਗ ਨਾਲ ਫੂਡ ਲੈਂਦੇ ਰਹੋ। ਲੇਜ਼ਰ ਲੈਂਸਿਸ ਵੀ ਨਹੀਂ ਲਗਾਉਣੇ, ਐਨਕ ਵੀ ਨਹੀਂ ਲਗਾਉਣੀ। ਹਾਂਜੀ। ਇੰਡੀਆ ਦੇ ਵਿੱਚ ਲੇਜ਼ਰ ਸਰਜਰੀ ਸਭ ਤੋਂ ਜ਼ਿਆਦਾ ਫੇਮਸ ਆ। ਹਾਂਜੀ। ਕਿ ਇੰਡੀਅਨ ਲੋਕ ਜਦੋਂ ਵੀ ਸਰਜਰੀ 'ਤੇ ਜਾਣਗੇ ਉਹਨਾਂ ਕਹਿੰਦੇ ਲੇਜ਼ਰ ਸਰਜਰੀ ਕਰਾ ਲਓ। ਲੇਕਿਨ ਲੇਜ਼ਰ ਸਰਜਰੀ ਤੋਂ ਵੀ ਉੱਪਰ ਕੁਛ ਹੈ। ਪਹਿਲਾਂ ਆਪਾਂ ਲੇਜ਼ਰ ਸਰਜਰੀ ਦੀ ਗੱਲ ਕਰ ਲੈਂਦੇ ਹਾਂ। ਦੇਖੋ, ਆਪਾਂ ਜਦੋਂ ਕਹਿੰਦੇ ਹਾਂ ਵੀ ਅੱਖ ਦੇ ਵਿੱਚ ਕੋਈ ਨਾ ਕੋਈ ਹੁਣ ਪ੍ਰੋਬਲਮ ਆਈ ਆ ਜਿਹਦੇ ਕਰਕੇ ਸਾਨੂੰ ਕੋਈ ਨੰਬਰ ਡਿਜ਼ਾਈਨ ਹੋਇਆ ਕਿ ਆਪ ਇਹ ਐਨਕ ਲਾਉਣੀ ਹੈ, ਆਹ ਨੰਬਰ ਦੀ ਲਾਉਣੀ ਹੈ, ਇਹਦਾ ਮਤਲਬ ਕੀ ਆ ਕਿ ਜਿਹੜਾ ਅੱਖ ਦੀ ਜਿਹੜੀ ਪੁਤਲੀ ਆ ਉਹ ਵੱਡੀ ਹੋ ਗਈ ਆ। ਠੀਕ ਹੈ ਜੀ। ਉਹਨੇ ਪਰੇਸ਼ਾਨੀ ਕੀਤੀ, ਉਹ ਤੁਹਾਡਾ ਆਊਟ ਆਫ ਫੋਕਸ ਹੋਣਾ ਸ਼ੁਰੂ ਹੋ ਗਿਆ, ਜਾਂ ਤੁਹਾਨੂੰ ਜਾਲਾ ਜਿਹਾ ਦਿਸਣ ਲੱਗ ਪਿਆ, ਜਾਂ ਤੁਹਾਨੂੰ ਆਪਣੇ ਰਟੀਨਾ ਦੇ ਉੱਪਰ, ਕਾਨੇ ਦੇ ਉੱਪਰ ਕਾਲਾ ਕਾਲਾ ਜਿਹਾ ਲੱਗਣ ਲੱਗ ਪਿਆ। ਉਹਦਾ ਮਤਲਬ ਇਹੀ ਹੁੰਦਾ ਕਿ ਉਹ ਜਿਹੜੇ ਸਿਗਨਲਸ ਆ ਰਹੇ ਆ
ਉਹ ਪਰਦੇ ਦੇ ਉੱਪਰ ਚੰਗੀ ਤਰ੍ਹਾਂ ਫਲੈਸ਼ ਹੀ ਨਹੀਂ ਹੋ ਰਹੇ ਹੈਗੇ। ਸਾਨੂੰ ਤਾਂ ਵਿਜ਼ੂਅਲਾਈਜੇਸ਼ਨ ਚੰਗੀ ਤਰ੍ਹਾਂ ਹੋਣ ਦੀ, ਸਾਡਾ ਦਿਮਾਗ ਨੂੰ ਸਮਝ ਨਹੀਂ ਰਿਹਾ ਹੈਗਾ, ਉਹਨੂੰ ਆਪਾਂ ਕਹਿੰਦੇ ਨਿਗਾਹ ਘਟ ਗਈ ਆ। ਠੀਕ ਆ, ਹੁਣ ਆਪਾਂ ਕਹਿੰਦੇ ਆ ਵੀ ਉਹ ਵੱਡਾ ਹੋ ਗਿਆ। ਹੁਣ ਇਹ ਤਾਂ ਹੈ ਨਹੀਂ ਕਿ ਵੀ ਆਪਾਂ ਅੱਖ ਨੂੰ ਕੱਟ ਕੇ ਛੋਟਾ ਕਰ ਦਈਏ। ਠੀਕ ਹੈ, ਅੱਖ ਨੂੰ ਤਾਂ ਛੋਟਾ ਨਹੀਂ ਕੀਤਾ ਜਾ ਸਕਦਾ। ਹੁੰਦਾ ਕੀ ਆ ਕਿ ਅੱਖ ਦਾ ਜਿਹੜਾ ਕਾਰਨੀਆ, ਜਿਹੜੀ ਕਾਲੀ ਪੁਤਲੀ ਆ, ਉਹਦੀ ਨਾ ਜਿਹੜੀ ਸ਼ੇਪ ਨੂੰ ਮੋਲਡ ਕਰ ਦਿੱਤਾ ਜਾਂਦਾ ਆ। ਮੋਲਡ ਇਸ ਹਿਸਾਬ ਨਾਲ ਕਰ ਦਿੱਤਾ ਜਾਂਦਾ ਮਸ਼ੀਨਾਂ ਦੇ ਨਾਲ, ਲੇਜ਼ਰ ਟੈਕਨੀਕ ਦੇ ਨਾਲ, ਉੱਤੇ ਥੋੜ੍ਹੀ ਲੇਜ਼ਰ ਬੀਮਸ ਪਾ ਕੇ, ਕਿ ਉਹ ਜਿਹੜਾ ਬਿਖਰਿਆ ਫੋਕਸ ਹੁੰਦਾ ਸੀ, ਉਹ ਇੱਕ ਸੰਪੂਰਨ ਇੱਕ ਜਗ੍ਹਾ 'ਤੇ ਸਥਿਰ ਫੋਕਸ ਹੋਣਾ ਸ਼ੁਰੂ ਹੋ ਜਾਵੇ। ਮਤਲਬ ਕਿ ਤੁਹਾਡੇ ਕਾਰਨੀਆ ਦੇ ਬਿਲਕੁਲ ਸੈਂਟਰ 'ਚੋਂ ਫੋਕਸ ਹੋਣਾ ਸ਼ੁਰੂ ਹੋ ਜਾਵੇ। ਇਹਦਾ ਮਤਲਬ ਲੇਜ਼ਰ ਟੈਕਨੀਕ ਨੇ ਜਿਹੜਾ ਤੁਹਾਡਾ ਸ਼ੇਪਿੰਗ ਥੋੜ੍ਹੀ ਵੱਡੀ ਹੋ ਗਈ ਸੀਗੀ, ਉਹਨੂੰ ਥੋੜ੍ਹਾ ਉਹਨਾਂ ਨੇ ਕੱਟ ਆਫ ਕਰਕੇ ਸੈਂਟਰਲਾਈਜ਼ ਕਰ ਦਿੱਤਾ। ਇਹੀ ਲੇਜ਼ਰ ਟੈਕਨੀਕ ਹੁੰਦੀ ਹੈ। ਮਤਲਬ ਜਿੱਦਾਂ ਪਹਿਲਾਂ ਸੀਗੀ, ਜਿੰਨਾ ਫੋਕਸ ਪਹਿਲਾਂ ਤੁਹਾਡਾ ਓਪਨ ਸੀਗਾ, ਉਹਨਾਂ ਕੀ ਹੀ ਉਹਨਾਂ ਨੇ ਦੁਬਾਰਾ ਕਰ ਦਿੱਤਾ। ਹਾਂ, ਉਹਨੂੰ ਨੋਰਮਲ ਜਿਹੜੀ ਸਿਚੁਏਸ਼ਨ ਹੁੰਦੀ ਅੱਖ ਦੀ ਨੈਚੁਰਲ, ਉੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਜਿਹੜਾ ਪੁਤਲੀ ਦਾ ਸਾਈਜ਼ ਵੱਧ ਗਿਆ ਆ, ਹੁਣ ਉਹਨੂੰ ਫਿਜ਼ੀਕਲੀ ਤਾਂ ਅਸੀਂ ਛੋਟਾ ਨਹੀਂ ਕਰ ਸਕਦੇ, ਲੇਕਿਨ ਉਹਦਾ ਜਿਹੜਾ ਅੰਦਰ ਸ਼ੇਪਿੰਗ ਏਰੀਆ ਹੁੰਦਾ ਆ, ਉਹ ਲੇਜ਼ਰ ਦੇ ਨਾਲ ਕੱਟ ਆਫ ਕਰ ਦਿੱਤਾ ਜਾਂਦਾ ਆ, ਅਤੇ ਉਹਨੂੰ ਥੋੜ੍ਹਾ ਨਜ਼ਦੀਕ ਕਰ ਦਿੱਤਾ ਜਾਂਦਾ। ਉਹਨਾਂ ਤੁਹਾਡਾ ਫੋਕਸ ਵਧੀਆ ਬਣਨਾ ਸ਼ੁਰੂ ਹੋ ਜਾਂਦਾ। ਮਤਲਬ ਕਿ ਆਪਾਂ ਕਹਿੰਦੇ ਕਿ ਅਗਰ 15 ਮਾਈਗ੍ਰਾਨ ਟਰਮ ਯੂਜ਼ ਕਰਦੇ ਹੁੰਦੇ, ਅਗਰ ਮੈਂ ਠੀਕ ਕਹਾਂ ਕਿ 15 ਮਾਈਗ੍ਰਾਨ ਦੇ ਨਾਲ 1 ਨੰਬਰ ਸਹੀ ਹੁੰਦਾ। ਮਤਲਬ ਕਿ ਤੁਹਾਨੂੰ 3 ਨੰਬਰ ਦੀ ਐਨਕ ਲੱਗੀ ਹੋਈ ਆ। ਹੁਣ ਜਿਹੜਾ ਸਰਜਨ ਹੋਊਗਾ, ਉਹਨੇ ਤੁਹਾਡਾ 3 ਨੰਬਰ ਠੀਕ ਕਰਨਾ ਆ। ਠੀਕ ਹੈ ਜੀ, ਇਹਦਾ ਮਤਲਬ 15 ਗੁਣਾ 3 ਕਰ ਦਿਓ। ਸੋ ਉਹ 15 × 45 ਮਾਈਗ੍ਰਾਨ ਉਹਨੂੰ ਸ਼ੇਪ ਨੂੰ ਮੋਲਡ ਕਰੂਗਾ। ਜਦੋਂ 45 ਮਾਈਗ੍ਰਾਨ ਸ਼ੇਪ ਨੂੰ ਮੋਲਡ ਕਰਤਾ, ਤਾਂ 3 ਨੰਬਰ ਤੁਹਾਡਾ ਉੱਠ ਗਿਆ, ਤੁਸੀਂ ਨਾਰਮਲ 'ਤੇ ਆ ਗਏ ਆ। ਇਹਦਾ ਮਤਲਬ ਉਹ ਤੁਹਾਡੀ ਅੱਖ ਹੁਣ ਵਧੀਆ ਫੋਕਸ ਬਣਾਉਣ ਲੱਗ ਪਈ ਆ। ਇਹ ਸਾਰਾ ਲੇਜ਼ਰ ਟੈਕਨੋਲੋਜੀ ਦਾ ਹੁੰਦਾ ਆ, ਔਰ ਇਹ ਗੁੱਡ ਆ। ਇਹ ਇੰਨੀ ਆਪਾਂ ਬੈਡ ਨਹੀਂ ਕਹਿ ਸਕਦੇ। ਪਰ ਹੁਣ AI ਟੈਕਨੀਕਸ ਆ ਗਈਆਂ ਹੈ ਨਾ। ਅੱਗੇ ਕੀ ਹੁੰਦਾ ਸੀਗਾ ਕਿ ਵਾਲੀ ਪ੍ਰੋਸੈਸ ਕਰਨ ਨੂੰ, ਜਿਹਨੂੰ ਅਸੀਂ ਕੁਛ ਸ਼ਬਦਾਂ ਦੇ ਵਿੱਚ ਬੋਲ ਦਿੱਤਾ ਆ, ਇਹਨੂੰ ਪੂਰੇ 24 ਘੰਟੇ ਲੱਗ ਜਾਂਦੇ ਸੀ ਪੂਰਾ ਡਿਜ਼ਾਈਨ ਕਰਨ ਨੂੰ, ਕਿ ਬੰਦੇ ਨੂੰ ਅਸਲ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ। ਆਪਰੇਸ਼ਨ ਤਾਂ 5-7 ਮਿੰਟ ਦਾ ਵੀ ਨਹੀਂ ਹੁੰਦਾ ਇਹ, ਲੇਕਿਨ ਉਹ ਸਾਰੀ ਸਟਰਕਚਰ ਡਿਜ਼ਾਈਨ ਕਰਨ ਨੂੰ ਘੱਟ ਤੋਂ ਘੱਟ 24-25 ਘੰਟੇ ਲੱਗ ਜਾਂਦੇ ਸੀਗੇ। ਜਾਣੀ ਕਿ ਪੂਰਾ ਦਿਨ ਲੱਗ ਜਾਂਦਾ ਸੀ। ਹੁਣ ਜਿਹੜੀ AI ਟੈਕਨੀਕ ਆ ਗਈ ਆ, ਉਹ ਇਹ ਸਾਰੇ ਕੰਮ ਨੂੰ 4 ਘੰਟੇ ਡਿਜ਼ਾਈਨ ਕਰਕੇ ਦੇ ਦਿੰਦਾ, ਔਰ 100% ਪਰਫੈਕਟ ਕਰਕੇ ਦਿੰਦਾ ਆ। ਪਲੱਸ ਗਰੰਟੀ ਹੁੰਦੀ ਆ ਕਿ ਬਾਈ ਨੈਚੁਰਲ ਜਿਹੜੀ ਸਾਡੀ ਅੱਖ ਦੀ ਪੂਰੀ क्षमता ਅਸੀਂ ਨਹੀਂ ਯੂਜ਼ ਕਰ ਸਕਦੇ, ਯੂਟੀਲਾਈਜ਼ ਨਹੀਂ ਕਰਦੇ, ਉਹਨੂੰ ਇੰਨੀ ਕੁ ਬਿਹਤਰ ਕਰ ਦਿੰਦਾ ਕਿ ਤੁਸੀਂ ਉਹ 6/6 ਵਾਲੀ ਜਿਹੜੀ ਰੇਸ਼ੋ ਬੋਲੀ ਸੀ ਨਾ, ਉਹ ਤੋਂ ਵੀ ਹੋਰ ਬਿਹਤਰ ਕਰ ਦਿੰਦਾ। ਬੰਦੇ ਦੀ ਐਨਕ ਵੀ ਜਾਂਦੀ ਆ, ਤੇ ਬੰਦੇ ਦੀ ਨਿਗਾਹ ਵੀ ਮਤਲਬ ਕਿ ਕਹਿਰ ਦੀ ਬਣ ਜਾਂਦੀ ਆ। ਸੋ ਇਹ AI ਦੇ ਫਾਇਦੇ ਵੀ ਹੈਗੇ ਆ। ਭਾਈ ਜਿੱਦਾਂ ਹੁਣ ਤੁਸੀਂ ਦੱਸਿਆ ਹੈ ਕਿ ਲੇਜ਼ਰ ਵਾਲੀ ਜਿਹੜੀ ਟੈਕਨੀਕ ਹੈ ਵੀ ਜਿਸ ਤਰੀਕੇ ਨਾਲ ਉਹ ਇੰਨੀ ਜ਼ਿਆਦਾ ਵਧੀਆ ਸ਼ਾਰਪ ਪੂਰੀ ਵਧੀਆ ਨਿਗਾਹ ਬਣਾ ਦਿੰਦੀ ਹੈ, ਅਤੇ ਜਿੱਦਾਂ ਤੁਸੀਂ ਨਾਲ ICL ਦੇ ਬਾਰੇ ਵੀ ਦੱਸਿਆ ਕਿ ਉਹਦੇ ਵਿੱਚ ਇੱਕ ਪੂਰੀ ਲਾਈਫ ਟਾਈਮ ਲੌਂਗ ਦੇ ਲਈ ਉਹ ਇੱਕ ਤੁਹਾਡੇ ਅੰਦਰ ਲੈਂਸ ਪਾ ਦਿੰਦੇ ਆ। ਪਰ ਇਹ ICL ਦਾ ਤੇ ਮਤਲਬ ਹੁਣ ਕਾਹਤੋਂ ਨਹੀਂ ਇੰਡੀਅਨਸ ਕਾਹਤੋਂ ਨਹੀਂ ਅਪਣਾ ਰਹੇ, ਉਹ ਲੇਜ਼ਰ ਨੂੰ ਹੀ ਕਾਹਤੋਂ ਜ਼ਿਆਦਾ ਪ੍ਰੈਫਰ ਕਰਦੇ ਨੇ? ਦੇਖੋ ਲਵੀ, ਥੋੜ੍ਹਾ ਹੋ ਸਕਦਾ ਮਹਿੰਗਾ ਹੋਵੇ, ਪਰ ਇੰਨਾ ਵੀ ਇਹ ਜ਼ਿਆਦਾ ਮਹਿੰਗਾ ਨਹੀਂ ਹੈਗਾ। ਕੁਛ ਜਿੱਦਾਂ ਹੁੰਦਾ ਵੀ ਲੋਕ ਜੁੜੇ ਹੋਏ ਆ, ਲੋਕਾਂ ਨੂੰ ਹੁੰਦਾ ਵੀ ਪਤਾ ਨਹੀਂ ਇਹਦੇ ਵਿੱਚ ਕੀ ਆ, ਇਹਨਾਂ ਬਿਲਕੁਲ ਸਹੀ ਹੁੰਦਾ ਤਾਂ ਹੈਗਾ, ਆਪਰੇਸ਼ਨ ਨਹੀਂ ਕਰਾਉਣਾ, ਆਹੀ ਕਰਾ ਲਓ, ਥੋੜਾ ਸਸਤਾ। ਕਹਿੰਦੇ ਨਾਲ ਵਾਲੇ ਦਾ ਹੋਇਆ ਸੀਗਾ। ਲੇਕਿਨ ਜਿਹੜੀ ICL ਟੈਕਨੋਲੋਜੀ ਆ, ਇਹ ਲੇਜ਼ਰ ਨਾਲੋਂ ਬੈਸਟ ਆ। ICL ਦਾ ਮਤਲਬ ਕੀ ਹੁੰਦਾ ਆ? ਇੰਪਲਾਂਟੇਬਲ ਕੰਟੈਕਟ ਲੈਂਸ। ਮਤਲਬ ਕਿ ਕਿਤੇ ਪਲਾਂਟ ਕੀਤੇ ਜਾਂਦੇ ਆ। ਹੁਣ ਅੱਖ 'ਚ ਪਲਾਂਟ ਕਰਨੇ ਆ, ਠੀਕ ਆ ਜੀ, ਮਤਲਬ ਕਿ ਲੈਂਸ ਨੂੰ ਸਦਾ ਲਈ ਅੱਖ ਦੇ ਵਿੱਚ ਪਲਾਂਟ ਕਰ ਦਿੱਤਾ ਜਾਂਦਾ ਆ। ਇਹਦੇ ਲਈ ਕੀ ਹੁੰਦਾ ਕਿ ਤੁਹਾਨੂੰ ਪਹਿਲਾਂ ਸਰਜਨ ਨੂੰ ਦਿਖਾਉਣਾ ਪੈਂਦਾ ਵੀ ਜੇ ਤਾਂ ਤੁਹਾਡੀ ਅੱਖ ਦੇ ਵਿੱਚ ਉਸ ਲੈਂਸ ਨੂੰ ਪਲਾਂਟ ਕਰਨ ਦੀ ਜਗ੍ਹਾ ਹੈਗੀ ਆ, ਫਿਰ ਤਾਂ ਓਕੇ ਰਿਪੋਰਟ ਆ, ਨਹੀਂ ਤਾਂ ਉਹਨਾਂ ਨੇ ਜਵਾਬ ਦੇਣਾ, ਉਹਨੇ ਕਹਿਣਾ ਭਾਈ ਜੀ ਲੇਜ਼ਰ ਤੱਕ ਹੀ ਰਹਿ ਜਾ, ਵੀ ਉਹਨਾਂ ਹੀ ਕਰਵਾ ਲਾ। ਇਹਦੇ ਵਿੱਚ ਕੀ ਹੈ ਕਿ ਜਦੋਂ ਇੱਕ ਵਾਰ ਇਹ ਇਹਨੂੰ ਪਲਾਂਟ ਕਰ ਦਿੱਤਾ, ਇਹ ਲੌਂਗ ਲਾਈਫ ਹੈ ਆ, ਕਹਿ ਲਓ ਵੀ 100 ਸਾਲ ਦਾ ਹੀ ਆ। ਫਿਰ ਫਿਰ ਇਹ ਸਮੱਸਿਆ ਨਹੀਂ ਆਉਣੀ। ਜੇ ਤੁਸੀਂ ਮਾੜੀ ਮੋਟੀ ਬਾਅਦ ਘਾਟ ਵੀ ਕਿਤੇ ਕਰਦੇ ਆ ਨਾ, ਇਹਨੇ ਬਹੁਤ ਪਰਫੈਕਟਲੀ ਕੰਟਰੋਲ ਕਰਨਾ, ਕਿਉਂਕਿ ਅੰਦਰ ਹੀ ਲੱਗਾ ਹੋਇਆ ਆ। ਸਾਰਾ ਕੁਝ ਅੰਦਰੋਂ ਤੁਹਾਨੂੰ ਬੜੀ ਪਾਵਰ ਦੇ ਨਾਲ ਉਹਨੂੰ ਬੈਲੈਂਸ ਕਰਦਾ ਆ। ਸੋ ਜੇ ਅੱਖ ਨੂੰ ਤੁਸੀਂ ਪਾਵਰ ਦੇ ਰਹੇ ਹੋ ਜ਼ਿਆਦਾ ਫੋਕਸ ਕਰਨ ਦੇ ਲਈ ਐਨਕ ਦੇ ਨਾਲ, ਉਸ ਤੋਂ ਬਾਅਦ ਤੁਸੀਂ ਆਪ ਪਲਾਸਟਿਕ ਲੈਂਜ ਲਾਉਂਦੇ ਹੋ, ਉਹ ਵੀ ਤਾਂ ਬਾਹਰ ਹੀ ਲੱਗਾ ਹੋਇਆ ਆ। ਅਸੀਂ ਇਹ ਲੈਂਜ ਉਹਦੇ ਅੰਦਰ ਲਾ ਦਿੱਤਾ ਰੈਟੀਨਾ 'ਤੇ, ਅਤੇ ਇਹਦਾ ਮਤਲਬ ਉਹ ਬਹੁਤ ਜ਼ਿਆਦਾ ਪਾਵਰ ਨਾਲ ਕੰਮ ਕਰਦਾ। ਸੋ ਬੈਸਟ ਟੈਕਨੋਲੋਜੀ ਆ। ਬਸ ਇਹੀ ਆ ਕਿ ਤੁਹਾਡੀ ਅੱਖ ਦੇ ਵਿੱਚ ਸਪੇਸ ਹੋਣੀ ਚਾਹੀਦੀ ਆ, ਅਤੇ ਫਿਰ ਇਹ ਸੰਭਵ ਆ। ਇੰਡੀਆ ਦੇ ਵਿੱਚ ਇਹ ਪਾਪੂਲਰ ਹੈ ਨਹੀਂ ਗੀ, ਪਤਾ ਨਹੀਂ ਉਹ ਸਾਰੇ ਲੇਜ਼ਰ ਦੁਆਲੇ ਹੋਏ ਆ, ਇਸ ਕਰਕੇ ਸ਼ਾਇਦ ਉਹਨੂੰ ਛੱਡਣ ਜਾ ਰਹੇ ਆ। ਪਰ ਜਿੱਦਾਂ ਮੈਂ ਕਹਿੰਦੇ ਵਿੱਚ AI ਟੈਕਨੋਲੋਜੀ ਯੂਜ਼ ਹੁੰਦੀ ਆ, ਇਹਦੇ ਵਿੱਚ AI ਟੈਕਨੋਲੋਜੀ 100% ਯੂਜ਼ ਹੁੰਦੀ ਆ। ਰਿਜ਼ਲਟ ਇੰਨੇ ਕੁ ਪਰਫੈਕਟ ਆ, 6.6 ਤੋਂ 6.3 'ਤੇ ਆ ਸਕਦੇ ਆ ਤੁਸੀਂ।
ਮਤਲਬ ਭਾਈ ਇਹਦਾ ਜਿੱਦਾਂ ਹੋ ਗਿਆ, ਚਾਹੇ ਸਾਡੀ ਮਤਲਬ ਲੇਜ਼ਰ ਟੈਕਨੀਕ ਹੋ ਗਈ, ਚਾਹੇ ICL ਦੀ ਟੈਕਨੀਕ ਹੋ ਗਈ, ਇਹਦੇ ਨਾਲ ਤਾਂ ਚਲੋ ਆਪਰੇਸ਼ਨ ਹੋਊਗਾ, ਗੁੱਡ ਮਤਲਬ ਹੋ ਜਾਏਗੀ ਨਿਗਾਹ। ਪਰ ਕੋਈ ਇੱਦਾਂ ਦੀ ਕੋਈ ਤਕਨੀਕ, ਚਾਹੇ ਲਾ ਲਓ ਕੋਈ ਦੇਸੀ ਤਰੀਕਾ ਹੋਵੇ ਜਾਂ ਕੋਈ ਫੂਡ ਹੋਵੇ ਜਾਂ ਕੁਝ ਵੀ ਹੋਵੇ, ਜਿਹਦੇ ਨਾਲ ਸਾਡੀ ਐਨਕ ਲੱਗੇ ਹੀ ਨਾ, ਮਤਲਬ ਕਿ ਅਸੀਂ ਉਹ ਨੈਚੁਰਲ ਤਰੀਕੇ ਨਾਲ ਆਪਣੀ ਐਨਕ ਨੂੰ ਹੀ ਹਟਾ ਲਈਏ, ਜਾਂ ਲੱਗੀ ਹੋਈ ਐਨਕ ਦਾ ਅਸੀਂ ਮਤਲਬ ਉਹਨੂੰ ਘੱਟ ਕਰ ਲਈਏ, ਆਪਣੀ ਨਿਗਾਹ ਨੂੰ ਵੀ ਬਿਲਕੁਲ ਸਹੀ ਲੈਵਲ 'ਤੇ ਲੈ ਆਈਏ। ਦੇਖੋ ਲਓ ਵੀ ਇਹਦੇ ਵਿੱਚ ਨਾ ਕੋਈ ਰਾਮਬਾਣ ਤਾਂ ਹੈ ਨਹੀਂਗਾ। ਹਾਂਜੀ, ਠੀਕ ਹੈ, ਪਰ ਆਪਾਂ ਥੋੜ੍ਹੇ ਜਿਹੇ ਪ੍ਰੀਕਾਸ਼ਨਸ ਇਹਦੇ ਵਿੱਚ ਲੈ ਸਕਦੇ ਹਾਂ। ਦੇਖੋ ਆਪਾਂ ਕਹਿੰਦੇ ਵੀ ਕਿਸੇ ਬੰਦੇ ਦਾ ਕੱਦ 5 ਫੁੱਟ 6 ਇੰਚ ਆ। ਠੀਕ ਹੈ ਜੀ, ਅਤੇ ਤੁਸੀਂ ਜੀ ਕਹਿੰਦੇ ਉਹਨੂੰ ਘੱਟ ਕਰਕੇ 5 ਫੁੱਟ 5 ਇੰਚ ਕਰ ਦਿਓ, ਪੋਸੀਬਲ ਨਹੀਂ ਹੈਗਾ। ਬਿਲਕੁਲ। ਵੈਸੇ ਤਾਂ ਅਸੀਂ ਵਧਾ ਵੀ ਨਹੀਂ ਸਕਦੇ, ਉਹ ਵੱਖਰੀ ਗੱਲਾਂ, ਰੀਲਾਂ 'ਚ ਵਧਾਈ ਵੀ ਜਾਂਦੇ ਆ, ਅਸੀਂ ਘੱਟ ਵੀ ਨਹੀਂ ਕਰ ਸਕਦੇ। ਇਹੀ ਸੇਮ ਫਾਰਮੂਲਾ ਸਾਡੀਆਂ ਅੱਖਾਂ 'ਤੇ ਆਉਂਦਾ ਆ। ਅਸੀਂ ਅੱਖਾਂ ਦੇ ਸਾਈਜ਼ ਨੂੰ ਇੱਦਾਂ ਘੱਟ ਵੱਧ ਨਹੀਂ ਕਰ ਸਕਦੇ, ਪਰ ਉਹਦੇ ਵਿੱਚ ਆਪਾਂ ਪ੍ਰੀਕਾਸ਼ਨਸ ਪਾ ਸਕਦੇ ਹਾਂ। ਜੇ ਹੁਣ ਅਗਰ ਕੋਈ ਕਹੀ ਜਾਂਦਾ ਵੀ ਇਹਦੇ ਵਿੱਚ ਫਲਾਨੀ ਚੀਜ਼ ਪਾ ਲਓ, ਜਾਂ ਜਿੱਦਾਂ ਆਪਾਂ ਪਹਿਲੇ ਗੱਲ ਕੀਤੀ ਵੀ ਗਊ ਮੂਤਰ ਪਾ ਲਓ, ਜਾਂ ਇਹਦੇ ਵਿੱਚ ਫਲਾਨੀ ਸਬਜ਼ੀ ਖਾ ਲਓ, ਜਾਂ ਕਸਰਤਾਂ ਕਰ ਲਓ, ਜਾਂ ਘੇ ਪਾ ਲਿਆ ਕਰੋ ਜੀ, ਕਈ ਗੁਲਾਬ ਜਲ ਵੀ ਕਹੀ ਜਾਂਦੇ ਆ। ਇਹਦੇ ਨਾਲ ਨਹੀਂ ਸੁਧਾਰ ਹੋਣੇ ਹੈਗੇ। ਹਾਂਜੀ, ਇਹਦੇ ਨਾਲ ਪਰਫੈਕਟਲੀ ਕੋਈ ਸੁਧਾਰ ਨਹੀਂ ਹੋਣਾ। ਨੁਕਸ ਹੈਗਾ ਤਾਂ ਸਰਜਰੀ ਕਰਾ ਲਓ। ਐਡੀਸ਼ਨਲ ਮੈਥਡ ਮੇਰੇ ਹਿਸਾਬ ਨਾਲ, ਜਾਂ ਜਿਹੜੇ ਰਿਸਰਚ ਪੇਪਰ ਆ, ਉਹ ਇਹੀ ਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਆਪਣੇ ਨੰਬਰ ਨੂੰ ਨਾ ਗਾਹਾਂ ਵਧਣ ਨਾ ਦਿਓ। ਨੰਬਰ ਅਗਰ ਵੱਧਦਾ ਇਹਦਾ ਮਤਲਬ ਤੁਹਾਡੀ ਅਲਾਮਤ ਗਾਹਾਂ ਵਧੀ ਜਾਂਦੀ ਆ। ਨੰਬਰ ਨਾ ਵਧੇ, ਉਹਦੇ ਇੱਕ ਦੋ ਕੋਈ ਤਰੀਕੇ ਹੁੰਦੇ ਆ ਵੀ ਮਾਰਕੀਟ ਦੇ ਵਿੱਚ ਲਿਕੁਇਡ ਡ੍ਰੌਪਸ ਆਉਂਦੇ ਆ, ਇਹਦੇ ਸਪੈਸ਼ਲ ਹੁੰਦੇ ਆ। ਤੁਹਾਨੂੰ ਲੱਗਦਾ ਕਿ ਮੇਰੀ ਨਿਗਾਹ ਥੋੜ੍ਹੀ ਕਮਜ਼ੋਰ ਆ, ਮੇਰੇ ਪਹਿਲੇ ਨੰਬਰ ਲੱਗਾ ਹੋਇਆ, ਜਾਂ ਮੈਂ ਐਨਕ ਲੈਣਾ ਆ, ਜਾਂ ਮੇਰੇ ਕੰਟੈਕਟ ਲੈਂਸ ਪਾਏ ਹੋਏ ਆ, ਇਹ ਲਿਕੁਇਡ ਡ੍ਰੌਪਸ ਨੂੰ ਲਗਾਤਾਰ ਵਰਤੋ। ਇਹ ਸਪੈਸ਼ਲ ਇਹਦੇ ਬਣੇ ਹੁੰਦੇ, ਨੋਰਮਲ ਨਹੀਂ ਜਿਹੜੇ ਉੱਦਾਂ ਮਾਰਕੀਟ ਆਪਾਂ ਚੱਕ ਲੈਂਦੇ ਆ ਕਿ ਅੱਖ ਠੰਡੀ ਠੰਡੀ ਜਿਹੀ ਰਵੇ। ਦੂਸਰਾ, ਇੱਕ ਖਾਸ ਤਰ੍ਹਾਂ ਦੇ ਗਲਾਸਿਸ ਆਉਂਦੇ ਆ, ਉਹਨੂੰ ਮਾਇਓ ਗਲਾਸਿਸ ਕਹਿੰਦੇ ਆ। ਅੱਛਾ ਜੀ। ਉਹਨੂੰ ਥੋੜ੍ਹਾ ਵਰਤਣਾ ਸ਼ੁਰੂ ਕਰੋ। ਉਹਦੇ ਨਾਲ ਕੀ ਆ ਕਿ ਜਿੱਥੇ ਤੁਸੀਂ ਟਿਕੇ ਹੋਏ ਆ, ਉਹ ਤੋਂ ਥੱਲੇ ਹੋਰ ਗਿਰਨ ਨਹੀਂ ਦੇਗਾ ਤੁਹਾਨੂੰ। ਅਤੇ ਉਹ ਭਾਈ ਕੀ ਮਾਇਓ ਗਲਾਸਿਸ ਦੇ ਵਿੱਚ ਕੋਈ ਨੰਬਰ ਹੁੰਦਾ, ਜਾਂ ਉਹ ਕਿਸ ਟਾਈਮ ਵਰਤਣੇ ਹੁੰਦੇ ਆ? ਦੇਖੋ ਇਹਦੇ ਵਿੱਚ ਕੋਈ ਨੰਬਰ ਵਾਲੀ ਗੱਲ ਨਹੀਂ ਹੈਗੀ। ਮਾਇਓ ਗਲਾਸਿਸ ਨੇ ਕੀ ਕਰਨਾ ਹੈ, ਦੇਖੋ ਜਿਹੜੀ ਅੱਖ ਆ, ਅੱਖ ਨੇ ਜੋ ਕੁਛ ਵੀ ਵਿਜ਼ੂਅਲਾਈਜ਼ ਕੀਤਾ ਆ, ਜੇ ਤੁਹਾਡੇ ਜਿਹੜੀ ਨਸ ਆ ਉਹਨੇ ਬ੍ਰੇਨ ਨੂੰ ਸਿਗਨਲ ਭੇਜੇ ਆ, ਜੇ ਬ੍ਰੇਨ ਨੇ ਗਾਹਾਂ ਐਂਡ 'ਚ ਜਾ ਕੇ, ਐਂਡ ਦਾ ਕੰਮ ਬ੍ਰੇਨ ਦਾ ਨਾ, ਜੇ ਉੱਥੇ ਉਹਨੂੰ ਵਿਜ਼ੂਅਲਾਈਜ਼ ਨਹੀਂ ਕੀਤਾ ਤਾਂ ਤੁਹਾਡੀ ਸਾਰੀ ਅੱਖ ਦੀ ਪ੍ਰੋਸੈਸ ਖਤਮ ਆ, ਮਿੱਟੀ ਆ। ਇਹਦਾ ਮਤਲਬ ਅੱਖ ਦਾ ਸੰਬੰਧ ਹੈਗਾ ਬ੍ਰੇਨ ਦੇ ਨਾਲ। ਇਹ ਜਿਹੜੇ ਆਪਾਂ ਕਹਿੰਦੇ ਆ ਜਿਹੜੇ ਮਾਇਓ ਗਲਾਸਿਸ ਆ, ਇਹਦਾ ਨੰਬਰਾਂ ਨਾਲ ਕੋਈ ਸੰਬੰਧ ਨਹੀਂ ਹੈਗਾ, ਤਾਂ ਬ੍ਰੇਨ ਦੇ ਨਾਲ ਸੰਬੰਧ ਆ। ਮਤਲਬ ਕਿ ਬ੍ਰੇਨ ਲੈਵਲ, ਅੱਖ ਦੀ ਜਿਹੜੀ ਐਕਟੀਵਿਟੀ ਉਹ ਬ੍ਰੇਨ ਲੈਵਲ 'ਤੇ ਕੰਮ ਕਰਦੀ ਆ। ਬ੍ਰੇਨ ਅੱਖ ਦੇ ਮਸਲ ਨੂੰ ਘੱਟ ਯੂਜ਼ ਕਰਵਾਏਗਾ ਜਦੋਂ ਆਪਾਂ ਇਹ ਲੈਂਸਿਸ ਯੂਜ਼ ਕਰਾਂਗੇ। ਉਹ ਆਟੋਮੈਟਿਕਲੀ ਇਹੋ ਜਿਹਾ ਸੰਦੇਸ਼ ਭੇਜੇਗਾ ਅੱਖ ਨੂੰ ਕਿ ਤੂੰ ਜ਼ਿਆਦਾ ਨਹੀਂ ਵਿੱਚ ਇਹਦੇ ਗਰਸਣਾ ਹੈਗਾ, ਜਾਂ ਜ਼ਿਆਦਾ ਨਹੀਂ ਪਾਵਰ ਲਾਉਣੀ ਹੈਗੀ, ਕੋਈ ਕੈਮੀਕਲ ਰਿਲੀਜ਼ ਕਰੇਗਾ ਉਹਦੇ ਹਿਸਾਬ ਦੇ ਨਾਲ। ਸੋ ਇਹ ਗਲਾਸਿਸ ਦਾ ਇਹੀ ਕੰਮ ਆ। ਸੋ ਇਹਨਾਂ ਕਾਫੀ ਬਚਾਅ ਹੋ ਜਾਂਦਾ, ਕਿਉਂਕਿ ਅਸੀਂ ਆਪਣੀ ਆਦਤਾਂ ਤੋਂ ਬੱਝੇ ਹੋਏ ਹਾਂ। ਅਸੀਂ ਸਕਰੀਨ ਟਾਈਮ ਵਧਾਉਂਦੇ ਜਾਂਦੇ ਹਾਂ, ਨਹੀਂ ਗੌਰ ਕਰਦੇ। ਪਰ ਇਹ ਜੇ ਤੁਸੀਂ ਗਲਾਸਿਸ ਯੂਜ਼ ਕਰਦੇ ਆ, ਇਹਨੇ ਤੁਹਾਨੂੰ ਅੰਦਰੋਂ ਆਟੋਮੈਟਿਕਲੀ ਬ੍ਰੇਨ ਨੇ ਰੋਕਣਾ ਸ਼ੁਰੂ ਕਰ ਦੇਣਾ, ਪ੍ਰੋਸੈਸ ਸਟਾਰਟ ਕਰ ਦੇਣੀ ਆ। ਓਕੇ। ਅਤੇ ਉਹ ਨਾ ਤੁਹਾਡੀਆਂ ਅੱਖਾਂ ਦਾ ਬਚਿਆ ਰਹੂਗਾ। ਬਾਕੀ ਬਲੱਡ ਸਰਕੂਲੇਸ਼ਨ ਆਉਣ ਦੀ ਕੋਈ ਇਹਨਾਂ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਹੈਗੀ। ਐਵੇਂ ਜੇ ਕੋਈ ਰੌਲਾ ਪਾਉਂਦਾ ਹੋਵੇ ਤਾਂ ਇਹ ਗਲਤ ਗੱਲਾਂ ਆ। ਅਤੇ ਭਾਈ ਜਿੱਦਾਂ ਤੁਸੀਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀਗਾ ਵਿੱਚ ਵੀ ਨਿਊਰੋਲਿੰਕ ਦਾ, ਕਿ ਵੀ ਐਲਨ ਮਸਕ ਨੇ ਨਿਊਰੋਲਿੰਕ ਇੱਦਾਂ ਦਾ ਟੈਕਨੀਕ ਲੈ ਕੇ ਆਏ ਆ, ਅਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਹੈਗੀ ਆ, ਬੜਾ ਨਾਮ ਜ਼ਿਆਦਾ ਉਹਦੇ ਨਾਲ ਜੁੜਦਾ ਆ, ਬਾਇਓਨਿਕ ਜੀ। ਅਤੇ ਬਾਇਓਨਿਕ ਅਤੇ ਨਿਊਰੋਲਿੰਕ ਇਹ ਕੀ ਚੀਜ਼ਾਂ ਨੇ ਭਾਅ ਜੀ, ਇਹ ਕੀ ਟੈਕਨੀਕਸ ਨੇ, ਇਹਦੇ ਬਾਰੇ ਜੇ ਗੱਲ ਕਰੀਏ? ਦੇਖੋ ਲਓ ਵੀ, ਇੱਕ ਟੈਕਨੀਕ ਤਾਂ ਇਸ ਟਾਈਮ ਚੱਲਦੀ ਪਈ ਆ। ਹਾਂਜੀ, ਠੀਕ ਆ, ਔਰ ਪਰਫੈਕਟਲੀ ਚੱਲਦੀ ਪਈ ਆ। ਇੱਕ ਐਲਨ ਮਸਕ ਦਾ ਜਿਹੜਾ ਨਿਊਰੋਲਿੰਕ ਆ, ਇਹ ਫਿਊਚਰ ਦੇ ਵਿੱਚ ਪੋਸੀਬਲ ਆ ਜਾਏਗੀ ਟੈਕਨੀਕ। ਯਾਨੀ ਕਹਿਣ ਦਾ ਮਤਲਬ ਕਿ ਜਿਨ੍ਹਾਂ ਇਨਸਾਨਾਂ ਨੂੰ ਅੱਜ ਡਾਕਟਰਾਂ ਨੇ ਕਿਹਾ ਹੋਇਆ ਨਾ ਵੀ ਭਾਈ ਤੇਰੀਆਂ ਅੱਖਾਂ ਵਾਪਸ ਨਹੀਂ ਆਉਣੀਆਂ, ਉਹ ਦੇਖ ਸਕਦੇ ਆ। ਲੇਕਿਨ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਪਿਛਲੇ ਨਾਲ ਇੱਕ ਹੋਰ ਚੀਜ਼ ਹੋਰ ਐਡ ਕਰ ਦੇਵਾਂ ਕਿ ਜੇ ਭਾਈ ਐਨਕ ਲੱਗੇ ਹੀ ਗਈ ਆ, ਫਿਰ ਕਰੀਏ ਕੀ? ਹਾਂਜੀ, 2-3 ਚੀਜ਼ਾਂ ਤਾਂ ਮੈਂ ਦੱਸੀਆਂ ਆ। ਇੱਕ ਮੈਂ ਸਾਇੰਟੀਫਿਕਲੀ ਚੀਜ਼ ਦੱਸਦਾ ਕਿ ਨੇਚਰ ਨੇ ਇਨਸਾਨ ਨੂੰ ਕਿਸ ਹਿਸਾਬ ਨਾਲ ਬਣਾਇਆ ਹੋਇਆ ਨਾ, ਉਹ 'ਤੇ ਵੀ ਥੋੜ੍ਹਾ ਜਿਹਾ ਅਮਲ ਕਰੋ, ਉਹ ਵੀ ਤੁਹਾਨੂੰ ਚੀਜ਼ ਸੈੱਟ ਰੱਖੂਗੀ ਜਿਨ੍ਹਾਂ ਦੇ ਐਨਕਾਂ ਲੱਗੀਆਂ ਹੋਈਆਂ ਆ। ਕਿਉਂਕਿ ਜੇ ਐਨਕ ਲਗਾ ਕੇ ਵੀ ਤੁਹਾਡੇ ਨੰਬਰ ਹੀ ਵਧਣੇ ਆ, ਫਿਰ ਤਾਂ ਮਤਲਬ ਕਿ ਖਤਮ ਹੀ ਆ, ਗੇਮ ਖਤਮ ਹੀ ਆ। ਠੀਕ ਆ ਜੀ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜਾ ਮਾਡਰਨ ਲਾਈਫ ਸਟਾਈਲ ਹੈ ਨਾ, ਇਹਦੇ ਵਿੱਚ ਇੰਨੇ ਨਾ ਗਰਸੇ ਜਾਓ। ਆਪਣਾ ਸਕਰੀਨ ਟਾਈਮ ਘਟਾਓ, ਕੋਸ਼ਿਸ਼ ਕਰੋ ਕਿ ਸਕਰੀਨ ਟਾਈਮ ਨੂੰ ਘੱਟ ਕਰੋ। ਇੱਕ ਵੈਸੇ ਉਹਦਾ ਭੁਲੇਖਾ ਆ, ਵੀ ਮੈਂ ਨਾਲੇ ਕਲੀਅਰ ਕਰ ਦਿੰਦਾ। ਆਪਾਂ ਕਹਿੰਦੇ ਹਾਂ ਜਿਹੜਾ ਆਪਾਂ ਲੈਪਟਾਪ ਵਰਤਦੇ ਹਾਂ, ਜਾਂ ਸਮਾਰਟਫੋਨ ਵਰਤਦੇ ਹਾਂ, ਟੈਬਲੇਟ ਵਰਤਦੇ ਹਾਂ, ਉਹ 'ਚੋਂ ਬਲੂ ਲਾਈਟ ਆਉਂਦੀ ਆ।
ਹਾਂਜੀ ਠੀਕ ਆ ਜੀ, ਉਹ ਸਾਨੂੰ ਬਹੁਤ ਇਫੈਕਟ ਕਰਦੀ, ਉਹਦੇ ਕਰਕੇ ਸਾਡੀਆਂ ਅੱਖਾਂ ਖਰਾਬ ਹੁੰਦੀਆਂ ਆ। ਅਸਲ 'ਚ ਇੱਦਾਂ ਹੈ ਨਹੀਂ, ਇਹ ਮਾਰਕੀਟਿੰਗ ਆ। ਕੰਪਨੀਆਂ ਤੁਹਾਨੂੰ ਪਾਗਲ ਬਣਾਉਣ ਡਈਆਂ, ਮਾਰਕੀਟਿੰਗ। ਬਲੂ ਲਾਈਟ ਵਾਲੀਆਂ ਐਨਕਾਂ, ਫਿਲਟਰ ਵਾਲੀਆਂ ਐਨਕਾਂ ਮਾਰਕੀਟ ਦੇ ਵਿੱਚ ਸਿੱਟੀਆਂ ਹੋਈਆਂ, ਧੜੱਲੇ ਨਾਲ ਲੈ ਰਹੇ ਆ। ਮੈਂ ਭਾਈ ਇੰਨੇ ਟਾਈਮ ਤੋਂ ਲੱਭ ਰਿਹਾ, ਮੈਨੂੰ ਮਿਲ ਨਹੀਂ ਰਹੀਆਂ ਬਲੂ ਲਾਈਟ ਵਾਲੀਆਂ। ਨਹੀਂ, ਦੇਖੋ ਸਾਇੰਟੀਫਿਕਲੀ ਅਗਰ ਤੁਸੀਂ ਰਿਸਰਚ ਕਰਕੇ ਦੇਖੋ ਤਾਂ ਜਿਹੜੀ ਬਲੂ ਲਾਈਟ ਆ ਉਹ 0.1% ਸਿਰਫ ਅਸਰ ਕਰਦੀਆਂ, 0.1%। ਇਹ ਤੋਂ ਤਿੱਗਣਾ ਅਸਰ ਤਾਂ ਸਾਡੀ ਸਨਲਾਈਟ ਕਰ ਦਿੰਦੀ ਆ ਸਿੱਧੀ। ਓਕੇ, ਫਿਰ ਅਸੀਂ ਇਸ ਬਲੂ ਲਾਈਟ ਤੋਂ ਕੱਲ੍ਹ ਹੀ ਡਰੀ ਜਾਂਦੇ ਹਾਂ। ਅਸੀਂ ਕਿਉਂ ਮਨ 'ਚ ਇਹ ਬਿਠਾਇਆ ਹੋਇਆ ਕਿ ਇਹਨੇ ਸਾਡਾ ਅੱਖਾਂ ਦਾ ਕਵਾੜਾ ਕੀਤਾ? ਇਹਨੇ ਅੱਖਾਂ ਦਾ ਕਵਾੜਾ ਨਹੀਂ ਕੀਤਾ ਹੈਗਾ। ਇਹ ਇੰਨੀ ਕੁ ਈਜ਼ੀ ਆ। ਸਿਰਫ ਇਹਦੇ ਵਿੱਚ ਲੋਚਾ ਕੀ ਆ, ਸਮਝਣ ਵਾਲੀ ਚੀਜ਼ ਕੀ ਆ ਕਿ ਜਿਹੜਾ ਜਦੋਂ ਬੰਦੇ ਨੇ ਸੌਣਾ ਹੁੰਦਾ ਆ, ਹਾਂਜੀ ਠੀਕ ਆ, ਕਈ ਕਹਿੰਦੇ ਨੇ ਵੀ ਯਾਰ ਮੈਨੂੰ ਨੀਂਦ ਨਹੀਂ ਆਉਂਦੀ। ਯਾਰ ਜਦੋਂ ਮੈਂ ਨਾ ਐਕਚੁਅਲੀ ਆਪਣੇ ਮਨ ਨੂੰ ਕਹਿੰਦਾ ਕਿ ਹੁਣ ਮੈਂ ਪੈਣ ਲੱਗਾ ਆ, ਮੈਨੂੰ ਉਦੋਂ ਹੀ ਨੀਂਦ ਨਹੀਂ ਆਉਂਦੀ, ਉੱਦਾਂ ਸਾਰੇ ਦਿਨ ਮੇਰੀ ਅੱਖਾਂ ਬੰਦ ਹੁੰਦੀਆਂ ਰਹਿੰਦੀਆਂ। ਹਾਂਜੀ, ਹੁੰਦਾ ਕੀ ਆ, ਕੈਮੀਕਲਸ ਰਿਲੀਜ਼ ਹੋਣੇ ਹੁੰਦੇ ਆ। ਉਹ ਕੈਮੀਕਲਸ ਨੇ ਦਿਮਾਗ ਨੇ ਸੰਦੇਸ਼ ਪਹੁੰਚਾਉਣਾ ਹੁੰਦਾ ਹੈ ਕਿ ਜਦੋਂ ਆਪਾਂ ਕਹਿੰਦੇ ਮੈਂ ਸੌਣ ਲੱਗਣਾ ਆ, ਦਿਮਾਗ ਨੇ ਉਹ ਕੈਮੀਕਲ ਰਿਲੀਜ਼ ਕਰਨਾ ਹੁੰਦਾ ਆ। ਹਾਂਜੀ, ਉਹਦੇ ਨਾਲ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੁੰਦਾ ਕਿ ਮੈਂ ਹੁਣ ਸੌਣ ਲੱਗਾ ਆ। ਇਹ ਬਲੂ ਲਾਈਟ ਦਾ ਸਿਰਫ ਪੰਗਾ ਇਹੀ ਆ, ਇਹ ਇਹਦੀ ਦੁਸ਼ਮਣ ਆ। ਜਦੋਂ ਇਹ ਬਲੂ ਲਾਈਟ ਤੁਸੀਂ ਕੁਛ ਵੀ % ਦੇਖਣਾ ਸ਼ੁਰੂ ਕਰ ਲੈਂਦੇ, ਅੱਖ ਨੂੰ ਪ੍ਰੋਬਲਮ ਨਹੀਂ ਕਰਦੀ। ਉਹ ਤੁਹਾਡੇ ਜਿਹੜੇ ਕੈਮੀਕਲ ਰਿਲੀਜ਼ ਹੋਣੇ ਆ, ਜਿਨ੍ਹਾਂ ਨੇ ਤੁਹਾਡੀ ਸੌਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਆ, ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੇ ਆ। ਦਿਮਾਗ ਤੁਹਾਡਾ ਇਹ ਕਹਿਣ ਲੱਗ ਪੈਂਦਾ ਹੈ ਕਿ ਰਾਤ ਤਾਂ ਹੈ ਹੀ ਨਹੀਂ, ਤਾਂ ਦਿਨ ਆ। ਸਕਰੀਨ ਜਿਹੜੀ ਤੁਸੀਂ ਦੇਖ ਰਹੇ ਆ ਨਾ, ਉਹ ਤੁਹਾਨੂੰ ਦਿਨ ਦਾ ਭੁਲੇਖਾ ਪਾਉਣ ਲੱਗ ਪੈਂਦੀ ਆ। ਅਸਲ 'ਚ ਬਲੂ ਲਾਈਟ ਪ੍ਰੋਬਲਮ ਨਹੀਂ, ਉਹ ਕੈਮੀਕਲ ਦੀ ਜਿਹੜੀ ਸਟਾਪੇਜ ਹੋ ਜਾਂਦੀ ਆ, ਉਹ ਪ੍ਰੋਬਲਮ ਆ। ਨੀਂਦ ਨਹੀਂ ਆਉਣ ਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਫਿਲਟਰ ਵਾਲੀਆਂ ਬਲੂ ਐਨਕਾਂ ਲੱਭਣੀਆਂ, ਇਹ ਬੇਵਕੂਫੀ ਆ, ਇਹ ਮਾਰਕੀਟਿੰਗ ਸਟ੍ਰੈਟਜੀ ਆ। ਕੰਪਨੀਆਂ ਤੁਹਾਨੂੰ ਬੇਵਕੂਫ ਬਣਾਉਣ ਡਈਆਂ। ਹਾਂ, ਜਿਹੜੀ ਤੁਸੀਂ ਐਨਕ ਆਪਣੇ ਇੱਥੇ ਲਾਉਣੀ ਆ, ਜਿਹਦਾ ਕੋਈ ਮਤਲਬ ਹੀ ਹੈ ਨਹੀਂ ਗਾ, ਤੁਸੀਂ ਉਸ ਡਿਵਾਈਸ ਦੇ ਉੱਪਰ ਬਲੂ ਲਾਈਟ ਫਿਲਟਰ ਲਾ ਲਓ, ਤਾਂ ਫਿਰ ਉਹ ਤੁਸੀਂ ਲਾਉਣਾ ਨਹੀਂ। ਅੱਖ ਨੂੰ ਐਨਕ ਚਾਹੀਦੀ ਆ। ਹਾਂਜੀ, ਜਦ ਕਿ ਉਹ ਬਲੂ ਲਾਈਟ ਤਾਂ ਅਸੀਂ ਉਸ ਡਿਵਾਈਸ ਤੋਂ ਰੋਕਣੀ ਆ, ਜਿੰਨੀ ਕੁ 1% ਆਉਂਦੀ ਆ, ਉਹ ਉੱਥੇ ਨਹੀਂ ਲਾਉਣੀ, ਤੁਸੀਂ ਇੱਥੇ ਲਾਉਣੀ, ਜਦ ਕਿ ਉਹ ਤਾਂ ਆ ਹੀ ਰਹੀ ਆ। ਹਾਂਜੀ, ਸੋ ਇਹ ਥੋੜ੍ਹਾ ਜਿਹਾ ਉਹ 'ਚ ਕਨਸੈਪਟ ਹੈਗਾ ਆ। ਸਕਰੀਨ ਟਾਈਮ ਘੱਟ ਕਰੋ, ਠੀਕ ਆ ਜੀ। ਜੇ ਐਨਕ ਲੱਗੀ ਹੋਈ ਆ ਤਾਂ ਘੱਟੋ ਘੱਟ ਸਕਰੀਨ ਟਾਈਮ ਆਪਣਾ ਘੱਟ ਕਰੋ। ਹਮੇਸ਼ਾ ਕੋਸ਼ਿਸ਼ ਕਰੋ, ਜੇ ਬੱਚਿਆਂ ਨੂੰ ਇਸ ਰੋਗ ਤੋਂ ਸ਼ੁਰੂ ਤੋਂ ਪਰੇ ਰੱਖਣਾ ਆ। ਆਪਾਂ ਕਹਿੰਦੇ ਬੱਚੇ ਨੂੰ ਐਨਕਾਂ ਬਹੁਤ ਲੱਗਦੀਆਂ। ਹਾਂਜੀ, ਮਾਡਰਨ ਲਾਈਫ ਸਟਾਈਲ ਦੇ ਵਿੱਚ ਕੀ ਆ, ਘਰੇ ਹੀ ਬੈਠੇ ਆ, ਇੰਟਰਨੈਟ ਲੱਗਾ ਹੋਇਆ ਆ, ਉੱਥੇ ਲੈਪਟਾਪ, ਜਾਂ ਅਸੀਂ ਬਿਜ਼ੀ ਹੁੰਦੇ ਹਾਂ, ਨਿਆਣਿਆਂ ਨੂੰ ਬਿਜ਼ੀ ਕਰਨ ਲਈ ਆਪਾਂ ਉਹਨਾਂ ਨੂੰ ਹੱਥ 'ਚ ਫੋਨ ਫੜਾ ਦਿੰਦੇ, ਲੈਪਟਾਪ ਫੜਾ ਦਿੰਦੇ ਹਾਂ। ਹਾਂਜੀ, ਉਹ ਇਨਡੋਰ ਐਕਟੀਵਿਟੀ ਦੇ ਵਿੱਚ ਵੱਜੇ ਹੋਏ ਆ, ਉਹੀ ਦੇਖੀ ਜਾਂਦੇ ਆ, ਰਾਤ ਨੂੰ ਉਹੀ ਦੇਖੀ ਜਾਂਦੇ, ਉਹੀ ਉਹਨਾਂ ਨੂੰ ਭੁਲੇਖੇ ਪਈ ਜਾਂਦੇ, ਹਜੇ ਤਾਂ ਦਿਨੇ, ਕਿਉਂਕਿ ਦਿਮਾਗ ਮੰਨ ਰਿਹਾ ਨਾ ਦਿਨੇ ਆ। ਹਾਂਜੀ, ਉਹਨਾਂ ਸਾਰਾ ਡਿਸਟਰਬ ਹੋਣ ਡਿਆ ਆ। ਤੇ ਕੋਸ਼ਿਸ਼ ਕਰੋ ਆਊਟਡੋਰ ਜਾਓ, ਆਪ ਵੀ ਜਾਓ, ਬੱਚਿਆਂ ਨੂੰ ਵੀ ਬਾਹਰ ਸਨ ਦੇ ਵਿੱਚ ਲੈ ਕੇ ਜਾਓ, ਆਊਟਡੋਰ ਲੈ ਕੇ ਜਾਓ। ਸਨ ਦਾ ਮਤਲਬ ਇਹ ਨਹੀਂ ਕਿ ਉਹਨੂੰ ਨੰਗੇ ਪਿੰਡੇ ਉੱਥੇ ਘੁਮਾਉਣਾ ਆ। ਹਾਂਜੀ, ਪ੍ਰੋਪਰ ਢੰਗ ਨਾਲ ਲੈ ਕੇ ਜਾਓ। ਉਹਦੇ ਨਾਲ ਤੁਹਾਡੇ ਵਿਟਾਮਿਨਸ ਵੀ ਤੁਹਾਨੂੰ ਮਿਲਣਗੇ। ਪਲੱਸ ਆਊਟਡੋਰ ਜਾਣ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਦੂਰ ਦੂਰ ਤੱਕ ਫਿਰ ਦੇਖਦੇ ਆ। ਹਾਂਜੀ, ਔਰ ਉਹ ਦੂਰ ਦੂਰ ਤੱਕ ਦੇਖਣਾ ਸਾਡੀ ਨੈਚੁਰਲ ਹੈਬਿਟ ਆ ਹਿਊਮਨ ਦੀ, ਜਿਹੜਾ ਸਾਨੂੰ ਚਾਹੀਦਾ ਆ। ਤਾਂ ਹੀ ਸਾਡੇ ਅੱਖਾਂ ਦੇ ਮਸਲ ਰਿਲੈਕਸ ਰਹਿਣੇ ਆ। ਦੂਰ ਦੇਖਣਾ ਤਾਂ ਛੱਡ ਦਿੱਤਾ ਹੈ ਹੁਣ। ਬਿਲਕੁਲ, ਸਾਡੇ ਤਾਂ ਕਮੇ ਨੇੜੇ ਦੇ ਰਹਿ ਗਏ ਆ, ਤੇ ਉਹ ਸਾਡੇ ਸਰੀਰ ਨੂੰ ਪਤਾ ਹੀ ਨਹੀਂ ਹੈਗਾ ਅੱਜ ਤੱਕ ਵੀ ਅਸੀਂ ਇਹ ਮੈਨੂੰ ਕਿਹੜੇ ਪਾਸੇ ਲਾਇਆ ਹੋਇਆ। ਇਸ ਕਰਕੇ ਸਾਡੇ ਮਸਲ ਕਮਜ਼ੋਰ ਹੋਈ ਜਾਂਦੇ, ਸਾਡੇ ਫੋਕਸ ਨਹੀਂ ਸਹੀ ਬਣਦੇ ਹੈਗਾ। ਸੋ ਇਹ ਥੋੜ੍ਹਾ ਜਿਹਾ ਸਾਨੂੰ ਫੋਕਸ ਕਰਨਾ ਪਏਗਾ। ਤੇ ਇਹ ਤੋਂ ਬਾਅਦ ਇਹੀ ਆ ਵੀ ਨੈਚੁਰਲ ਜਿਹੜਾ ਵੇ ਆ ਉਹਨੂੰ ਅਪਣਾਓ। ਸਕਰੀਨਿੰਗ ਦੇ ਚੱਕਰ ਤੋਂ ਥੋੜ੍ਹਾ ਜਿਹਾ ਬਾਹਰ ਰਹੋ। ਅਤੇ ਇਹਦੇ ਵਿੱਚ ਹੁਣ ਤੁਸੀਂ ਤੁਸੀਂ ਗੱਲ ਕੀਤੀ ਸੀਗੀ ਬਾਇਓਲਿੰਕ ਦੀ। ਦੇਖੋ, 2 ਤਰ੍ਹਾਂ ਦੀਆਂ ਟੈਕਨੀਕਸ ਆ। ਇੱਕ ਹੈਗੀ ਆ ਬਾਇਓਨਿਕ ਆਈ, ਹਾਂਜੀ, ਜਿਹੜੀ ਇਸ ਟਾਈਮ ਚੱਲਦੀ ਪਈ ਆ। ਇੱਕ ਹੈਗਾ ਆ ਨਿਊਰਾਲਿੰਕ, ਉਹ ਵੀ ਚਿੱਪ ਆ, ਇਹ ਵੀ ਚਿੱਪ ਆ। ਨਿਊਰਾਲਿੰਕ ਜਿਹੜੀ ਆ ਉਹ ਐਲਨ ਮਸਕ ਦੀ ਕਾਢ ਆ ਜਾਏਗੀ, ਉਹ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ। ਇਹ ਚਿੱਪ ਕੀ ਬ੍ਰੇਨ ਦੇ ਵਿੱਚ ਲੱਗਣ ਵਾਲੀ ਚਿੱਪ ਹੈ? ਉਹ ਮੈਂ ਦੱਸ ਦਿੰਦਾ ਜੀ, ਉਹ ਫਿਰ ਚਿੱਪ ਕਿੱਦਾਂ ਲੱਗਦੀ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਅੱਖ ਕੰਮ ਕਿੱਦਾਂ ਕਰਦੀ ਆ। ਹਾਂਜੀ, ਆ ਲਾਈਟ ਆਈ ਆ, ਉਸ ਤੋਂ ਬਾਅਦ ਸਾਡਾ ਅੱਖ ਆ, ਉਹਦਾ ਲੈਂਜ ਆ। ਹਾਂਜੀ, ਠੀਕ ਆ ਜੀ। 12 ਜਿਹੜੇ ਸਰਕਲ ਆ, ਲਾਈਟ ਅੰਦਰ ਗਈ ਆ। ਇੱਥੇ ਸਾਡਾ ਹੈਗਾ ਪਰਦਾ, ਪਰਦੇ ਦੇ ਉੱਪਰ ਵੱਜੀ ਆ, ਇੱਥੋਂ ਵਿਜ਼ੂਲਾਈਜ਼ ਹੋਇਆ ਆ। ਲੇਕਿਨ ਪਰਦੇ ਤੋਂ ਬਾਅਦ ਨਸ ਹੈਗੀ ਆ, ਬ੍ਰੇਨ ਨੂੰ ਜਾਂਦੀ। ਉਹ ਨਾੜੀ ਉਸ ਸਿਗਨਲ ਨੂੰ ਬ੍ਰੇਨ ਤੱਕ ਖਿੱਚ ਕੇ ਲੈ ਗਈ ਆ, ਫਿਰ ਅਸੀਂ ਦੇਖ ਪਾਉਂਦੇ ਹਾਂ। ਠੀਕ ਆ ਜੀ। ਹੁਣ ਇਹਦੇ ਵਿੱਚ ਦੇਖੋ, ਮੰਨ ਲਓ ਸਾਡੀ ਅੱਖ ਵੀ ਠੀਕ ਆ, ਠੀਕ ਆ ਜੀ, ਸਾਡਾ ਪਰਦਾ ਵੀ ਠੀਕ ਆ, ਸਾਡੇ ਸਿਗਨਲ ਵੀ ਸਹੀ ਜਾ ਰਹੇ ਆ, ਸਾਰਾ ਕੁਝ ਓਕੇ ਹੋ ਗਿਆ। ਪਰ ਜਦੋਂ ਉਹ ਨਾੜੀ ਨੇ ਸਿਗਨਲ ਸਾਡੇ ਬ੍ਰੇਨ ਨੂੰ ਭੇਜੇ, ਬ੍ਰੇਨ ਨੇ ਉਹਨੂੰ ਵਿਜ਼ੂਅਲ ਹੀ ਨਹੀਂ ਕੀਤਾ।
ਇਹ ਕਿੱਦਾਂ ਹੋ ਗਈ? ਮਤਲਬ ਕਿ ਬ੍ਰੇਨ ਨੇ ਜਿਹੜੇ ਅੰਦਰ ਉਹਨੂੰ ਵਿਜ਼ੂਅਲਾਈਜ਼ ਕਰਨਾ ਸੀ ਅਖੀਰ ਦੇ ਵਿੱਚ ਕਿ ਸਮਝਾਉਣਾ ਸੀਗਾ ਹਾਂ ਮੈਂ ਆਹ ਚੀਜ਼ ਦੇਖੀ, ਹਾਂਜੀ, ਬ੍ਰੇਨ ਉੱਥੇ ਫੇਲ ਹੋ ਗਿਆ। ਬ੍ਰੇਨ ਦੀ ਸ਼ਬਦਾਂ ਘਟੀ ਹੋਈ ਸੀ ਜਾਂ ਉਹ ਨਹੀਂ ਵਿਜ਼ੂਅਲਾਈਜ਼ ਨਹੀਂ ਕਰ ਸਕਿਆ। ਇਹਦਾ ਮਤਲਬ ਤੁਹਾਡੀ ਅੱਖ ਸਾਰੀ ਸਹੀ ਆ, ਹਾਂਜੀ, ਲੇਕਿਨ ਬ੍ਰੇਨ ਜਾ ਕੇ ਉੱਥੇ ਫੇਲ ਹੋਈ ਜਾਂਦਾ ਆ। ਓਕੇ। ਸੋ ਉੱਥੇ ਫਿਰ ਇਹ ਬਾਇਓਨੈਕ ਆਈ ਲਗਾਈ ਜਾਂਦੀ ਆ, ਓਕੇ, ਚਿੱਪ ਲਗਾ ਦਿੱਤੀ ਜਾਂਦੀ ਆ ਜਿਹੜੀ ਤੁਹਾਡੇ ਲੱਗਣੀ ਅੱਖ 'ਚ ਹੀ ਆ। ਓਕੇ। ਲੇਕਿਨ ਪਰਦੇ ਤੋਂ ਬਾਅਦ ਜਿਹੜੀ ਉਹ ਬ੍ਰੇਨ ਨੇ ਉਹ ਚੀਜ਼ ਨੂੰ ਨਹੀਂ ਸਮਝਿਆ ਸੀਗਾ, ਉਸ ਚਿੱਪ ਨੇ ਉਸ ਸਿਗਨਲ ਨੂੰ ਫੜ ਕੇ ਬ੍ਰੇਨ ਨੂੰ ਭੇਜਣਾ, ਫਿਰ ਉਹਨੂੰ ਸਮਝਾਉਣਾ। ਤੇ ਨਿਊਰੋਲਿੰਕ ਫਿਰ ਕੀ ਕੰਮ ਕਰਦੀ ਹੈ? ਨਿਊਰੋਲਿੰਕ ਜਿਹੜੀ ਆ ਉਹ ਵੀ ਇੱਕ ਚਿੱਪ ਹੀ ਆ। ਹਾਂਜੀ। ਤੇ ਇਹਦੇ ਹਿਊਮਨ ਟਰਾਇਲਸ ਸਟਾਰਟ ਹੋ ਗਏ, ਇਹਦੇ ਉੱਪਰ ਇਨਵੈਸਟਮੈਂਟ ਵੀ ਹੋ ਗਈ ਆ। ਇਹ ਚਿੱਪ ਕਹਿ ਲਓ ਵੀ ਇਹ ਤੋਂ ਵੀ ਐਡਵਾਂਸ ਹੋ ਜਾਏਗੀ, AI ਟੈਕਨੀਕਸ ਦੇ ਵੀ ਸਾਰੀਆਂ ਵਰਤੀਆਂ ਜਾਣਗੀਆਂ, ਫੁੱਲ ਐਫੀਸ਼ੀਐਂਸੀ ਦੇ ਨਾਲ ਇਹ ਲੱਗੇਗੀ। ਇਹਦੇ ਵਿੱਚ ਜਾਣੀ ਕਿ ਇਹ ਸੰਭਵ ਆ ਵੀ ਜਿਹੜਾ ਆਪਾਂ ਕਹਿੰਦੇ ਵੀ ਤੂੰ ਅੰਨਾ ਹੋ ਗਿਆ ਆ, ਉਹ ਦੇਖਣਾ ਸ਼ੁਰੂ ਕਰ ਦੇਗਾ ਯਕੀਨਨ। ਅੱਛਾ ਜੀ। ਹਾਂਜੀ। ਇਹ ਤਾਂ ਫਿਰ ਬਹੁਤ ਵੱਡੀ ਹੈ, ਇਹ ਤਾਂ ਬਾਇਓਨਿਕ ਤੋਂ ਵੀ ਅੱਗੇ ਹੋ ਗਿਆ ਜੀ ਨਿਊਰੋਲਿੰਕ। ਤੇ ਇਹਦੇ ਵਿੱਚ ਭਾਜੀ ਚਲੋ ਮਤਲਬ ਇਹ ਤਾਂ ਸਾਰੀ ਚਿੱਪ ਲੱਗ ਕੇ ਅਸੀਂ ਦੇਖਣਾ ਸ਼ੁਰੂ ਕਰ ਦਾਂਗੇ। ਅਸੀਂ ਸਾਰੀਆਂ ਗੱਲਾਂ ਕੀਤੀਆਂ ਇਸ ਪੋਡਕਾਸਟ ਦੇ ਵਿੱਚ, ਅਤੇ ਸਭ ਤੋਂ ਜਿਹੜੀ ਮੇਨ ਚੀਜ਼ ਮੈਨੂੰ ਲੱਗਦਾ ਕਿ ਵੀ ਆਪਾਂ ਨਹੀਂ ਗੱਲ ਕੀਤੀ ਉਹ ਹੈ ਹੰਝੂਆਂ ਦੀ। ਕਿ ਸਾਡੇ ਵਿੱਚ ਜਦੋਂ ਮਤਲਬ ਕਿ ਚਾਹੇ ਕਿਸੇ ਨੂੰ ਉਦਾਸ ਹੋ ਕੇ, ਭਾਵੇਂ ਕਿਸੇ ਨੂੰ ਯਾਦ ਦੇ ਵਿੱਚ, ਭਾਵੇਂ ਕਿਸੇ ਦੀ ਖੁਸ਼ੀ ਦੇ ਵਿੱਚ, ਸਾਡੀ ਅੱਖਾਂ ਦੇ ਵਿੱਚ ਹੰਝੂ ਨਿਕਲਦੇ ਨੇ। ਵੀ ਇਹ ਹੰਝੂ ਕੀ ਚੀਜ਼ ਨੇ ਜਿਹੜਾ ਪਾਣੀ ਨਿਕਲਦਾ ਆ, ਜਾਂ ਮਤਲਬ ਕਿ ਇਹ ਕਈ ਵਾਰ ਨਿੱਕੀ ਛੋਟੀ ਜਿਹੀ ਚੀਜ਼ ਜਾਣ ਦੇ ਨਾਲ ਵੀ ਨਿਕਲਣ ਲੱਗ ਜਾਂਦਾ ਕੰਟੀਨਿਊਸਲੀ। ਇਹ ਹੰਝੂ ਕੀ ਨੇ? ਕੀ ਪਾਣੀ ਕਿੱਥੋਂ ਨਿਕਲ ਰਿਹਾ? ਕੀ ਇਹਦਾ ਹੁੰਦਾ ਹੈ? ਦੇਖੋ ਜਿੱਦਾਂ ਸਾਡਾ ਸਰੀਰ ਲਗਾਤਾਰ ਨਾ ਦਿਹਾੜੀ ਦਾ ਕਹਿੰਦੇ ਵੀ ਥੁੱਕ ਬਣਾਉਂਦਾ, ਹਾਂਜੀ, ਉਹਦਾ ਵੀ ਇੱਕ ਮਤਲਬ ਹੁੰਦਾ ਆ। ਇੱਦਾਂ ਹੀ ਸਾਡੀਆਂ ਅੱਖਾਂ ਦੇ ਵਿੱਚ ਇਹ ਜਿਹੜਾ ਪਾਣੀ ਆ ਇਹਦਾ ਨੈਚੁਰਲ ਵੇ ਦੇ ਵਿੱਚ ਬਣਨਾ ਬਹੁਤ ਜ਼ਰੂਰੀ ਆ। ਅੱਛਾ। ਇਹਨੇ ਤੁਹਾਡੀਆਂ ਅੱਖਾਂ ਦੀ ਡਰਾਈਨੈਸ ਖਤਮ ਕਰਨੀ ਆ। ਜੇ ਤੁਹਾਡੀ ਅੱਖਾਂ ਦੀ ਡਰਾਈਨੈਸ ਹੋਏਗੀ ਨਾ, ਇਨਫੈਕਸ਼ਨ ਹੋ ਜਾਏਗਾ, ਖਾਜ ਹੋਏਗੀ ਜਾਂ ਲਾਲੀ ਵੱਧ ਜਾਏਗੀ। ਹਾਂਜੀ। ਅਤੇ ਜਿਹੜੇ ਤੁਹਾਡੇ ਪੁਤਲੀਆਂ ਆ ਉਹਨਾਂ ਨੂੰ ਫਿਰ ਆਪਣੇ ਜਿਹੜੇ ਮਸਲਾ ਨੇ ਮੋਟਾ ਪਤਲਾ ਹੋਣਾ ਕਿਸੇ ਚੀਜ਼ ਨੂੰ ਵਿਜ਼ੂਅਲਾਈਜ਼ ਕਰਨ ਦੇ ਲਈ, ਉਹਨਾਂ ਦੇ ਲਈ ਰੁਕਾਵਟ ਬਣਨੀ ਸ਼ੁਰੂ ਹੋ ਜਾਣੀ ਆ। ਸੋ ਜਿਹੜੀ ਡਰਾਈਨੈਸ ਆ ਉਹ ਇਹਨਾਂ ਹੰਝੂਆਂ ਨੇ ਘੱਟ ਕਰਨੀ ਆ। ਸੋ ਇਹ ਨੈਚੁਰਲ ਵੇ ਦੇ ਵਿੱਚ ਬਣਨੇ ਚਾਹੀਦੇ ਆ। ਅਤੇ ਜੇ ਤੁਹਾਡੇ ਕੋਲ ਨੈਚੁਰਲ ਵੇ ਦੇ ਵਿੱਚ ਨਹੀਂ ਬਣਦੇ, ਉਹਦੇ ਕਾਰਨ ਇਹੀ ਆ ਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਸਕਰੀਨਿੰਗ ਕਰਦੇ ਹਾਂ, ਅਤੇ ਬਿਲਕੁਲ ਨੇੜੇ ਹੋ ਕੇ ਉਹ ਸਕਰੀਨਿੰਗ ਕਰਦੇ ਹਾਂ। ਉਹਦੇ ਕਰਕੇ ਸਾਡੇ ਕੋਲ ਫਿਰ ਇਹ ਪ੍ਰੋਸੈਸ ਸਹੀ ਨਹੀਂ ਹੋ ਪਾਉਂਦੀ ਹੈਗੀ। ਚਲੋ ਜਿੱਦਾਂ ਤੁਸੀਂ ਭਾਜੀ ਸਾਨੂੰ ਹੰਝੂਆਂ ਦੀ ਦੱਸ ਰਹੇ ਹੋ ਗੱਲ, ਕਿ ਵੀ ਅੱਖਾਂ ਦੇ ਵਿੱਚ ਇਹ ਪਾਣੀ ਵੀ ਉੱਦਾਂ ਹੀ ਜ਼ਰੂਰੀ ਆ, ਤਾਂ ਇੱਕ ਬਹੁਤ ਜ਼ਿਆਦਾ ਕਾਮਨ ਚੀਜ਼ ਬੋਲੀ ਜਾਂਦੀ ਹੈ, ਇਹਦੇ ਬਹੁਤ ਸਾਰੇ ਕੈਂਪ ਵੀ ਲਗਾਏ ਜਾਂਦੇ ਆ ਕਿ ਅੱਖਾਂ ਨੂੰ ਡੋਨੇਟ ਕਰੋ। ਆਈ ਡੋਨੇਸ਼ਨ ਹੋਣੀ ਚਾਹੀਦੀ ਆ। ਵੀ ਜਦੋਂ ਵੀ ਤੁਸੀਂ ਜਾਂਦੇ ਹੋ ਕੁਛ ਟਾਈਮ ਤੱਕ ਤੁਹਾਡੀਆਂ ਅੱਖਾਂ ਬਿਲਕੁਲ ਸਹੀ ਰਹਿੰਦੀਆਂ ਨੇ, ਚਾਹੇ ਉਹ ਅੰਗ ਪੈਰ ਸਭ ਤੋਂ ਜ਼ਿਆਦਾ, ਪਰ ਅੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲਗਾਇਆ ਜਾਂਦਾ ਹੈ। ਇਹ ਭਾਜੀ ਆਈ ਡੋਨੇਸ਼ਨ ਬਾਰੇ ਜ਼ਰੂਰ ਦੱਸੋ ਥੋੜ੍ਹਾ ਜਿਹਾ, ਵੀ ਕਦੋਂ ਤੱਕ ਦੇ ਸਕਦੇ ਹਾਂ, ਜਾਂ ਕੀ ਇਹਦਾ ਫਾਇਦਾ ਆ? ਜਾਂ ਮਤਲਬ ਫਾਇਦਾ ਤਾਂ ਚਲੋ ਕਿਸੇ ਦੀ ਹੋਰ ਦੀ ਜ਼ਿੰਦਗੀ ਦੇ ਲਈ ਵੀ ਹੋਏਗਾ, ਪਰ ਇਹ ਆਈ ਡੋਨੇਸ਼ਨ ਦਾ ਜਿਹੜਾ ਕੰਸੈਪਟ ਹੈ, ਇਸ ਦੇ ਬਾਰੇ ਜੇ ਤੁਸੀਂ ਥੋੜ੍ਹਾ ਜਿਹੀ ਗੱਲ ਕਰ ਸਕਦੇ ਹੋ। ਲਵੀ, ਆਈ ਡੋਨੇਸ਼ਨ ਦੀ ਨਾ ਮੇਰੇ ਖਿਆਲ ਇਹਦੇ ਉੱਪਰ ਬਹੁਤ ਘੱਟ ਚਰਚਾ ਹੁੰਦੀ ਆ। ਜਿੱਦਾਂ ਬਾਕੀ ਅੰਗ ਆਪਾਂ ਡੋਨੇਟ ਕਰਦੇ ਹਾਂ, ਆਈ ਡੋਨੇਸ਼ਨ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ, ਅਵੇਅਰਨੈਸ ਕਰਾਉਣੀ ਚਾਹੀਦੀ ਆ। ਜਿਹੜੇ ਫੋਰਨ ਦੇ ਮੁਲਕ ਆ ਉੱਥੇ ਤਾਂ ਕਾਰਡ ਕੂਡ ਬਣੇ ਹੁੰਦੇ ਆ ਪਹਿਲਾਂ ਹੀ। ਹਾਂਜੀ। ਉਹ ਬੰਦੇ ਦੀ ਜਦੋਂ ਡੈਥ ਹੁੰਦੀ ਆ ਤਾਂ ਉਹ ਆਪਣੇ ਆਪ ਹੀ ਡਿਪਾਰਟਮੈਂਟ ਆ ਜਾਂਦਾ ਆ। ਸਾਡੇ ਥੋੜ੍ਹੇ ਕਹਿ ਲਓ ਵੀ ਇੰਡੀਆ 'ਚ ਥੋੜ੍ਹੇ ਵਹਿਮ ਭਰਮ ਜਿਹੇ ਹੈਗੇ ਆ। ਉਹ ਬੰਦੇ ਇਹ ਜੋੜ ਲੈਂਦੇ, ਲੈ ਉਹ ਅੰਗ ਕੱਢ ਕੇ ਲੈਣੇ ਵੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ, ਅਸੀਂ ਤਾਂ ਸੰਸਕਾਰ ਕਿੱਦਾਂ ਕਰਾਂਗੇ, ਇੱਦਾਂ ਫਲਾਨੇ ਪਿੱਤਰ ਦੀ ਪ੍ਰੋਬਲਮ ਆ ਜਾਣੀ ਹੈ, ਤਾਂ ਕਲੰਕ ਲਾ ਜਾਣਾ, ਉੱਥੇ ਭੂਤ ਫਿਰਿਆ ਕਰਨਗੇ ਘਰਾਂ 'ਚ। ਹਾਂਜੀ। ਤਾਂ ਪਹਿਲਾਂ ਇਹਦਾ ਥੋੜ੍ਹਾ ਇਹਨੂੰ ਸਾਇੰਟੀਫਿਕਲੀ ਸਮਝਣਾ ਚਾਹੀਦਾ ਕਿ ਇੱਦਾਂ ਦਾ ਨਾ ਸੋਚੋ, ਕਿਉਂਕਿ ਜੇ ਤੁਸੀਂ ਖਾਸ ਕਰਕੇ ਕਿਸੇ ਨੂੰ ਅੱਖ ਦੇ ਕੇ ਜਾਂਦੇ ਹੋ, ਚਲੋ ਇੱਕੋ ਹੀ ਅੱਖ ਕਿਸੇ ਨੂੰ ਦੇ ਕੇ ਚਲੇ ਗਏ ਹੋ, ਤਾਂ ਉਹ ਬੰਦੇ ਦੀ ਜ਼ਿੰਦਗੀ ਕਿੰਨੀ ਸੌਖੀ ਹੋ ਜਾਣੀ ਹੈ। ਤੁਸੀਂ ਤਾਂ ਦੁਨੀਆ ਛੱਡ ਕੇ ਗਏ ਹੋ ਨਾ, ਤੁਸੀਂ ਕਿਹੜਾ ਜਿਉਂਦੇ ਦੇ ਕੇ ਜਾਣੀ? ਕੋਈ ਜਿਉਂਦਾ ਵੀ ਅੱਖ ਦੇ ਕੇ ਜਾਂਦਾ ਆ। ਤੁਹਾਡੇ ਮਰਨ ਤੋਂ ਬਾਅਦ ਗੁਰਦੇ ਤਾਂ ਚਲੋ ਜਿਉਂਦੇ ਵੀ ਦੇਈ ਜਾਂਦੇ ਆ, ਅੱਖ ਤਾਂ ਮਰਨ ਤੋਂ ਬਾਅਦ ਦੇਣੀ ਆ, ਪਰ ਤੁਸੀਂ ਅੱਖ ਮਰਨ ਤੋਂ ਬਾਅਦ ਵੀ ਨਹੀਂ ਦਿੰਦੇ, ਡੋਨੇਟ ਨਹੀਂ ਕਰਦੇ ਹੈਗੇ। ਸੋ ਸੰਸਥਾਵਾਂ ਨਾਲ ਜੁੜਨਾ ਚਾਹੀਦਾ, ਇੰਟਰਨੈਸ਼ਨਲ ਸੰਸਥਾਵਾਂ ਨਾਲ ਜੁੜੋ, ਅੱਖ ਨੂੰ ਡੋਨੇਸ਼ਨ 'ਚ ਪਾ ਕੇ ਜਾਓ। ਅਸਲ 'ਚ ਸਾਨੂੰ ਵੈਸੇ ਪਤਾ ਕੀ ਹੈ ਕਿ ਮੈਂ ਮਰ ਜਾਊਂਗਾ, ਉਹ ਬਾਅਦ 'ਚ ਉਹਨੇ ਡਾਕਟਰ ਨੇ ਅੱਖ ਕੱਢ ਕੇ ਲੈ ਜਾਣੀ। ਇੱਦਾਂ ਨਹੀਂ ਹੁੰਦਾ ਹੈਗਾ। ਅੱਖ ਸਾਰੀ ਅੱਖ ਥੋੜ੍ਹਾ ਕੱਢੀ ਜਾਂਦੀ ਹੁੰਦੀ, ਸਾਰੀ ਅੱਖ ਕਿਸ ਕੰਮ ਦੀ ਹੈ? ਕੋਈ ਕੰਮ ਦੀ ਨਹੀਂ ਹੈਗੀ। ਅੱਖ ਦੀ ਸਿਰਫ ਕਾਲੀ ਪੁਤਲੀ ਕੱਢੀ ਜਾਂਦੀ ਆ। ਓਕੇ। ਉਹ ਜਾ ਕੇ ਦੂਸਰੇ ਬੰਦੇ ਦੇ ਐਡਜਸਟ ਕਰਾਉਣੀ ਆ। ਹੁਣ ਜੇ ਤੁਹਾਡੀ ਮੌਤ ਤੋਂ ਬਾਅਦ ਵੀ ਜਿਹੜੀ ਪੁਤਲੀ ਹੁੰਦੀ ਆ, ਕਈ ਘੰਟਿਆਂ ਤੱਕ ਉਹ ਓਕੇ ਹੁੰਦੀ ਆ, ਉਹਦੇ ਵਿੱਚ ਕੱਢਣੀ ਹੁੰਦੀ ਆ। ਜੇ ਤੁਹਾਡੀ ਪੁਤਲੀ ਉਹ ਕਾਇਮ ਆ, ਵਧੀਆ ਆ, ਠੀਕ ਆ, ਤਾਂ ਦੂਜੇ ਬੰਦੇ ਦੀ ਜੇ ਪੁਤਲੀ ਖਰਾਬ ਸੀ ਤਾਂ ਹੀ ਤੁਹਾਨੂੰ ਦਿਸਦਾ ਹੈਗਾ। ਹਾਂਜੀ। ਤਾਂ ਮੋਸਟਲੀ ਇਹੀ ਪ੍ਰੋਬਲਮ ਹੁੰਦੀ ਆ, ਅਤੇ ਉਹ ਪੁਤਲੀ ਉਹਦੇ ਕੰਮ ਆ ਜਾਏਗੀ। ਸੋ ਸਾਨੂੰ ਥੋੜ੍ਹਾ ਜਿਹਾ ਇਹਦੀ ਅਵੇਅਰਨੈਸ ਦੇ ਉੱਪਰ ਜਾਣਾ ਚਾਹੀਦਾ। ਉਹ ਕਈ ਵਾਰ ਬੰਦੇ ਦਿਮਾਗ 'ਚ ਲਗਾਇਆ ਜਾਂਦਾ ਕਿ ਵੀ ਸ਼ਾਇਦ ਅੱਖਾਂ ਇੱਥੋਂ ਪੂਰੀਆਂ ਖਾਲੀ ਹੋ ਜਾਣਗੀਆਂ, ਹੈ ਨਾ ਜੀ? ਨਹੀਂ, ਇੱਦਾਂ ਨਹੀਂ ਹੁੰਦਾ ਹੈਗਾ। ਉਹ ਸਿਰਫ ਪੁਤਲੀ ਲੈਂਦੇ, ਔਰ ਉਹ ਟੈਕਨੀਕਸ ਇੰਨੀਆਂ ਹੈਗੀਆਂ ਆ। ਜਿਹੜਾ ਯਾਰ ਬੰਦਾ ਹੀ ਚੱਲ ਗਿਆ, ਫਿਰ ਜੇ ਤੁਸੀਂ ਕਿਸੇ ਨੂੰ ਇਹ ਦਾਨ ਕਰਕੇ ਚੱਲ ਜਾਓ, ਦੁਨੀਆ ਦੇਖ ਲੂਗਾ। ਹੋ ਸਕਦਾ ਕੋਈ ਬੱਚਾ ਹੈ ਜਾਂ ਨੌਜਵਾਨ ਆ,
ਉਹ ਪਤਾ ਨਹੀਂ ਉਸ ਦੇਸ਼ ਦੇ ਲਈ ਫਿਰ ਕਿੰਨਾ ਵੱਡਾ ਕੋਈ ਕਾਰਜ ਕਰ ਜਾਏ। ਤਾਂ ਇਹਦੇ ਉੱਪਰ ਥੋੜ੍ਹੀ ਜਿਹੀ ਆਪਾਂ ਨੂੰ ਅਵੇਅਰਨੈਸ ਚਾਹੀਦੀ। ਤੁਹਾਡੇ ਜਾਣ ਲੱਗੇ ਕੋਈ ਬੰਦਾ ਹੋਰ ਜ਼ਿੰਦਾ ਹੋ ਜਾਵੇ, ਮੈਨੂੰ ਤਾਂ ਲੱਗਦਾ ਵੀ ਬਹੁਤ ਸਾਰੇ ਇੱਦਾਂ ਦੇ ਫਿਲਮਾਂ 'ਚ ਵੀ ਦੇਖੇ ਜਾਂਦੇ ਵੀ ਕਿਸੇ ਦਾ ਦਿਲ ਕਿਸੇ ਦੇ ਦਿਲ 'ਚ ਧੜਕਦਾ, ਉਹ ਕਿੰਨੀ ਜ਼ਿਆਦਾ ਮਤਲਬ ਬਣਦੀ ਹੈ, ਕਿੰਨੀ ਚੰਗੀ ਚੀਜ਼ ਲੱਗਦੀ ਪਰਿਵਾਰ ਦੇ ਲਈ ਵੀ ਸਾਡਾ ਕੋਈ ਔਰ ਉਹ ਵੀ ਬੰਦਾ ਪੂਰੀ ਜ਼ਿੰਦਗੀ ਉਹਦਾ ਭਾਰ ਹੀ ਰਹਿੰਦਾ ਕਿ ਵੀ ਇਸ ਦੀ ਅੱਖ ਮੇਰੇ ਕੰਮ ਆਈ। ਤੁਸੀਂ ਇਹ ਦੇਖੋ ਵੀ ਜਿਹੜੀਆਂ ਉਹ ਚੀਜ਼ਾਂ ਨੇ ਉਹ ਤਾਂ ਤੁਹਾਡੇ ਸਰੀਰ ਦੇ ਵਿੱਚ ਲੱਗ ਗਈਆਂ, ਕਿਹੜਾ ਕਿਸੇ ਨੂੰ ਦਿਸਦੀਆਂ ਆ। ਹਾਂਜੀ, ਅੱਖ ਦੂਸਰੇ ਨੂੰ ਵੀ ਦਿਸਦੀ ਆ। ਚਲੋ ਠੀਕ ਆ, ਪੁਤਰੀ ਲੱਗੀ ਆ, ਪਰ ਕਹਿਣ ਨੂੰ ਤਾਂ ਹੋ ਗਿਆ ਨਾ ਵੀ ਫਲਾਣੇ ਦੀ ਅੱਖ ਆ, ਮੈਂ ਉਹਦੀ ਅੱਖ ਦੇ ਨਾਲ ਉਹ ਸਾਰਾ ਕੁਝ ਦੇਖਦਾ ਆ। ਤਾਂ ਇੱਦਾਂ ਵੀ ਤਾਂ ਕਹਿ ਸਕਦੇ ਹੋ ਬੰਦਾ ਜਾ ਕੇ ਫੌਤ ਹੋ ਗਿਆ, ਲੇਕਿਨ ਅੱਜ ਦੁਨੀਆ ਹਜੇ ਵੀ ਦੇਖੀ ਜਾਂਦਾ। ਭਾਈ ਜਿਹਦਾ ਕਿਸੇ ਨੂੰ ਅੱਖ ਦਿੱਤੀ ਜਾਂਦੀ ਹੈ ਤਾਂ ਮਤਲਬ ਕਿ ਜੇ ਮੰਨ ਲਓ ਕਿ ਕਿਸੇ ਦੇ ਫੈਮਿਲੀ ਦੇ ਮੈਂਬਰ ਦੀ ਡੈਥ ਹੋਈ ਅਤੇ ਉਹਦੀ ਅੱਖ ਕਿਸੇ ਹੋਰ ਨੂੰ ਦਿੱਤੀ ਗਈ ਅਤੇ ਉਹਦੇ ਫੈਮਿਲੀ ਨੂੰ ਦੱਸਿਆ ਜਾਂਦਾ ਕਿ ਵੀ ਤੁਹਾਡੇ ਇਸ ਬੰਦੇ ਦੀ ਅੱਖ ਉਸ ਬੰਦੇ ਨੂੰ ਦਿੱਤੀ ਗਈ। ਦੇਖੋ ਉਹਦੇ ਪੇਪਰ ਸਾਈਨ ਹੁੰਦੇ ਉਸ ਬੰਦੇ ਦਾ, ਜਿੱਦਾਂ ਫੋਰਨ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਆ, ਤੁਸੀਂ ਸਰਚ 'ਤੇ ਜਾਓਗੇ, ਉੱਥੇ ਆਈ ਡੋਨੇਸ਼ਨ ਆਪਣਾ ਕਰ ਲਓ, ਔਰਗਨ ਡੋਨੇਸ਼ਨ ਦਾ ਹੁੰਦਾ, ਉਹਦੇ ਵਿੱਚ ਦੱਸ ਦਿਓ ਵੀ ਮੈਂ ਆਈ ਡੋਨੇਸ਼ਨ ਵੀ ਕਰਨੀ ਆ। ਉਹ ਤੁਹਾਡੇ ਕੋਲ ਸਾਈਨ ਪਹਿਲਾਂ ਉਹਨਾਂ ਨੇ ਲਏ ਹੁੰਦੇ ਆ, ਕਾਂਟੈਕਟ ਲਿਆ ਹੁੰਦਾ ਆ। ਬਸ ਤੁਸੀਂ ਇਹ ਹੈ ਕਿ ਜਦੋਂ ਤੁਸੀਂ ਫੌਤ ਹੁੰਦੇ ਆ, ਜਿਹੜੇ ਨੇ ਕਾਂਟੈਕਟ ਵਗੈਰਾ ਦਿੱਤੇ ਹੋਏ ਆ, ਉਹ ਤਾਂ ਉਹ ਡਿਪਾਰਟਮੈਂਟ ਇਮੀਡੀਏਟ ਦੱਸ ਦੇਣ ਵੀ ਬੰਦਾ ਫੌਤ ਹੋ ਗਿਆ। ਉਹ ਕੁਛ ਲਿਮਟਿਡ ਆਵਰ ਹੁੰਦੇ ਆ, ਉਹ ਆ ਕੇ ਉਹ ਸਰਜਰੀ ਕਰਕੇ ਜਾਂ ਵੀ ਆਪਣੇ ਹੌਸਪੀਟਲ ਵਗੈਰਾ ਲਿਜਾ ਕੇ ਉਹ ਚੀਜ਼ ਲੈ ਲੈਣਗੇ। ਇਹ ਵੈਸੇ ਭਾਈ ਇਹ ਵੀ ਹੈ ਕਿ ਵੀ ਜੇ ਬਾਕੀ ਮੰਨ ਲਓ ਕਿ ਕੋਈ ਬੰਦਾ ਸਾਈਨ ਕਰ ਗਿਆ ਸਾਰਾ ਕੁਛ ਜੀ ਕਿ ਵੀ ਮੈਂ ਇਹ ਆਈ ਆਪਣੀਆਂ ਕਰਨੀਆਂ ਡੋਨੇਟ, ਅਤੇ ਉਹਦੀ ਡੈਥ ਹੋ ਜਾਂਦੀ ਆ, ਉਹ ਪਰ ਉਹਨੂੰ ਕੋਈ ਕੰਟੈਕਟ ਨਹੀਂ ਕਰ ਪਾ ਰਿਹਾ ਜਿਹੜੇ ਜਿੱਥੇ ਹੋਈ ਆ, ਹੈ ਨਾ। ਸਿਸਟਮ ਦਾ ਫੇਲੀਅਰ ਹੈ, ਜਾਂ ਜਿਨ੍ਹਾਂ ਨੂੰ ਐਮਰਜੈਂਸੀ ਨੰਬਰ ਦਿੱਤੇ ਸੀਗੇ ਉਹਨਾਂ ਦਾ ਫੇਲੀਅਰ ਹੈ। ਅਤੇ ਮੰਨ ਲਓ ਕਿ ਕਿਸੇ ਨੇ ਕਰ ਵੀ ਦਿੱਤਾ ਕੰਟੈਕਟ ਹੀ, ਉਸ ਤੋਂ ਬਾਅਦ ਫੈਮਿਲੀ ਵਾਲੇ ਮਤਲਬ ਕਿ ਜਿੱਦਾਂ ਆਪਾਂ ਕਹਿ ਰਹੇ ਹੋ ਤੁਸੀਂ ਪਹਿਲਾਂ ਹੀ ਕਿ ਵੀ ਨਹੀਂ ਇਹਨੂੰ ਸ਼ਾਂਤੀ ਨਹੀਂ ਮਿਲਣੀ, ਡਿਪਾਰਟਮੈਂਟ ਵਾਲੇ ਕੁਛ ਨਹੀਂ ਕਰ ਸਕਦੇ, ਧੱਕਾ ਨਹੀਂ ਹੋ ਸਕਦਾ। ਅੱਛਾ, ਧੱਕਾ ਨਹੀਂ ਹੋਏਗਾ। ਨਹੀਂ, ਉਸ ਕਿ ਵੀ ਸਾਈਨ ਕਰਕੇ ਗਿਆ, ਧੱਕਾ ਕਰਦੇ ਚੰਗੇ ਵੀ ਨਹੀਂ ਲੱਗਦੇ ਹੈਗੇ। ਹਾਂ, ਮੈਨੂੰ ਲੱਗਿਆ ਵੀ ਸ਼ਾਇਦ ਸਾਈਨ ਕੀਤੇ ਆ, ਦੇਖੋ ਜੀ ਕੰਟਰੈਕਟ ਹੈ, ਸਾਈਨ ਹੈ ਵੀ ਡਿਪਾਰਟਮੈਂਟ ਵਾਲੇ ਤਾਂ ਇਹ ਮੰਨ ਕੇ ਚੱਲਦੇ ਆ ਕਿ ਜਦੋਂ ਉਹਨਾਂ ਨੇ ਉਹ ਸਾਈਨ ਕੀਤਾ ਸੀ ਉਸ ਚੀਜ਼ ਨੂੰ, ਉਦੋਂ ਐਮਰਜੈਂਸੀ ਨੰਬਰ ਵੀ ਤਾਂ ਫੈਮਿਲੀ ਵਾਲਿਆਂ ਨੇ ਦਿੱਤੇ ਹੋਏ ਆ। ਹਾਂਜੀ, ਤੇ ਇਹਦਾ ਮਤਲਬ ਇਹ ਆ ਕਿ ਉਹ ਰਾਜੀ ਨੇ ਤੇ ਉਹ ਚੀਜ਼ ਮਿਲ ਜਾਏਗੀ, ਕਿਸੇ ਦੇ ਕੰਮ ਆ ਜਾਏਗੀ। ਓਕੇ, ਹੁਣ ਇਹ ਵੀ ਹੈ ਨਹੀਂ ਕਹਿੰਦੇ ਅੱਖ ਨੂੰ ਲਗਾਤਾਰ ਸੰਭਾਲ ਕੇ ਰੱਖਣਾ ਆ। ਹਾਂਜੀ ਹਾਂਜੀ, ਉਹਦਾ ਵੀ ਕੋਈ ਟਾਈਮ ਪੀਰੀਅਡ ਹੋਏਗਾ ਤੇ ਕੋਈ ਮੂਹਰੇ ਪੇਸ਼ੈਂਟ ਹੋਏਗਾ, ਉਹਦੇ ਵਿੱਚ ਉਹਨੂੰ ਫਿਟਿੰਗ ਹੋ ਜਾਏਗੀ ਉਹਦੀ। ਜੀ, ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਭਾਈ ਸਾਨੂੰ ਅੱਖਾਂ ਦੇ ਬਾਰੇ ਤਾਂ ਮੈਨੂੰ ਲੱਗਦਾ ਸਾਰਾ ਅੱਖਾਂ ਨਾਲ ਜੱਗ ਦੇ ਅੱਖਾਂ ਦੇ ਵਿੱਚ ਸਾਡੇ ਵੀ ਚਾਨਣਾ ਪਾਤਾ, ਅੱਖਾਂ ਬਾਰੇ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਦੱਸੀਆਂ, ਨੋਰਮਲੀ ਨਹੀਂ ਇਹ ਤਾਂ ਲਵੀ ਦੇਖੋ, ਮੈਂ ਕੋਈ ਅੱਖਾਂ ਦਾ ਡਾਕਟਰ ਤਾਂ ਹੈ ਨਹੀਂਗਾ। ਹਾਂਜੀ, ਮੈਂ ਤਾਂ ਜੋ ਰਿਸਰਚ ਪੇਪਰ ਆਏ ਸੀਗੇ ਇੱਕ ਪੱਤਰਕਾਰ ਦੀ ਨਿਗਾਹ ਦੇ ਨਾਲ ਉਹਨੂੰ ਪੜ੍ਹਿਆ, ਉਹਦੀ ਖਬਰਾਂ ਬਣਾਉਣੀਆਂ ਹੁੰਦੀਆਂ ਤਾਂ ਤੇ ਆਪਾਂ ਨੇ ਟੌਪਿਕ ਡਿਸਕਸ ਕਰ ਲਿਆ। ਚੰਗਾ ਲੱਗਾ, ਸਾਡੇ ਦਰਸ਼ਕਾਂ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ, ਕਿਉਂਕਿ ਇਨਫੋਰਮੇਸ਼ਨ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੀ ਚੰਗੀ ਲੱਗਦੀ ਹੈ। ਨਹੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਜਿਹੜੀ ਆਡੀਅנס ਸਾਡੀ ਦੇਖ ਰਹੀ ਹੈ, ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ, ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਿ ਵੀ ਤੁਹਾਨੂੰ ਇਸ ਟੌਪਿਕ ਦੇ ਰਿਲੇਟਡ ਹੋਰ ਵੀ ਕੋਈ ਗੱਲ ਜਾਣਨੀ ਹੈ ਤਾਂ ਅਸੀਂ ਅਗਲੇ ਪੋਡਕਾਸਟ ਦੇ ਵਿੱਚ ਉਸ ਦੇ ਬਾਰੇ ਵੀ ਗੱਲ ਕਰਾਂਗੇ। ਅਤੇ ਬਾਕੀ ਅਗਲੇ ਪੋਡਕਾਸਟ ਦੇ ਵਿੱਚ ਤੁਹਾਨੂੰ ਇੱਕ ਨਵੇਂ ਟੌਪਿਕ ਦੇ ਨਾਲ ਮਿਲਦੇ ਹਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ।